ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਹਾਂ ਕਿ ਆਪਣੀ ਸਿਹਤ ਨੂੰ ਅਸੀਂ ਕਿਵੇਂ ਸੰਭਾਲ ਕੇ ਰੱਖਣਾ ਆ। ਇਸ ਨੂੰ ਠੀਕ ਰੱਖਣ ਦੇ ਲਈ ਸਾਨੂੰ ਕੀ ਕੁਛ ਕਰਨਾ ਚਾਹੀਦਾ ਆ। ਹੋਮ ਰੈਮਡੀ ਦੀ ਗੱਲ ਕਰਦੇ ਹਾਂ। ਜੇ ਕਿਸੇ ਨੂੰ ਕੋਈ ਛੋਟੀ ਮੋਟੀ ਪ੍ਰੋਬਲਮ ਹੈਗੀ ਆ ਜਾਂ ਕੋਈ ਵੀ ਪ੍ਰੋਬਲਮ ਆ, ਬੇਸ਼ੱਕ ਵੱਡੀ ਵੀ ਪ੍ਰੋਬਲਮ ਆ, ਉਸ ਦੀ ਰੋਕਥਾਮ ਕਿਵੇਂ ਕਰਨੀ ਆ, ਤੁਸੀਂ ਉਹ ਪੁੱਛ ਸਕਦੇ ਹੋ। ਸਾਡੇ ਸਰੋਤੇ ਹੀ ਇਸ ਦਾ ਜਵਾਬ ਦੇ ਜਾਂਦੇ ਆ। ਡਾਕਟਰ ਸਾਡੇ ਕੋਲ ਕੋਈ ਨਹੀਂ ਹੁੰਦਾ ਜਿਸ ਦੇ ਕੋਲ ਕੋਈ ਲਾਇਸੈਂਸ ਹੋਵੇ, ਜੇ ਕੋਈ ਦਵਾਈ ਦੇ ਸਕਦਾ ਹੋਵੇ। ਹਾਂ, ਤੁਹਾਨੂੰ ਕੋਈ ਪ੍ਰੋਬਲਮ ਆ, ਉਹ ਤੁਸੀਂ ਪੁੱਛ ਜ਼ਰੂਰ ਲਓ, ਕਿਉਂਕਿ ਹੋ ਸਕਦਾ ਕਿ ਜਿੰਨੇ ਲੋਕ ਅਸੀਂ ਸੁਣਦੇ ਹੈਗੇ ਆ ਉਹਨਾਂ ਦੇ ਵਿੱਚੋਂ ਕਿਸੇ ਨਾ ਕਿਸੇ ਨਾਲ ਕੋਈ ਨਾ ਕੋਈ ਹੈਪਨ ਹੋਇਆ ਹੋਵੇ। ਇਹਦੇ ਵਿੱਚ ਵੀ ਕੋਈ ਗਲਤ ਗੱਲ ਨਹੀਂ ਗੀ ਕਿ ਕਈ ਵਾਰੀ ਤੁਹਾਨੂੰ ਐਲੋਪੈਥੀ ਤੋਂ ਆਰਾਮ ਨਹੀਂ ਆਉਂਦਾ, ਅਤੇ ਜਿਹੜੀਆਂ ਤੁਹਾਡੇ ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਹੁੰਦੀਆਂ, ਦੇਸੀ ਚੀਜ਼ਾਂ, ਉਹਨਾਂ ਤੋਂ ਆਰਾਮ ਆ ਜਾਂਦਾ। ਅਤੇ ਇਹਦਾ ਮਤਲਬ ਇਹ ਵੀ ਨਹੀਂ ਕਿ ਤੁਸੀਂ ਪੁੱਛਣਾ ਹੀ ਨਹੀਂ ਗਾ ਕਿ ਤੁਹਾਨੂੰ ਬਿਮਾਰੀ ਕੀ ਆ। ਸੋ ਬਿਮਾਰੀ ਦਾ ਜ਼ਰੂਰ ਪਤਾ ਕਰੋ। ਬਿਮਾਰੀ ਦਾ ਪਤਾ ਕਰਕੇ ਉਸ ਦਾ ਇਲਾਜ ਪੁੱਛ ਸਕਦੇ ਹਾਂ। ਜਿਹੜੀਆਂ ਅਸੀਂ ਗੱਲਾਂ ਕਰਦੇ ਹਾਂ, ਜਿਹਨਾਂ ਇਲਾਜ ਦੀਆਂ ਗੱਲਾਂ ਕਰਦੇ ਹਾਂ, ਸਿਹਤ ਨੂੰ ਠੀਕ ਕਿਵੇਂ ਰੱਖਣਾ ਆ, ਇਹ ਤੁਸੀਂ ਜ਼ਰੂਰੀ ਨਹੀਂ ਕਿ ਤੁਸੀਂ ਵੇਟ ਕਰੋ ਤੁਹਾਨੂੰ ਕੋਈ ਬਿਮਾਰੀ ਲੱਗੇ। ਇਹਨਾਂ ਚੀਜ਼ਾਂ ਦੇ ਸੇਵਨ ਆ ਤੁਸੀਂ ਵਾਰੀ ਕਰਦੇ ਰਿਹਾ ਕਰੋ, ਤਾਂ ਕਿ ਬਿਮਾਰੀ ਕੋਈ ਵੀ ਤੁਹਾਡੇ ਲਾਗੇ ਨਾ ਆਵੇ। ਅਤੇ ਉਸੇ ਦੇ ਨਾਲ ਨਾਲ ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਤੁਸੀਂ ਲੈਂਦੇ ਆ, ਤੁਹਾਨੂੰ ਕੋਈ ਬਿਮਾਰੀ ਸੀ, ਉਸ ਤੋਂ ਕੁਝ ਸੀ, ਕੋਈ ਚੀਜ਼ ਲਈ ਆ, ਅਤੇ ਉਸ ਦੀ ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ। ਫੀਡਬੈਕ ਉਹੀ ਹੁੰਦਾ ਕਿ ਤੁਸੀਂ ਕਿਹੜੀ ਚੀਜ਼ ਲਈ ਸੀ, ਕਿਹੜੀ ਤੁਹਾਨੂੰ ਬਿਮਾਰੀ ਸੀ, ਉਸ ਤੋਂ ਤੁਹਾਨੂੰ ਆਰਾਮ ਆ ਗਿਆ, ਉਹ ਫੀਡਬੈਕ ਹੁੰਦਾ। ਉਹ ਤੁਸੀਂ ਜ਼ਰੂਰ ਦੱਸ ਸਕਦੇ ਆ, ਕਾਲ ਕਰ ਸਕਦੇ ਆ 408 272 5200। ਡਾਕਟਰ ਕੋਈ ਨਹੀਂ, ਤੁਸੀਂ ਸਾਡੇ ਡਾਕਟਰ ਆ, ਤੁਸੀਂ ਸਾਡੇ ਮਰੀਜ਼ ਹੈਗੇ। ਅਤੇ ਹੁਣ ਤੁਸੀਂ ਕਾਲ ਕਰਕੇ ਸ਼ਾਮਲ ਹੋ ਸਕਦੇ ਆ। ਜਦੋਂ ਕੋਈ ਬਿਮਾਰੀ ਪੁੱਛੀ ਜਾਂਦੀ ਆ, ਉਹ ਤੁਸੀਂ ਦੱਸ ਸਕਦੇ ਆ, ਅਗਲੇ ਨੂੰ ਦੱਸ ਸਕਦੇ ਹੈਗੇ ਆ, ਰੇਡੀਓ ਦੇ ਉੱਤੇ ਦੱਸ ਸਕਦੇ ਹੈਗੇ ਆ। ਅਤੇ ਇਹ ਵੀ ਕੋਸ਼ਿਸ਼ ਕਰਨੀ ਆ ਕਿ ਕੋਈ ਨੰਬਰ ਨਾ ਛੱਡਿਆ ਜਾਵੇ, ਕਿਉਂਕਿ ਫਿਰ ਨੰਬਰ ਜਿਹੜੇ ਕੋਈ ਮੰਗਦਾ ਆ, ਅਤੇ ਹਰ ਇੱਕ ਇੰਪਲਾਈ ਦੇ ਕੋਲ ਨੰਬਰ ਨਹੀਂ ਹੁੰਦਾ ਉਹ ਲਿਖਿਆ ਹੋਇਆ, ਇਸ ਕਰਕੇ ਫਿਰ ਦੇਣਾ ਮੁਸ਼ਕਿਲ ਹੁੰਦਾ। ਅਤੇ ਪਰ ਜੇ ਤੁਹਾਨੂੰ ਇਲਾਜ ਪਤਾ ਹੁੰਦਾ ਆ, ਅਤੇ ਇਲਾਜ ਪਲੀਜ਼ ਜ਼ਰੂਰ ਦੱਸ ਜਾਇਆ, ਉਹ ਤੁਹਾਡਾ ਵੀ ਭਲਾ ਹੋਊਗਾ। ਭਲੇ ਵਾਲਾ ਕੰਮ ਆ, ਇਹ ਤੁਹਾਡਾ ਵੀ ਭਲਾ ਆ ਉਸ 'ਚ। 408 272 5200 ਸਟੂਡੀਓ ਦਾ ਫ਼ੋਨ ਨੰਬਰ ਆ। ਕਾਲ ਕਰਕੇ ਕੁਛ ਵੀ ਤੁਸੀਂ ਪੁੱਛਣਾ ਆ ਪੁੱਛ ਸਕਦੇ ਆ। ਅਮਰਜੀਤ, ਸਤਿ ਸ਼੍ਰੀ ਅਕਾਲ। ਅਮਰਜੀਤ, ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀਗਾ ਵੀ ਸਾਡੇ ਇੰਡੀਆ 'ਚ ਕੋਈ ਮੁੰਡਾ ਸ਼ਰਾਬ ਬਹੁਤ ਪੀਂਦਾ ਸੀ, ਉਹ 2 ਦਿਨ ਉਹਨੇ ਪੀਤੀ ਨਹੀਂ, ਅਤੇ ਉਹਦੀ ਬਾਡੀ ਸਵੇਰ ਨੂੰ ਨਾ ਸ਼ੇਕਿੰਗ ਕਰਨ ਲੱਗ ਗਈ, ਜਿੱਦਾਂ ਉਹਨੂੰ ਕਹਿੰਦੇ ਆ ਵੀ ਸੀਜ਼ਰ ਆ ਉਹ। ਉਹਦਾ ਕੋਈ ਇਲਾਜ ਹੋਵੇ ਤਾਂ ਪਲੀਜ਼। ਉਹਨੇ 2 ਦਿਨ ਪੀਤੀ ਨਹੀਂ, ਉਹਦੀ ਬੋਡੀ ਸ਼ੇਕ ਕਰਨ ਲੱਗ ਪਈ ਨਾ। ਹਾਂਜੀ, ਹੱਥ ਕੰਬਣ ਲੱਗ ਗਏ, ਲੱਤਾਂ ਲੁੱਤਾਂ ਵੀ ਜਿੱਦਾਂ। ਹੁਣ ਉਹਨੂੰ ਦਵਾਈ ਦੇ ਕੇ ਸਮਾ ਦਿੰਦੇ ਆ, ਉਹਦੇ ਬਾਅਦ 'ਚ ਫਿਰ ਉਹ ਉੱਦਾਂ ਹੀ ਲੱਗ ਜਾਂਦਾ ਵੀ ਜਿੱਦਾਂ ਉਹਨੂੰ ਪਤਾ ਨਹੀਂ ਵੀ ਮੈਂ ਕਿੱਥੇ ਆ ਕਿੱਥੇ ਨਹੀਂ। ਠੀਕ, ਪੁੱਛ ਲੈਣ। ਹਾਂਜੀ, ਜੇ ਕੋਈ ਹੋਵੇ ਪਲੀਜ਼, ਜ਼ਰੂਰ, ਰਿਕੁਐਸਟ ਹੈ। ਠੀਕ ਹੈ। ਹਾਂਜੀ, ਓਕੇ ਭੈਣ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਥੈਂਕ ਯੂ ਅਕਾਲ। ਜੀ, ਸਤਿ ਸ਼੍ਰੀ ਅਕਾਲ ਜੀ। ਇਹ ਹੋ ਸਕਦਾ ਆ ਕਿ ਬਹੁਤ ਸਾਰੇ ਲੋਕ ਇਹਨਾਂ ਚੀਜ਼ਾਂ ਦੇ ਵਿੱਚੋਂ ਲੰਘੇ ਵੀ ਹੋਣਗੇ। ਇਹ ਹੋ ਸਕਦਾ ਕਿ ਕਿਸੇ ਦੇ ਕੋਈ ਆਲੇ ਦੁਆਲੇ, ਕੋਈ ਆਂਢ ਗੁਆਂਢ ਦੇ ਵਿੱਚ ਇਸ ਤਰ੍ਹਾਂ ਹੋਇਆ ਵੀ ਹੋਊਗਾ। ਕਈ ਵਾਰੀ ਅਸੀਂ ਇਹ ਸੋਚਦੇ ਹਾਂ ਵੀ ਇਹਨੂੰ ਹੁਣ ਨਸ਼ਾ ਛਡਾਉਣਾ ਆ, ਇਹਨੂੰ ਸ਼ਰਾਬ ਛਡਾਉਣੀ ਆ, ਅਤੇ ਇਹਨੂੰ ਹੁਣ ਦਿਓ ਹੀ ਨਾ, ਇਹਨੂੰ ਬੰਨ੍ਹ ਦਿਓ। ਸਰੀਰ ਦੇ ਵਿੱਚ ਤਾਕਤ ਹੋਊਗੀ ਇਹਨਾਂ ਚੀਜ਼ਾਂ ਨੂੰ ਸਹਿਣ ਕਰਨ ਦੀ, ਕਿਉਂਕਿ ਜਦੋਂ ਆਪਾਂ ਕੋਈ ਵੀ ਚੀਜ਼ਾਂ ਇੱਦਾਂ ਦੀਆਂ ਲੈਂਦੇ ਹਾਂ ਅਤੇ ਆਪਣਾ ਜਿਹੜਾ ਸਰੀਰ ਆ ਨਾ ਉਹ ਉਸ ਚੀਜ਼ ਦੇ ਲਈ ਯੂਜ਼ਡ ਟੂ ਹੋ ਜਾਂਦਾ। ਉਹ ਯੂਜ਼ਡ ਟੂ ਹੋ ਗਿਆ, ਉਹਨਾਂ ਨੂੰ ਲੱਤ ਲੱਗ ਗਈ ਆ। ਉਹਦੇ ਨਾਲ ਫਾਈਟ ਕਰਨ ਦੇ ਲਈ ਲੋਕ ਆ ਪਹਿਲਾਂ ਉਸ ਨੂੰ ਸਰੀਰ ਨੂੰ, ਪਹਿਲਾਂ ਨਹੀਂ, ਨਾਲ ਦੀ ਨਾਲ ਸਰੀਰ ਨੂੰ ਤਾਕਤਵਰ ਵੀ ਬਣਾਉਂਦੇ ਆ। ਤਾਕਤਵਰ ਚੀਜ਼ਾਂ ਦਿਓ, ਪਰ ਆਪਾਂ ਪੁੱਛਦੇ ਜ਼ਰੂਰ ਹਾਂ। ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਤੁਸੀਂ ਪਲੀਜ਼ ਸ਼ੇਅਰ ਕਰ ਸਕਦੇ ਹਾਂ। 408 272 5200। ਗੁਰਜੀਤ, ਸਤਿ ਸ਼੍ਰੀ ਅਕਾਲ। ਸਰਜੀਤ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਭੈਣ ਜੀ, ਮੈਂ ਪੁੱਛਿਆ ਸੀ ਉੱਧਰ ਆਪਣੇ ਬੱਚੇ ਦੀ 15 ਸਾਲ ਦਾ ਬੱਚਾ, ਤੇ ਉਹਨੂੰ ਗਲੂਕੋਮਾ ਹੈ ਜਿਹੜਾ ਮਤਲਬ ਕਾਲਾ ਮੋਤੀ ਹੁੰਦਾ ਬਾਰਡਰ ਲਾਈਨ ਤੇ ਉਹ ਭਾਜੀ ਨੇ ਨਿਗਾਹ ਵਧਾਉਣ ਲਈ ਤੇ ਦੱਸਿਆ, ਪਰ ਉਹਨਾਂ ਇਹਦਾ ਨਹੀਂ ਕੁਛ ਵੀ ਦੱਸਿਆ। ਇਹਦਾ ਇਲਾਜ ਨਹੀਂ ਠੀਕ ਆ। ਨਹੀਂ, ਮਤਲਬ ਕਿ ਕੋਈ ਖਾਵੇ ਪੀਵੇ ਜਾਂ ਕੁਛ, ਕੋਈ ਦਾਰੂ ਪਾਵੇ, ਹਨਾ, ਕੋਈ ਇਹੋ ਜਿਹੀ ਚੀਜ਼ ਠੀਕ ਜਿਹੜਾ ਵਧੇ ਨਾ। ਤੇ ਇੱਕ ਮੈਂ ਪੁੱਛਣਾ ਚਾਹੁੰਦੀ ਭੈਣ ਜੀ ਕਿ ਮੈਂ ਨਾ, ਮੈਨੂੰ ਸਤਾਵਰ ਤੇ ਮਿਲਿਆ ਨੀ, ਮੈਂ ਸਤਾਵਰ ਹੀ ਲਿਆਂਦੀ, ਉਹ ਸੇਮ ਸਿੰਘ ਹੁੰਦੇ ਆ ਕਿ ਜਾਂ ਕੋਈ ਫਰਕ ਹੁੰਦਾ ਵਿੱਚ? ਹਾਂ, ਪੁੱਛ ਲੈਂਦੇ ਆ ਕਿਸੇ ਨਾ ਕਿਸੇ ਨੂੰ। ਕਾਹਦੇ ਤੋਂ ਲੈਣੀ ਸੀ? ਮੈਂ ਲਿਆਂਦੀ ਸੀ ਕਿ ਪਰ ਮੈਂ ਉਹਨੂੰ ਵਰਤਿਆ ਨਹੀਂ ਹਾਲੇ। ਕਾਹਦੇ ਲਈ ਵਰਤਣੀ ਸੀ ਮੈਂ ਪੁੱਛ? ਹਾਂਜੀ ਹਾਂਜੀ, ਨਾਲ ਮੈਨੂੰ ਪਤਾ ਲੱਗ ਜੀ ਮੈਂ ਕਾਹਤੋਂ ਵਰਤਦੇ ਆ, ਤੇ ਨਾਲੇ ਸੇਮ ਸਿੰਘ ਆ ਜਾਂ ਉਹਨਾਂ 'ਚ ਕੋਈ ਫਰਕ ਵਾ? ਠੀਕ ਹੈ, ਹਾਂਜੀ, ਓਕੇ, ਥੈਂਕ ਯੂ ਜੀ। ਦੇਖੋ, ਬਹੁਤ ਸਾਰੇ ਨਾਂ ਆਪਾਂ ਸਾਰਿਆਂ ਨੇ ਨਵੇਂ ਸੁਣੇ ਆ ਜਦੋਂ ਦੇਸੀ ਚੀਜ਼ਾਂ ਦੀ ਗੱਲ ਕਰਦੇ ਆ ਨਾ, ਜਿਹੜੀਆਂ ਚੀਜ਼ਾਂ ਤਾਂ ਆਮ ਮਿਲ ਜਾਂਦੀਆਂ।
ਸਟੋਰ ਤੋਂ ਮਿਲ ਜਾਂਦੀਆਂ ਆ, ਜਾਂ ਕੋਈ ਚੀਜ਼ ਹੈ ਜਿਹੜੀ ਤੁਹਾਨੂੰ ਸਟੋਰ 'ਤੇ ਜਾਂਦੇ ਆ ਸ਼ੈਲਫ 'ਤੇ ਮਿਲ ਜਾਂਦੀ ਆ, ਡਾਕਟਰ ਤੋਂ ਨਹੀਂ ਲਿਖਾਉਣੀ ਪੈਂਦੀ। ਉਹ ਜੇ ਤੁਹਾਨੂੰ ਹੁਣ ਪਤਾ ਨਹੀਂ ਹੈ ਉਹ ਯੂਜ਼ ਕਾਹਦੇ ਲਈ ਕਰਨੀ ਹੈ ਨਾ, ਲੈ ਤਾਂਦੀ ਆ ਤੁਸੀਂ, ਪਰ ਜੇ ਪਤਾ ਹੀ ਨਹੀਂ ਯੂਜ਼ ਕਾਹਦੇ ਤੋਂ ਕਰਨੀ ਆ ਤਾਂ ਉਹ ਨਜ਼ਰ ਕਰਿਓ ਹੀ ਨਾ, ਭਾਵੇਂ ਦੇਸੀ ਚੀਜ਼ਾਂ ਹੀ ਆ, ਨਹੀਂ ਨੁਕਸਾਨ ਹੁੰਦੇ, ਨਹੀਂ ਸਾਈਡ ਇਫੈਕਟ ਵਾਲੇ, ਪਰ ਉਹ ਚੀਜ਼ਾਂ ਲਿਆ ਕਰੋ ਜਿਹੜੀਆਂ ਤੁਹਾਨੂੰ ਚਾਹੀਦੀਆਂ ਹੁੰਦੀਆਂ, ਦੱਸੀਆਂ ਹੁੰਦੀਆਂ, ਤੁਹਾਨੂੰ ਕੋਈ ਬਿਮਾਰੀ ਆ ਉਸ ਤੋਂ ਲੈਣੀ ਹੈ। ਤਾਂ ਸੁਰਿੰਦਰ ਕੌਰ ਜੀ। ਹਾਂਜੀ ਬਲਵਿੰਦਰ ਬੇਟਾ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੈਂ ਹੁਣ ਸੁਣਦੀ ਤਾਂ ਅੱਗੇ ਵੀ ਰਹਿੰਦੀ ਪ੍ਰੋਗਰਾਮ ਜਿਹੜੇ ਤੁਸੀਂ ਦੱਸਦੇ, ਮੈਂ ਬਹੁਤ ਕੁਛ ਵਰਤ ਚੁੱਕੀ। ਮੈਂ ਸੋ ਕਹਿੰਦੀ ਸੀ ਆਰਾਮ ਆਵੇ ਤਾਂ ਮੈਂ ਫੀਡਬੈਕ ਦੇਵਾਂ ਤੁਹਾਨੂੰ ਵੀ ਤੁਹਾਡੀ ਆਹ ਚੀਜ਼ ਵਰਤੀ ਆ, ਪਰ ਮੈਂ ਜੇ ਤਾਂ ਜ਼ਿਆਦਾ ਗਰਮ ਚੀਜ਼ ਨਹੀਂ ਖਾਂਦੀ ਆ ਫਿਰ ਮੇਰਾ ਬਲੱਡ ਪ੍ਰੈਸ਼ਰ 200 ਤੱਕ ਚਲ ਜਾਂਦਾ ਉੱਪਰਲਾ, ਹਨਾ। ਜੇ ਮੈਂ ਉਹ ਨਹੀਂ ਖਾਂਦੀ ਤਾਂ ਮੈਨੂੰ ਬਿਮਾਰੀਆਂ ਕਿੰਨੀਆਂ, ਇੱਕ ਤਾਂ ਮੇਰੀਆਂ ਲੱਤਾਂ ਦੇ ਸੋਜ, ਗਿੱਟਿਆਂ ਤੇ ਸੋਜ, ਗੋਡੇ ਬਹੁਤ ਜ਼ਿਆਦਾ ਦਰਦ ਕਰਦੇ ਆ, ਤੇ ਐਲਰਜੀ ਇੰਨੀ ਹੋ ਗਈ ਆ ਵੀ ਗੋਲੀ ਲੈ ਲੈਂਦੀ ਆ, ਫਿਰ ਨੀਂਦ ਆ ਜਾਂਦੀ ਆ, 2 ਘੰਟੇ ਕੱਢ ਲੈਣੀ, ਤਿੰਨ ਫਿਰ ਸ਼ੁਰੂ ਹੋ ਜਾਂਦੀ। ਇੰਨੀਆਂ ਦਵਾਈਆਂ ਬਦਲ ਕੇ ਲੈ ਲਈਆਂ, ਕਿਸੇ ਨਾਲ ਨਹੀਂ ਫਰਕ। ਅੱਖਾਂ 'ਚ ਇੰਨੀ ਝੈਰ ਛਿੜਦੀ ਆ, ਪਾਣੀ ਤ੍ਰਿਪ ਜਾਂਦਾ, ਤੇ ਨੱਕ ਇੰਨਾ ਬੰਦ ਹੋ ਜਾਂਦਾ ਵੀ ਸਾਹ ਨਹੀਂ ਆਉਂਦਾ, ਏਦਾਂ ਵੀ ਲੱਗੂ ਵੀ ਸਾਹ ਵੀ ਔਖਾ ਹੁੰਦਾ ਹੈ ਜਦ ਫਿਰ ਇੱਕਦਮ ਛਿੱਕਾਂ ਇੰਨੀਆਂ ਆਉਂਦੀਆਂ ਵੀ ਗਿਣੀ ਨਹੀਂ ਹੁੰਦੀਆਂ। ਇੰਨਾ ਕੁਛ ਹੋਇਆ ਆ, ਕਿੱਦਾਂ ਕਰਾਂ ਮੈਂ ਤਾਂ ਸਾਰਾ ਦਿਨ ਉਹਦਾ ਕੰਮ। ਇਮਿਊਨ ਸਿਸਟਮ ਬਹੁਤ ਮਾੜਾ ਹੋ ਗਿਆ ਆ, ਬਹੁਤ ਜ਼ਿਆਦਾ ਮਾੜਾ ਹੋਇਆ। ਵੇਟ ਵੀ ਬਹੁਤ ਆ ਰਾਣੀ, ਕੀ ਕਰਾਂ, ਹਨਾ। ਕਿਉਂਕਿ ਤੁਸੀਂ ਆ ਜਿਹੜੀਆਂ ਗੋਲੀਆਂ ਖਾਂਦੇ ਆ ਨਾ, ਮੈਨੂੰ ਪਤਾ ਤੁਸੀਂ ਕਾਹਦੀਆਂ ਖਾਂਦੇ ਆ, ਉਹਦੇ ਨਾਲ ਵੇਟ ਹੀ ਵੱਧਦਾ ਹੈ। ਹਾਂ, ਬਲੱਡ ਪ੍ਰੈਸ਼ਰ ਦੀ ਤਾਂ ਮੈਨੂੰ ਲੈਣੀ ਪੈਂਦੀ ਆ ਨਾ, ਉਹ ਤਾਂ ਮੈਂ 2 ਟਾਈਮ ਲੈਂਦੀ ਆ ਹਰ ਹਾਲਤ 'ਚ, ਕਿਉਂਕਿ ਮੇਰਾ 200 ਤੋਂ ਘੱਟਦਾ ਹੀ ਨਹੀਂ ਸੀਗਾ। ਹੁਣ ਉਹਨਾਂ ਨਾਲ ਬਲੱਡ ਪ੍ਰੈਸ਼ਰ ਤਾਂ ਠੀਕ ਹੈ, ਇਹ ਨਹੀਂ ਪਤਾ ਉਹਨਾਂ ਦਾ ਸਾਈਡ ਇਫੈਕਟ ਆ ਵੀ ਕੀ ਗੱਲ ਆ, ਸਮਝ ਨਹੀਂ ਲੱਗਦੀ ਹੈਗੀ। ਚਲੋ ਉਹ ਕੀ ਬਲਿਹਾਰ ਸਿੰਘ ਹੁਣੀ, ਕੀ ਉਹਨਾਂ ਦਾ ਨਾਂ ਹੈ, ਮੈਂ ਭੁੱਲ ਗਈ। ਜਗਵੀਰ ਸਿੰਘ ਹੋਣੀ। ਨਹੀਂ, ਜਗਵੀਰ ਸਿੰਘ ਇੱਕ ਹੋਰ ਹੋਮੋਪੈਥਿਕ ਦੂਸਰੀ ਦਵਾਈ ਦੱਸਦੇ ਹੁੰਦੇ, ਕੀ ਉਹਨਾਂ ਦਾ ਨਾਮ ਹੈ, ਭੁੱਲ ਗਈ। ਕੋਈ ਨਹੀਂ, ਮੈਂ ਬੋਲ ਦਊਂਗੀ, ਮੈਂ ਲੱਭ ਕੇ। ਹਾਂਜੀ, ਨਹੀਂ ਤੁਸੀਂ ਇੱਥੇ ਹੀ ਮੈਨੂੰ ਕੋਈ ਦੱਸ ਦੇ, ਮੈਂ ਸੁਣਦੀ ਆ ਸਾਰਾ ਪ੍ਰੋਗਰਾਮ, ਸੁਣੂਗੀ। ਆਉਂਦੇ ਹੁੰਦੇ ਦੱਸਣਗੇ ਤੁਹਾਨੂੰ। ਹਾਂ ਠੀਕ ਆ, ਚੰਗਾ। ਸਤਿ ਸ਼੍ਰੀ ਅਕਾਲ। ਜਿੰਨੀਆਂ ਕੁ ਬਿਮਾਰੀਆਂ ਲੱਗ ਜਾਂਦੀਆਂ ਨਾ, ਉਹ ਜੇ ਕਹੀਏ ਇੱਕ ਚੀਜ਼ ਦੇ ਨਾਲ ਤੁਹਾਨੂੰ ਆਰਾਮ ਆ ਜਾਊਗਾ, ਹਾਂ ਉਹ ਜ਼ਰੂਰ ਹੈ। ਤੁਹਾਡਾ ਬੋਡੀ ਆ ਕਮਜ਼ੋਰ ਹੋ ਜਾਂਦੀ ਆ, ਤੁਹਾਨੂੰ ਬਾਂਹ ਵੀ ਛੇਤੀ ਹੋ ਜਾਂਦੀ, ਤੁਹਾਨੂੰ ਗਰਮੀ ਵੀ ਛੇਤੀ ਹੋ ਜਾਂਦੀ। ਕਿਉਂ ਕਿ ਤੁਹਾਡੀ ਬੋਡੀ ਦੇ ਵਿੱਚ ਉਹ ਚੀਜ਼ਾਂ ਨੂੰ ਸਹਿਣ ਕਰਨ ਦੀ ਜਾਨ ਹੈ ਨਹੀਂ ਗੀ। ਪਹਿਲਾਂ ਤਾਂ ਬੋਡੀਆਂ ਸਟਰੋਂਗ ਕਰੀਏ, ਇਨਸਾਈਡ ਸਟਰੋਂਗ ਕਰੀਏ ਆਪਾਂ, ਅਤੇ ਫਿਰ ਸ਼ਾਇਦ ਜਿਹੜਾ ਹੋਊਗਾ ਆ ਕੇ। ਨਰਗੁੰਡੀ ਨੂੰ ਜ਼ਰੂਰ ਪੀਵੋ ਜੀ ਤੁਸੀਂ, ਤੁਹਾਨੂੰ ਅਲਰਜੀ ਵਗੈਰਾ ਹੁੰਦੀ ਹੈ। ਜਦੋਂ ਬੰਦੇ ਨੂੰ ਅਲਰਜੀ ਛੇਤੀ ਹੁੰਦੀ ਹੈ ਨਾ, ਇਮਿਊਨ ਸਿਸਟਮ ਬੈਡ। ਅਗਲੇ ਕਾਲਰ ਨੇ ਸੁਖਦੇਵ ਕੌਰ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਸਵਾਲ ਹਰਵਿੰਦਰ ਕੌਰ, ਤੇ ਮੈਂ ਗੋਲੀ ਲਈ ਸੀਗੀ ਆ ਦਿਲ ਦੇ ਸੜਨ ਵਾਲੀ, ਉਹਨੇ ਪਤਾ ਨਹੀਂ ਮੈਨੂੰ ਕੋਈ ਅਲਰਜੀ ਕੀਤੀ ਆ, ਮੇਰਾ ਬਹੁਤ ਬੁਰਾ ਹਾਲ ਹੋ ਗਿਆ। ਗਰਦਨ ਤੋਂ ਉੱਠ ਕੇ ਤੇ ਸਾਰੇ ਧੱਫੜ ਜਿਹੇ ਹੋ ਕੇ ਸਾਰੇ ਥੱਲੇ ਨੂੰ ਆ ਗਏ, ਕੱਛ ਤਾਈਂ ਆ ਗਏ, ਇੱਧਰ ਲੱਤ ਤੇ ਵੀ ਖਾਜ ਹੋ ਜਾਂਦੀ ਹੈ, ਬਸ ਇੰਨਾ ਖਾਜ ਆਉਂਦੀ ਹੈ ਪਿੰਡੇ ਦੇ ਬਹੁਤ ਜ਼ਿਆਦਾ। ਗੱਲ ਪਤਾ ਨਹੀਂ ਕੀ ਹੈ। ਗੋਲੀ ਇੱਕੋ ਹੀ ਲਈ ਸੀਗੀ? ਨਹੀਂ, ਗੋਲੀਆਂ ਸੀ ਨਾ, ਇਹ ਮੈਨੂੰ ਕਿਸੇ ਨੇ ਕਿਹਾ ਸੀ ਕਿ 13-14 ਗੋਲੀਆਂ ਦਾ ਹੈਗਾ ਵਾ ਕੋਰਸ ਆ, ਵੀ 14 ਗੋਲੀ ਵੀ ਜਿਹੜਾ ਮੇਰਾ ਦਿਲ ਸੜਦਾ ਸੀ, ਸਾਰਾ ਸੜਦਾ ਸੀ, ਵੀ ਇਹ ਖਾ ਕੇ ਦੇਖ ਲਓ। ਉਹ ਮੈਂ ਖਾਧੀਆਂ ਨੇ, ਮੈਨੂੰ ਨਹੀਂ ਸਮਝ ਆਉਂਦੀ ਵੀ ਉਹਨਾਂ ਨੇ ਮੈਨੂੰ ਕੁਛ ਕੀਤਾ ਜਾਂ ਕਿੱਦਾਂ ਹੋਇਆ। ਠੀਕ ਹੈ ਜੀ, ਠੀਕ, ਆਪਾਂ ਪੁੱਛ ਲੈਂਦੇ। ਹਾਂਜੀ ਜ਼ਰੂਰ। ਥੈਂਕ ਯੂ ਜੀ। ਤੁਹਾਡਾ ਦਿਲ ਸੜਦਾ ਆ, ਉਹਦੇ ਦੇਸੀ ਇਲਾਜ ਕਰੋ। ਦੇਖੋ ਡਾਕਟਰ ਤੁਹਾਨੂੰ ਗੋਲੀ ਦਿੰਦਾ ਵੀ ਆ, ਤੁਹਾਡੇ ਗੈਸ ਬਣਦੀ ਕੁਛ ਵੀ ਆ, ਪਰ 2-3 ਸਾਲ ਬਾਅਦ ਉਹ ਕਹਿ ਦਿੰਦੇ ਇਹਨੂੰ ਤੁਸੀਂ ਹੋਰ ਕੋਈ ਇਲਾਜ ਕਰੋ, ਕਿਉਂਕਿ ਤੁਹਾਡੀ ਬੋਡੀ ਨੂੰ ਲੱਗ ਜਾਂਦੀਆਂ। ਬਲਵਿੰਦਰ ਜੀ ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਤੇ ਮੈਂ ਦੱਸਣਾ ਸੀ, ਵੈਸੇ ਮੈਂ ਕੰਮ ਤੇ, ਚਲੋ ਮੇਰੀ ਬ੍ਰੇਕ ਆ ਹੁਣ। ਤੇ ਇਹ ਜਿਹੜੇ ਕਹਿੰਦੇ ਆ ਨਾ ਮੈਨੂੰ ਅਲਰਜੀ ਆ, ਮੈਨੂੰ ਵੀ ਬਹੁਤ ਅਲਰਜੀ ਆ, ਮੈਂ ਹੋ ਗਈ ਹੁਣ। ਤੇ ਮੈਂ ਬਣਾ ਦੇ ਪੱਤੇ ਜੇ ਪੀ ਕੇ ਨਾ, ਭੈਣ ਜੀ ਮੈਨੂੰ ਉਹਨਾਂ ਨੇ ਮਿਲਕ ਤੋਂ ਵੀ ਦੱਸ ਦਿੱਤਾ ਹੈਗੀ ਵੀ ਥੋੜ੍ਹੀ ਹੁਣ ਮੈਨੂੰ ਹੋ ਗਈ ਆ, ਮੈਨੂੰ ਆਪ ਨੂੰ ਪਤਾ ਲੱਗਦਾ ਹੈ। ਤੇ ਵੈਸੇ ਮੈਂ ਮਿਲਕ ਔਰਗੈਨਿਕ ਵਰਤਦੀ ਹਾਂ, ਪਰ ਫਿਰ ਵੀ ਸਟਿਲ ਹੈ। ਜੇ ਉਹ ਮੈਂ ਥੋੜਾ ਪਹਿਲਾਂ ਪਾਣੀ ਪੀ ਲਾ ਨਾ ਬਣਾ ਦੇ ਪੱਤਿਆਂ ਦਾ, ਤੇ ਫਿਰ ਉਹ ਤੋਂ ਬਾਅਦ ਮੈਂ ਦੁੱਧ ਪੀ ਲਾ, ਫਿਰ ਮੈਨੂੰ ਨਹੀਂ ਪ੍ਰੋਬਲਮ ਹੁੰਦੀ। ਤੇ ਇਸ ਕਰਕੇ ਜੇ ਉਹਨਾਂ ਨੂੰ ਪੋਲਨ ਅਲਰਜੀ ਆ ਤਾਂ ਵੀ, ਜੇ ਉਹਨਾਂ ਨੂੰ ਕੋਈ ਫੂਡ ਦੀ ਅਲਰਜੀ ਆ ਤਾਂ ਵੀ, ਜਾਂ ਜਿਹਦੇ ਧੱਫੜ ਹੁੰਦੇ ਤਾਂ ਵੀ, ਉਹ ਇਹਨੂੰ ਚੇਸਟਬੈਰੀ ਲੀਵ ਟੀ ਕਹਿੰਦੇ ਆ, CHASTE, ਚੇਸਟ ਬੈਰੀ BERRY, ਬੈਰੀ ਲੀਵਸ ਟੀ। ਇਹ ਆਪਦੇ ਏਰੀਏ 'ਚ ਗੂਗਲ ਦੇ ਵਿੱਚ ਪਾ ਕੇ ਵੀ ਆਹ ਏਰੀਏ ਦੇ ਵਿੱਚ ਕਿੱਥੋਂ ਮਿਲੂਗੀ, ਹੈਲਥ ਫੂਡ ਸਟੋਰ ਤੋਂ ਮਿਲ ਜੂਗੀ,
ਨਹੀਂ ਤਾਂ ਫਿਰ ਐਮਾਜੋਨ ਤੋਂ ਇਹ ਖੁੱਲੀ ਵੀ ਮਿਲਦੀ ਆ, ਮਤਲਬ ਖੁੱਲੇ ਮਤਲਬ ਪੱਤੇ ਵੀ ਮਿਲਦੇ ਆ। ਸਾਡੇ ਇੱਥੇ ਨਿਊਯਾਰਕ ਸਟੋਰ ਤੇ ਕਿਤੇ ਪੱਤੇ ਵੀ ਹੈਗੇ ਆ। ਅੱਛਾ। ਤੇ ਹਾਂਜੀ, ਤੇ ਮੈਂ ਤਾਂ ਖੈਰ ਇੰਡੀਆ ਤੋਂ ਲਿਆਈ ਸੀ, ਮੇਰੇ ਹੁਣ ਥੋੜੇ ਹੀ ਰਹਿ ਗਏ, ਹੁਣ ਮੈਂ ਕਿਸੇ ਤੋਂ ਮੰਗਵਾਉਣੀ ਆ ਤੇ ਮੈਂ ਤਾਂ ਉਹੀ ਵਰਤਦੀ ਆ। ਪਰ ਜਿਹੜੇ ਕੰਮ ਤੇ ਆ, ਮੈਂ ਕੰਮ ਤੇ ਉਹਦੀ ਟੀ ਵਰਤਦੀ ਆ। ਹੈਲੋ, ਠੀਕ ਹੈ ਜੀ। ਹਾਂਜੀ, ਤੇ ਜਿਹੜਾ ਆਹ ਗਲੂਕੋਮਾ ਇਹਦੀ ਟੀ, ਜੇ ਤੁਸੀਂ ਬਾਹਰ ਜਾਂਦੇ ਆ ਤਾਂ ਇਹਦੀ ਟੀ ਵਰਤ ਲਓ। ਜਿਵੇਂ ਹੁਣ ਦੇ ਮੁੰਡੇ ਕੁੜੀਆਂ ਵਾ ਵੀ ਬਾਹਰ ਜਾਂਦੇ ਆ, ਉਹਨਾਂ ਨੂੰ ਅਲਰਜੀ ਆ, ਉਹ ਟੀ ਵਰਤ ਲੈਣ। ਇੱਕ ਮਨੱਕਾ ਤੇ ਇੱਕ ਇਲਾਇਚੀ ਤੇ 2 ਕਾਲੀਆਂ ਮਿਰਚਾਂ ਵੀ ਜ਼ਰੂਰ ਲੈਣ, ਜਿਨ੍ਹਾਂ ਨੂੰ ਛਿੱਕਾਂ ਵਾ ਜਾਂ ਜਿਨ੍ਹਾਂ ਨੂੰ ਅੱਖਾਂ ਤੇ ਖਾਜ ਹੁੰਦੀ ਆ, ਜੋ ਵੀ ਆ। ਤੇ ਫੜਕੜੀ ਦੇ ਵਿੱਚ ਭਿਉਂ ਕੇ ਪਾਣੀ, ਫੜਕੜੀ ਕੱਚੀ ਲੈ ਲੈਣ, ਮੱਕੀ ਦੇ ਦਾਣੇ ਜਿੰਨੀ, ਉਹਨੂੰ ਉਬਾਲ ਲੈਣ। ਉਹ ਪਾਣੀ ਦੇ ਵਿੱਚ ਉਹਦੇ ਕੱਪੜਾ ਭਿਉਂ ਕੇ ਉਹਨੂੰ ਉਹ ਅੱਖਾਂ 'ਤੇ ਰੱਖਣ। ਅਤੇ ਬਾਕੀ ਜਿਹਨਾਂ ਨੂੰ ਨਾ ਹੈਗੀ ਆ ਉਹ ਆਹ ਗਲੂਕੋਮਾ ਕਾਲਾ ਮੋਤੀਆ, ਮਤਲਬ ਹਾਂਜੀ ਕਾਲਾ ਮੋਤੀਆ, ਉਹ ਨਾ ਇੱਕ ਕਿਸੇ ਦੀ ਠੀਕ ਹੋਇਆ ਬਿਲਕੁਲ, ਉਹ ਬਲਾਈਂਡ ਹੋ ਗਈ ਸੀ, ਯੰਗ ਟੀਚਰ ਸੀਗੀ ਉਹ ਕੁੜੀ, ਅਤੇ ਇੰਡੀਆ 'ਚ। ਅਤੇ ਉਹਨੇ ਮੈਗਨੀਸ਼ੀਅਮ ਆਇਲ ਵਰਤਿਆ ਸੀ। ਮੈਗਨੀਸ਼ੀਅਮ ਆਇਲ ਅਤੇ ਕੋਕੋਨਟ ਆਇਲ ਨੱਕ ਦੇ ਵਿੱਚ ਪਾਇਆ ਸੀ। ਅਤੇ ਉਹਦੀ ਕੰਨਾਂ ਦੀ ਵੀ ਪ੍ਰੋਬਲਮ ਸੀ, ਪਹਿਲਾਂ ਉਹਨੇ ਕੰਨਾਂ ਲਈ ਵਰਤਿਆ ਸੀ, ਫਿਰ ਉਹਦੀ ਅੱਖਾਂ ਦੀ ਪ੍ਰੋਬਲਮ ਸੀ। ਅਤੇ ਉਹ ਕੋਕੋਨਟ ਆਇਲ 2 ਹਿੱਸੇ ਪਾ ਲੈਣ, 3 ਹਿੱਸੇ ਪਾ ਲੈਣ ਮਤਲਬ, ਅਤੇ ਜਿਵੇਂ ਚਮਚਾ ਉਹਦਾ, ਅਤੇ ਉਹਦਾ ਤੀਜਾ ਹਿੱਸਾ ਮੈਗਨੀਸ਼ੀਅਮ ਆਇਲ ਦਾ ਔਨਲਾਈਨ ਮਿਲੂਗਾ। ਅਤੇ ਉਹ ਦੂਸਰਾ ਉਹਦੇ 'ਚ ਪਾ ਕੇ ਰਲਾ ਕੇ ਅਤੇ 2 ਬੂੰਦਾਂ ਨੱਕ 'ਚ ਪਾ ਲਿਆ ਕਰਨ ਉਹ। ਅਤੇ ਉਹਨੂੰ ਜੀਭ 'ਤੇ ਵੀ ਇੱਕ ਅੱਧਾ ਬੂੰਦ ਜੀਭ 'ਤੇ ਵੀ ਪਾ ਸਕਦੇ ਆ, ਐਡਾ ਕੋਈ ਉਹ ਮਾੜੀ ਚੀਜ਼ ਨਹੀਂ ਹੈਗੀ। ਅਤੇ ਜੇ ਉਹਨਾਂ ਤੋਂ ਨਹੀਂ, ਉਹਨਾਂ ਨੂੰ ਮੈਗਨੀਸ਼ੀਅਮ ਆਇਲ ਮਿਲਦਾ, ਅਤੇ ਉਹ ਨਾ ਪਿਆਜ਼ ਦੇ ਵਿੱਚ ਮੈਗਨੀਸ਼ੀਅਮ ਬਹੁਤ ਜ਼ਿਆਦਾ ਹੁੰਦਾ ਜੀ। ਹਾਂਜੀ, ਅਤੇ ਉਹ ਪਿਆਜ਼ ਜ਼ਿਆਦਾ ਖਾਣ, ਅਤੇ ਉਹ ਇਹਦੇ 'ਚ ਕੋਕੋਨਟ ਆਇਲ ਦੇ ਵਿੱਚ ਕੱਚਾ ਲਾਲ ਪਿਆਜ਼ ਚੰਗੀ ਤਰ੍ਹਾਂ ਰਿੰਨ ਲੈਣ, ਸਾੜ ਲੈਣ। ਉਹਨੂੰ ਬਾਅਦ ਉਹਨੂੰ ਚੰਗੀ ਤਰ੍ਹਾਂ ਪੁਣ ਕੇ ਬਹੁਤ ਬਰੀਕ ਕੱਪੜੇ ਦੇ ਵਿੱਚ ਉਹਨੂੰ ਉਹ ਨੱਕ ਲਈ ਵੀ ਪਾ ਸਕਦੇ ਆ, ਅਤੇ ਇਹਦੇ 'ਚ ਆਪਣੀ ਜੀਭ 'ਤੇ ਰੱਖ ਸਕਦੇ ਆ। ਜਿਹੜਾ ਹੈਗਾ ਬਈ ਸ਼ਰਾਬੀ, ਉਹ ਕਹਿੰਦੇ ਆ ਵੀ ਉਹਨੂੰ ਸਲਫਰ ਦੀ ਵੀ ਘਾਟ ਹੋ ਗਈ ਹੋਣੀ, ਉਹ 'ਚ B12 ਦੀ ਵੀ ਘਾਟ ਹੋ ਜਾਂਦੀ ਆ, ਅਤੇ ਉਹਨੂੰ ਜ਼ਿਆਦਾ ਡਰਿੰਕ ਵਗੈਰਾ ਪਿਲਾਉਣ। ਡਰਿੰਕ ਇੱਦਾਂ ਮਤਲਬ ਵੀ ਕਦੇ ਉਹਨੂੰ ਨਿੰਬੂ ਨਿਚੋੜ ਕੇ ਦੇਤਾ, ਕਦੇ ਉਹਨੂੰ ਸਮੂਥੀ ਸਾਰੇ ਫਰੂਟਾਂ ਦੀ, ਨਾਰ ਦਾ ਜੂਸ ਦੇਤਾ, ਇੱਦਾਂ ਸਾਰੇ ਘੰਟੇ 2-2 ਘੰਟਿਆਂ ਬਾਅਦ ਇੱਦਾਂ ਕੋਈ ਲਿਕੁਇਡ ਪਿਲਾਉਣ, ਜਿਹਦੇ ਨਾਲ ਉਹਦਾ B12 ਵੀ ਪੂਰਾ ਹੋ ਜੇ, ਅਤੇ ਜਿਹਦੇ ਨਾਲ ਉਹਨੂੰ ਮਤਲਬ ਉਹਦੇ ਸਲਫਰ ਦੀ ਘਾਟ ਵੀ ਪੂਰੀ ਹੋ ਜੇ। ਅਤੇ ਜਿਹੜਾ ਇੱਕ ਦੱਸਦੇ ਹੁੰਦੇ ਆ ਇਹਦਾ ਦੂਜੇ ਗੁਰਦੀਪ ਜੀ, ਉਹ ਲਾਲ ਐਪਲ ਕੱਟ ਕੇ ਉਬਾਲ ਕੇ ਉਹਦਾ ਪਾਣੀ ਪਿਲਾ ਦੇਣ, ਉਹਦੇ ਨਾਲ ਜਿਹੜੀ ਉਹਦੀ ਘਾਟ ਆ ਨਾ ਸਲਫਰ ਦੀ, ਉਹ ਪੂਰੀ ਹੋ ਜੂਗੀ। ਅਤੇ ਬਾਕੀ ਜਿਹੜਾ ਹੈਗਾ ਸ਼ੂਗਰ ਵਾਲੇ ਹੈ ਨਾ, ਅਤੇ ਸ਼ੂਗਰ ਵਾਲੇ ਇੱਕ ਐਲਡਰਬੈਰੀ ਦਾ ਸਿਰਕਾ ਮਿਲਦਾ, ਐਲਡਰਬੈਰੀ ਵਿਨੀਗਰ ਹੈ, ਅਤੇ ਉਹ ਜਾਂ ਤਾਂ ਕਿਸੇ ਸਟੋਰਾਂ 'ਤੇ ਮਿਲ ਜੂਗਾ, ਔਨਲਾਈਨ ਤਾਂ ਮਿਲਦਾ ਵਾ। ਅਤੇ ਉਹ ਇੱਕ ਚਮਚਾ ਪੀ ਲੈਣ। ਜੇ ਆਪ ਦਾ ਬਣਾਉਣਾ ਚਾਹਣ, ਜੇ ਕੋਈ ਆਪ ਦਾ ਬਣਾਉਣਾ ਚਾਹਵੇ, ਸੁੱਕੀਆਂ ਲੈ ਕੇ ਜਾਮਣਾਂ ਜਿਹੜੀਆਂ ਹੁੰਦੀਆਂ ਆਪਣੀਆਂ ਇੰਡੀਆ ਦੀਆਂ, ਅਤੇ ਸੁੱਕੀਆਂ ਜਾਮਣਾਂ ਲੈ ਕੇ ਉਹਨੂੰ ਭਿਉਂ ਦਿਓ, ਜਾਂ ਜੇ ਜਾਮਣਾਂ ਨਹੀਂ ਮਿਲਦੀਆਂ ਐਟਲੀਸਟ ਗੜਕਾਂ ਤਾਂ ਮਿਲਦੀਆਂ ਹੀ ਆ, ਅਤੇ ਉਹ ਗੜਕਾਂ ਭਿਉਂ ਦਿਓ 8 ਘੰਟੇ, ਉਹਨੂੰ ਉਬਾਲ ਲਓ ਅੱਧਾ ਘੰਟਾ। ਉਹਦੇ ਵਿੱਚ ਤੁਸੀਂ ਨਿੰਬੂ ਨਿਚੋੜ ਲਓ ਅਤੇ ਅਦਰਕ ਦਾ ਰਸ ਨਿਚੋੜ ਲਓ, 1 ਨਿੰਬੂ ਨਿਚੋੜ ਲਓ। ਜਿਵੇਂ ਹੁਣ ਤੁਸੀਂ 1 ਪਾਊਂਡ ਲਈਆਂ, ਉਹਦੇ ਵਿੱਚ 1.5 ਲੀਟਰ ਪਾਣੀ 'ਚ ਭਿਉਂ ਦਿਓ। ਜਦੋਂ 45 ਮਿੰਟ ਉਹਨੂੰ ਉਬਾਲਣੀਆਂ ਨੰਗਾ ਹੀ ਖੁੱਲ੍ਹੇ, ਮਤਲਬ ਢੱਕਣਾ ਨਹੀਂ, ਅਤੇ ਉਹਦੇ ਵਿੱਚ ਤੁਸੀਂ ਨਿੰਬੂ ਨਿਚੋੜ ਲਓ, 1 ਨਿੰਬੂ ਨਿਚੋੜ ਲਓ, ਥੋੜ੍ਹਾ ਜਿਹਾ 1 ਇੰਚ ਦਾ ਅਦਰਕ ਦਾ ਟੁਕੜਾ, 1 ਚਮਚਾ ਜਾਂਦੀ ਅੱਧਾ ਚਮਚਾ ਰਸ ਦਾ ਉਹਦੇ ਵਿੱਚ ਨਿਚੋੜ ਦਿਓ, ਅਤੇ ਜਾਂ ਤੁਸੀਂ 1 ਇੰਚ ਦਾ ਟੁਕੜਾ ਅਦਰਕ ਦਾ ਉੱਦਾਂ ਹੀ ਰਹਿਣ ਦਿਓ ਉਹਦੇ ਵਿੱਚ, ਹੈ ਨਾ। ਅਤੇ ਫਿਰ ਉਹਨੂੰ ਪੁਣ ਕੇ ਨਾ, ਅਤੇ ਉਹ ਤੁਸੀਂ 2 ਚਮਚੇ ਲੈ ਲਿਆ ਕਰਨਾ, ਜਿਨ੍ਹਾਂ ਦੀ ਆਹ ਸ਼ੂਗਰ ਜਿਨ੍ਹਾਂ ਨੂੰ ਹੈਗੀ ਆ। ਅਤੇ ਬਾਕੀ ਵੈਸੇ ਵੀ ਉਹ ਕਈਆਂ ਚੀਜ਼ਾਂ ਲਈ ਬਹੁਤ ਵਧੀਆ ਵਾ। ਅਤੇ ਓਕੇ ਜੀ, ਥੈਂਕ ਯੂ ਤੁਹਾਡਾ ਟਾਈਮ ਜੀ, ਥੈਂਕ ਯੂ। ਕੋਈ ਨਹੀਂ, ਫਿਰ ਦੁਬਾਰਾ ਜਾ। ਥੈਂਕ ਯੂ, ਬਹੁਤ ਧੰਨਵਾਦ ਹੈ ਜੀ, ਬਹੁਤ ਧੰਨਵਾਦ ਜੀ। ਇਹਨਾਂ ਦਾ ਕੰਮ ਤੋਂ ਵੀ ਇਹ ਕਾਲ ਕਰਕੇ ਦੱਸਦੇ ਆ, ਬਹੁਤ ਚੀਜ਼ਾਂ ਵੈਸੇ ਦੱਸ ਗਏ ਆ,
ਤੁਸੀਂ ਨਹੀਂ ਲਿਖਵਾਈਆਂ ਤਾਂ ਤੁਸੀਂ ਦੁਬਾਰਾ ਵੀ ਐਤਵਾਰ ਨੂੰ ਸੁਣ ਸਕਦੇ ਹੋ। ਗੁਰਦੇਵ ਕੌਰ ਜੀ। ਸਤਿ ਸ੍ਰੀ ਅਕਾਲ ਬੇਟੇ। ਗੁਰਦੀਪ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਤਿ ਸ੍ਰੀ ਅਕਾਲ। ਜਿਹੜਾ ਕੰਬਾ ਸ਼ੁਰੂ ਹੋਇਆ ਨਾ ਉਹ ਸ਼ਰਾਬ ਵਾਲੇ ਦਾ, ਜਿਹਨੇ ਨੈਕਸਟ ਹੈਗੇ ਨਾ, ਮੇਰੇ ਪੰਜ ਦਾ ਹੀ ਹਾਲ ਹੋ ਗਿਆ ਸੀ ਉੱਥੇ ਇੰਡੀਆ। ਮੈਂ ਦੱਸਿਆ ਸੀ ਉਹਨੂੰ, ਜਿੰਨੇ ਵੀ ਡਰਾਈ ਫਰੂਟ ਹੈਗੇ ਨੇ ਸਾਰੇ ਕੁੱਟ ਕੇ ਫਰਾਈ ਕਰਕੇ ਤੂੰ ਉਹਨੂੰ ਥੋੜਾ ਆਟਾ ਪਾਉਣ। ਜਿਹੜਾ ਖੋਪਾ ਹੈ ਨਾ, ਜਿਵੇਂ ਮੈਂ ਦੱਸਿਆ ਸੀ, ਵਿੱਚ ਖਸਖਸ ਦਾ ਭਰ ਕੇ ਤੇ ਉਹਨੂੰ ਆਟਾ ਵਲੇਟ ਕੇ ਤੇ ਗੈਸ ਤੇ ਉਹਨੂੰ ਲਾਮਾ ਤੇ ਜਿਹੜੇ ਬਰਾਊਨ ਸੜਨ ਲੱਗੇਗਾ ਫਿਰ ਉਹ ਵਿੱਚੋਂ ਭੁੱਜ ਜਾਏਗਾ। ਉਹ ਵੀ ਪੀਸ ਕੇ ਰਗੜ ਕੇ ਵਿੱਚੇ ਪਾ ਕੇ ਜਿੰਨੇ ਵੀ ਨਕਸ ਪਾਉਂਦੇ ਨਾ ਉਹਨੂੰ ਤਾਕਤ ਦੀ ਚੀਜ਼ ਦਿਓ। ਇੱਕ ਉਹਨੂੰ ਜਿਹੜਾ ਗ੍ਰੀਨ ਆਪਣੇ ਰੈਡ ਸੇਬ ਨੇ ਆਪਣੇ ਲਾਲ, ਉਹਨੂੰ ਵੀ ਇੱਕ ਸੇਬ ਰੋਜ਼ ਦਾ ਕਾਲੀ ਮਰਚ ਨਮਕ ਲਾ ਕੇ ਦਿਓ ਤੇ 2 ਸੇਬ ਉਬਾਲ ਕੇ ਠੰਡੇ ਠੰਡੇ ਉਹਨੂੰ ਪੁਣ ਕੇ ਤੇ ਗਲ ਜਾਣ, ਬਿਲਕੁਲ ਗਲ ਕੇ ਮਹਿੰਦੀ ਹੋ ਜਾਣ ਤੇ ਉਹਨੂੰ ਫਿਰ ਪੁਣ ਕੇ ਨਿਚੋੜ ਕੇ ਕੱਪੜੇ ਨਾਲ ਉਹ ਉਹਨੂੰ ਪਿਆਉਣ। ਉਹਨੂੰ ਤਾਕਤ ਮਿਲੇਗੀ। ਉਹਨੂੰ ਤਾਕਤ ਚਾਹੀਦੀ। ਮੇਰੇ ਭਾਂਜੇ ਦਾ ਬਿਲਕੁਲ ਇਹੀ ਹਾਲ ਹੋ ਗਿਆ ਸੀ। ਮੈਂ ਉਹਨੂੰ ਸਿਰਫ ਆ ਦੱਸੀ ਉਹਦੀ ਵਾਈਫ ਨੂੰ ਵੀ ਇਸ ਤਰ੍ਹਾਂ ਸਾਰੇ ਨਕਸ ਪਾ ਕੇ ਇਹਨੂੰ ਪੰਜੀਰੀ ਖਵਾ, ਇਹਨੂੰ ਦੁੱਧ ਦੇ ਵਿੱਚ ਮਨੱਕੇ ਪਾ ਕੇ ਇਹਨੂੰ ਉਬਾਲ ਕੇ ਦੇ, ਜਾਂ ਰਾਤ ਭਿਓ ਕੇ ਸਵੇਰੇ ਪਾਣੀ ਪਿਆ। ਬਸ ਉਹ ਵਿਚਾਰੀ ਕਰਦੀ ਰਹੀ ਤੇ ਉਹ ਠੀਕ ਹੋ ਗਿਆ ਹੈ ਨਾ। ਤੇ ਉਹਨੂੰ ਇਹ ਜਿਹੜਾ ਸੁਣਦੇ ਪੈਣ ਜਿੰਨਾ ਮੈਂ ਦੱਸਿਆ ਦੱਸਣ। ਸੋਜ ਵਾਲੇ ਤੇ ਬੇਟੇ ਸੋਜ ਲਾਉਣੀ ਜੇ 5-6 ਮਨੱਕੇ ਦੁੱਧ 'ਚ ਉਬਾਲ ਕੇ ਸੌਂਫ ਲਾਚੀ ਪਾ ਕੇ ਉਹ ਖਾ ਲਿਆ ਕਰੋ, ਪੀ ਲਓ। ਤੇ ਕਾਲੀਆਂ ਮਿਰਚਾਂ ਨਿੰਬੂ ਦੀਆਂ 15 ਦਿਨ ਰੱਖ ਕੇ ਤੇ ਵਿੱਚ ਨਿੰਬੂ ਲੀਟਰ ਦੇ ਵਿੱਚ ਨਾ 200 ਗ੍ਰਾਮ ਪੈ ਜਾਂਦੀਆਂ ਨੇ। ਭਾਵੇਂ 5 ਸਾਲ ਪਏ ਰਹਿਣ ਬੇਟੇ, ਉਹਨਾਂ ਦਾ ਕੁਛ ਨਹੀਂ ਵਿਗੜਦਾ। ਉਹਨਾਂ ਨੂੰ 15 ਦਿਨਾਂ ਬਾਅਦ ਪਾਣੀ ਰਸ ਨਿਚੋੜ ਲਓ, ਛਾਵੇਂ ਸੁਕਾ ਕੇ 4 ਮਿਰਚਾਂ ਰੋਜ਼ ਖਾਇਆ ਕਰੋ, ਕੁਛ ਨਹੀਂ ਵਿਗੜਦਾ। 15 ਮਿੰਟਾਂ ਬਾਅਦ ਤੁਸੀਂ ਪਾਣੀ ਪੀ ਸਕਦੇ। ਨਾਲ ਐਵੇਂ ਸੁੱਕੀਆਂ ਖਾ ਲਈਆਂ, ਉਹਦਾ ਅਸਰ ਹੁੰਦਾ। ਐਵੇਂ ਥੋੜਾ ਪਾਣੀ ਘੁੱਟ ਭਰ ਲਿਆ, ਬਾਕੀ ਮਗਰੋਂ ਫਿਰ ਪੀ ਲਿਆ। ਤੇ ਜਿਹੜੇ ਤੁਸੀਂ ਕਹਿੰਦੇ ਜੇ ਨਾ ਵੀ ਕੌਡੀਆਂ ਵਾਲਾ ਨਿੰਬੂ ਵਾਲਾ, ਉਹਦੇ ਉੱਤੋਂ ਬੇਟੇ ਪਾਣੀ ਨਾ ਕੁਛ ਨਹੀਂ ਪੀਣਾ, ਕੁਛ ਨਹੀਂ ਹੁੰਦਾ। ਥੋੜੀ ਦੇਰ ਮੂੰਹ ਨੂੰ ਖੱਟਾ ਲੱਗੇਗਾ, ਉਹ 2 ਚਮਚੇ ਭਰ ਲੈਣ ਕਰਨਗੇ ਨਾ ਥੋੜੇ ਦਿਨਾਂ 'ਚ ਉਹਦੀ ਜਿਹੜੀ ਖਟਾਈ ਹੋਵੇਗੀ ਉਹਦੇ ਨਾਲ ਤਾਂ ਪੱਥਰੀਆਂ ਟੁੱਟਣੀਆਂ ਨੇ, ਉਹਦੇ ਨਾਲ ਪੱਥਰੀਆਂ ਟੁੱਟ ਜਾਣੀਆਂ। ਪਾਣੀ ਨਹੀਂ ਪੀਣਾ ਉਹਦੇ ਉੱਤੋਂ, ਭਾਵੇਂ ਕੁਛ ਵੀ ਹੋ ਜਾ, ਅੱਧੇ ਘੰਟੇ ਬਾਅਦ ਜੋ ਮਰਜ਼ੀ ਪੀ ਲੈਣ। ਜਿਹੜੇ ਨਾ ਇੱਕ ਮੈਂ ਨੁਕਸਾ ਮੈਂ ਵਰਤਿਆ ਸੀ, ਮੈਂ ਤੁਹਾਨੂੰ ਦੱਸਿਆ ਵੀ ਸੀ ਤੇ ਉਹ ਮੈਂ ਦੱਸਣੀ ਆ ਤੇ ਫਿਰ ਮੈਂ ਤੁਹਾਨੂੰ ਦੂਜਾ ਦੱਸਣੀ। ਥੋੜੇ ਲਿਖੇ ਨੇ, ਬਾਅਦ 'ਚ ਫਿਰ ਕਰ ਲਾਂਗੀ ਦੂਜਾ ਨੁਕਸਾ ਮੈਂ। ਅੱਛਾ, ਇੱਕ ਨਾ ਉਹਨਾਂ ਜਿਹੜੇ ਜਿੰਨਾ ਉਹ ਕਹਿੰਦੇ ਨਾ 40 ਸਾਲ ਦਾ ਮੁੰਡਾ ਗੁੱਸਾ ਚੜ੍ਹਦਾ ਬੋਲਦਾ ਹੈ ਤੇ ਦਿਮਾਗ ਇਸ ਤਰ੍ਹਾਂ ਤੇ ਡਿਪਰੈਸ਼ਨ ਜਿਵੇਂ ਕਿਵੇਂ, ਉਹਨਾਂ ਨੂੰ 7 ਦਿਨ ਆ 1 ਗਲਾਸ ਬਣਾ ਕੇ ਦੇਣ। ਉਸ ਤੋਂ ਪਿੱਛੇ ਮੈਂ ਇੱਕ ਨੁਕਸਾ ਹੋਰ ਦੱਸਾਂਗੀ, ਉਹ ਬਿਲਕੁਲ ਠੀਕ ਹੋ ਜਾਏਗਾ। ਫਿਰ ਅੱਜ ਇੱਕ ਦੱਸ ਦੇਣੀ ਆ, ਉਹ ਅਗਲੇ ਤਾਂ ਆਪਾਂ ਡਿਪਰੈਸ਼ਨ ਜੋ ਵੀ ਆਪਾਂ ਅਗਲੇ 2 ਵਾਰੀ ਦੱਸੇ ਨੇ, ਉਹ ਐਂ ਕਰਨ ਕੱਚੇ ਹਰੇ ਕੇਲੇ ਲੈ ਆਉਣ, ਬਿਲਕੁਲ ਕੱਚੇ ਹੀ ਹੋਣ, ਜਿਵੇਂ ਬਿਲਕੁਲ ਕੱਚੇ, ਉਹਨਾਂ ਨੂੰ ਕੁਛ ਨਾ ਲੱਗਾ ਹੋਵੇ, ਜਿਵੇਂ ਕੱਚੇ ਰੱਖੇ ਪਏ ਉਹ ਚੁੱਕ ਲਿਆਉਣ। 7 ਕੇਲੇ ਲੈ ਆਉਣ ਤੇ 1 ਪਾਈਨਐਪਲ ਅਨਾਨਾਸ ਜਿਹਨੂੰ ਆਪਾਂ ਬੋਲਦੇ ਉਹ ਲੈ ਆਉਣ। ਜਦੋਂ ਕੇਲੇ ਪੱਕ ਜਾਣਗੇ ਨਾ, ਪੱਕੇ ਹੋਣਗੇ, ਪੱਕਣ ਲੱਗ ਜਾਣਗੇ, 1 ਕੇਲੇ ਜੀ ਨਾ ਆਈਨਸ ਦਾ ਪੀਸ ਪਾ ਲਓ ਤੇ ਬਦਾਮਾਂ ਵਾਲਾ ਦੁੱਧ ਪਾ ਲਓ। ਮੈਂ ਤਾਂ ਨਹੀਂ, ਬਦਾਮ ਰਾਤ ਨੂੰ ਭਿਉਂ ਰੱਖੋ 5-4 ਗਿਣੀਆਂ, 5-7, ਸਵੇਰੇ ਰਗੜ ਕੇ ਨਾਲ ਤਾਜ਼ਾ ਹੀ ਬਣਾ ਲਓ ਬੋਤਲਾਂ ਵਾਲਾ ਲਿਆਉਣ ਨਾਲੋਂ। ਤਾਂ ਉਹ ਦੁੱਧ ਬਦਾਮਾਂ ਵਾਲਾ 1 ਗਲਾਸ ਦੁੱਧ ਪਾਉਣਾ ਹੈ ਤੇ ਕੇਲੇ ਜੀ ਨਾ ਆਪਣਾ ਪਾਈਨਐਪਲ ਦਾ ਪੀਸ ਪਾਉਣਾ ਤੇ ਕੇਲਾ ਪਾਉਣਾ 1। ਉਹਨੂੰ ਮੈਂਗੋ ਸ਼ੇਕ ਬਣਾ ਕੇ 1 ਚਮਚਾ ਸ਼ਹਿਦ ਘੋਲ ਕੇ ਉਹ ਦੁਪਹਿਰੇ ਪੀ ਲੈ ਜਾਂ ਸਵੇਰੇ ਪੀ ਲੈ ਤਾਂ 7 ਦਿਨ ਪੀਵੇ, ਤੁਸੀਂ ਵੇਖਣਾ ਉਹਦਾ ਗੁੱਸਾ ਗੱਸਾ ਜਿਹੜਾ ਬੋਲਦਾ ਬਾਲਦਾ ਨਾ, ਇਹ ਸਾਰਾ ਕੁਛ ਹੀ ਉਹਦਾ ਠੀਕ ਹੋ ਜਾਏਗਾ। ਦੇਖੋ ਭੈਣ ਜੀ, ਉਹ ਦਿਨ ਕਹਿੰਦੇ ਸੀ ਵੀ ਮੇਰਾ ਸਰੀਰ ਡਿੱਗਦਾ ਰਹਿੰਦਾ ਹੈ, ਥੋੜਾ ਜਿਹਾ ਖਾਇਆ ਪੀਆ ਕਰੋ। ਥੋੜੀ ਜਿਹੀ ਏਜ 40 ਸਾਲ ਦੇ ਉੱਤੇ ਲੰਘੋਗੇ ਤਾਂ ਤੁਸੀਂ ਕੋਈ ਨਾ ਕੁਛ ਆਪਣੇ ਸਰੀਰ ਨੂੰ ਸੰਭਾਲੋ, ਫਿਰ ਡਿੱਗਦਾ ਨਹੀਂ ਹੁੰਦਾ। ਇੱਕ ਤਾਂ ਇਸ ਤਰ੍ਹਾਂ ਕਰਨ, ਛੋਟਾ ਜਿਹਾ ਨੁਕਸਾ ਹੀ ਹੈ, ਫੁੱਲ ਮਖਾਣੇ ਫਰਾਈ ਕਰਕੇ ਨਾ ਥੋੜੇ ਜਿਹੇ ਘਿਓ 'ਚ, ਅਖਰੋਟ, ਬਦਾਮ, ਕੱਚੇ ਕਾਜੂ, ਇਹ 4 ਚੀਜ਼ਾਂ ਹੀ ਬਹੁਤ ਨੇ ਉਹਨਾਂ ਨੂੰ ਖਸਖਸ, ਉਹ ਪੀਸ ਕੇ ਰੱਖ ਲੈਣ। ਗਰਮ ਦੁੱਧ ਰਾਤੀ ਦੱਬ ਕੇ ਦੁੱਧ ਨੂੰ ਕਾਢਣ, ਪੀਣ ਲੱਗਿਆ 5-4 ਮਿੰਟ ਪਹਿਲਾਂ 1 ਚਮਚਾ ਭਰ ਕੇ ਰੋਜ਼ ਘੋਲ ਲੈਣ ਕਰ, ਕੁੱਟ ਕਰਕੇ ਪੀਣ, ਨਾਲੇ ਨੀਂਦ ਆਏਗੀ, ਨਾਲੇ ਸਰੀਰ ਦੀ ਟੁੱਟ ਭੱਜ ਜਿਹੜੀ ਨਾ ਉਹ ਠੀਕ ਹੋ ਜਾਏਗੀ। ਉਹ 5 ਗਿਰੀਆਂ ਬਦਾਮ ਦੀਆਂ ਪਾ ਲੈਣ ਕਰਨ ਸਵੇਰ ਦੇ ਟਾਈਮ ਤੇ 2 ਅਖਰੋਟ ਦੀਆਂ ਗਿਰੀਆਂ ਪਾ ਲੈਣ, 2 ਸਟ੍ਰਾਬੇਰੀ ਪਾ ਲੈਣ ਤੇ 10-12 ਦਾਣੇ ਪੀਲੀ ਸੌਗੀ ਦੇ ਧੋ ਸਵਾਰ ਕੇ ਨਾ ਕੱਚ ਦੇ ਗਲਾਸ 'ਚ ਭਿਉਂ ਕੇ ਰੱਖ ਦੇਣ। ਸਵੇਰੇ ਚੱਬ ਕੇ ਖਾ ਕੇ ਤੇ ਕੁੱਟ ਕਰਕੇ ਨਾ ਉਹ ਪਾਣੀ ਪੀ ਲੈਣ ਕਰਨ, ਉਹਦੇ ਨਾਲ ਬਹੁਤ ਫਰਕ ਪੈਂਦਾ ਇਹਦਾ। ਅਗਜ਼ੀਮੇ ਵਾਲਾ ਕਈ ਵਾਰੀ ਪੁੱਛਿਆ, ਤੁਸੀਂ ਵੀ ਦੱਸ ਦੇ। ਮੈਂ ਵੀ 1 ਮੁਸ਼ਕ ਕਪੂਰ ਕੋਕੋਨਟ ਤੇਲ ਦੇ ਮਾਲਸ਼ ਕਰ ਲੈਣ, 1 ਪਿੱਤ ਪਾਪੜਾ ਪੀ ਲੈਣ ਤਾਂ ਉਹਨਾਂ ਨੂੰ ਬਿਲਕੁਲ ਆਰਾਮ ਆ ਜਾਏਗਾ। ਉਹ ਪਿੱਛੇ ਕਹਿੰਦੇ ਸੀ ਨਾ ਗਲੇ ਦੀ ਆਵਾਜ਼ ਨਹੀਂ ਖੁੱਲਦੀ ਪਈ, ਅਸੀਂ ਕਰਨ 7 ਗਿਰੀਆਂ ਬਦਾਮਾਂ ਦੀਆਂ ਲੈ ਲੈਣ, 7 ਕਾਲੀ ਮਿਰਚ ਉਹਨੂੰ ਪੀਸ ਕੇ ਨਾ ਪਾਣੀ ਥੋੜਾ ਪਾ ਕੇ ਚਟਣੀ ਬਣਾ ਕੇ ਤੇ ਸ਼ਹਿਦ ਨਾਲ ਚੱਟ ਲੈਣ। 4 ਦਿਨ ਚੱਟਣਗੇ ਤਾਂ ਉਹਨਾਂ ਨੂੰ ਬਿਲਕੁਲ ਆਰਾਮ ਆ ਜਾਏਗਾ। ਤੇ ਮੈਂ ਵੀ ਅਗਲੇ ਨਹੀਂ, ਕਈ ਵਾਰੀ ਮੇਰਾ ਵੀ ਗਲਾ ਬੰਦ ਹੋ ਜਾਂਦਾ। ਤੇ ਇੱਕ ਮੈਂ ਰਾਣੀ ਨੂੰ ਕਹਾਂਗੀ ਭੂਰੀ ਮਿਰਚ ਲੈ ਲਓ ਦੁਕਾਨ ਤੋਂ, ਸੁਣ ਰਹੀ ਹੈ ਤਾਂ
ਭੂਰੀ ਮਿਰਚ ਲਿਆ ਕੇ ਉਹਨਾਂ ਨੂੰ ਪੀਸ ਲਓ, ਪੀਸ ਕੇ ਤੇ ਕੋਕੋ ਪਾਊਡਰ ਬਣਾ ਕੇ ਰੱਖ ਲਓ। ਇੱਕ ਚੁਟਕੀ ਲੈ ਕੇ ਵਿੱਚ ਕੋਕੋਨਟ ਤੇਲ ਪਾ ਕੇ ਪਤਲਾ ਜਿਹਾ ਕਰਕੇ ਉਸ ਬੰਦੇ ਨੂੰ ਸੀਜ਼ਰ ਵਾਲੇ ਨੂੰ ਲੰਮਾ ਪਾ ਕੇ ਤੇ ਨੱਕ ਦੇ 2-2 ਬੂੰਦਾਂ ਰੋਜ਼ ਉਹਦੇ ਪਾਉਣ, ਜਿਹਨੂੰ ਜਿਹੜਾ ਉਹਨੂੰ ਕਹਿੰਦੇ ਨੇ ਵੀ ਸੀਜ਼ਰ ਦਾ ਦੌਰਾ ਪੈ ਜਾਂਦਾ। ਤੇ ਉਹਦੇ ਨਾਲ ਜੀ ਸਾਹ, ਜਦੋਂ ਵੀ ਕਿਸੇ ਦਾ ਸਾਹ ਸੁੱਕੇ, ਭਾਵੇਂ ਮੇਰਾ ਵੀ ਹੋਵੇ ਤੁਹਾਡਾ ਕਿਸੇ ਦਾ ਵੀ ਹੋਵੇ, ਤੁਸੀਂ ਥੋੜਾ ਜਿਹਾ ਹੀ ਕਰਿਆ ਕਰੋ, ਹਲਦੀ ਸੁੰਡ ਤੇ ਕਾਲੀ ਮਿਰਚ ਪੀਸ ਕੇ ਤੇ ਸ਼ਹਿਦ ਨਾਲ ਚੱਟ ਜਾਂ ਕੋਸੇ ਪਾਣੀ ਨਾਲ ਲੈ ਲਓ ਤੇ ਤੁਹਾਡਾ ਜਿਹੜੇ ਸਾਹ ਰੁਕ ਜਾਂਦਾ, ਕਈ ਵਾਰ ਔਖਾ ਬੰਦਾ ਹੋ ਜਾਂਦਾ ਨਾ, ਇਹਦੇ ਨਾਲ ਬਿਲਕੁਲ ਠੀਕ ਹੋ ਜਾਂਦਾ। ਤੇ ਇੱਕ ਮੈਂ ਤੁਹਾਨੂੰ ਹੁਣ ਦੱਸਣ ਲੱਗੀ ਸਾਂ, ਉਹਨਾਂ ਨੇ ਕਿਹਾ ਸੀ, ਬਾਕੀ ਮੈਂ ਫਿਰ ਦੁਬਾਰਾ ਮਿਲਾਵਾਂਗੀ। ਉਹ ਲੂਪਸ ਵਾਲਿਆਂ ਨੂੰ ਮੈਂ ਕਿੰਨਾ ਚਿਰ ਲਾ ਕੇ ਸਾਰਾ ਨੁਕਸਾ ਦੱਸਿਆ ਸੀ, ਉਹ ਕਹਿੰਦੇ ਸਾਡਾ ਰੇਡੀਓ ਖਰਾਬ ਹੈ। ਇੱਕ ਤਾਂ ਉਹਨਾਂ ਨੂੰ ਮੈਂ ਦੱਸਾਂਗੀ, ਪੀੜਾਂ ਦਰਦਾਂ ਬੇਟੇ ਇੱਕੋ ਹੀ ਹੁੰਦੀਆਂ ਨੇ, ਆਪਣਾ ਸਰੀਰ ਵੀ ਇੱਕੋ, ਹੱਡੀਆਂ ਇੱਕੋ ਨੇ, ਸਭ ਕੁਛ ਹੈ। ਦਰਦਾਂ ਇੱਕੋ ਹੀ ਨੇ, ਰੀਹ ਦੀ ਹੋਰ ਹੁੰਦੀ ਹੈ, ਗੰਠੀਆਂ ਦੀ ਹੋਰ ਹੁੰਦੀ ਹੈ, ਜੋੜਾਂ ਦੀ ਦਰਦ ਹੋਰ ਹੁੰਦੀ ਹੈ, ਲੂਪਸ ਦੀ ਇਹ ਹੁੰਦੀ ਹੈ। ਸਾਡੀ ਉੱਥੇ ਇੱਕ ਦੋ ਨੇ ਹੋਈ ਜਿਹੜੀ ਮੈਂ ਅੱਖਾਂ ਵੇਖਿਆ ਸੀ, ਸਾਰੀ ਜਿਹੜੀ ਹੈ ਨਾ ਗਰੀਸ ਸੁੱਕ ਜਾਂਦੀ, ਚਰਬੀ ਸੁੱਕ ਜਾਂਦੀ ਹੈ, ਹੱਡੀਆਂ ਸੁੱਕਣ ਲੱਗ ਜਾਣਗੀਆਂ। ਫਿਰ ਜਿਵੇਂ ਜਿਵੇਂ ਸੁੱਕਣਗੀਆਂ ਉਵੇਂ ਚੀਸਾਂ ਤਰਾਟਾਂ ਪੈਣਗੀਆਂ ਤੇ ਬੰਦੇ ਦੀ ਚਕਾਟੇ ਨਿਕਲਦੇ ਨੇ। ਇਹ ਬੜੀ ਮਾੜੀ ਚੀਜ਼ ਹੈ। ਤੇ ਇੱਕ ਤਾਂ ਹੀ ਕਰਨਾ, ਕੱਚੀ ਹਲਦੀ ਲਿਆ ਕੇ 200-300 ਗ੍ਰਾਮ ਲੈ ਆਉਣ, 400 ਗ੍ਰਾਮ ਲੈ ਆਉਣ ਤੇ ਉਹਨੂੰ ਧੋ ਸਵਾਰ ਕੇ ਛਿੱਲ ਕੇ ਨਾ, ਧੋ ਸਵਾਰ ਕੇ ਕੱਦੂਕਸ ਕਰ ਲੈਣ। ਉਹਨੂੰ ਧੁੱਪੇ ਰੱਖ ਦੇਣਗੇ, ਥੋੜੀ ਜਿਹੀ ਸੁਕਾਤੀ ਹੋ ਜਾਏਗੀ ਤਾਂ ਉਹਨੂੰ ਪੀਸ ਲੈਣ, ਪੀਸ ਕੇ ਤੇ ਉਹਨੂੰ ਘਿਓ 'ਚ ਭੁੰਨ ਕੇ ਬਰਾਊਨ ਕਰ ਲੈਣ। ਤੇ ਆਟਾ ਜ਼ਿਆਦਾ ਨਹੀਂ ਪਾਉਣਾ, ਪੌੜ ਤੋਂ ਘੱਟ ਪਾਉਣਾ, ਉਹ ਘਿਓ 'ਚ ਭੁੰਨ ਕੇ ਬਰਾਊਨ ਕਰਕੇ ਉਹਨੂੰ ਮਿਕਸ ਕਰ ਲੈਣ। ਜਿੰਨੇ ਡਰਾਈ ਫਰੂਟ ਹੈਗੇ ਨੇ ਸਾਰੇ ਤਲ ਕੇ ਨਾ ਥੋੜ੍ਹੇ ਥੋੜ੍ਹੇ ਭੁੰਨ ਕੇ, ਜਿਵੇਂ ਮੈਂ ਦੱਸ ਨਹੀਂ, ਕੁੱਟ ਕੇ ਵਿੱਚ ਪਾ ਦੇਣ। ਜੇ ਮੋਟੀ ਖੰਡ ਤੇ ਪਾਊਡਰ ਬਣਾ ਕੇ ਪਾ ਲਓ, ਜੇ ਸ਼ੱਕਰ ਪਾਉਣੀ ਤੇ ਗਰਮ ਗਰਮ ਆਟੇ ਭੁੱਜਦੇ ਪਹਿਲੋਂ ਪਾ ਲਓ। ਇੱਕ ਤਾਂ ਉਹ ਖਾਣ ਜ਼ਰੂਰ ਹੈ, ਜਿਹੜੇ ਲੂਪਸ ਵਾਲੇ ਨੇ ਜਾਂ ਦਰਦਾਂ ਵਾਲੇ, ਦੂਜਿਆਂ ਵਾਸਤੇ ਵੀ ਠੀਕ ਹੈਗੀ ਹੈ। ਇੱਕ ਮੈਂ ਉਹਦਾ ਉਹ ਸਾਰੇ ਨੈਕਸਟ ਦੇ ਵਿੱਚ ਆ ਗਏ ਨਾ, ਹਲਦੀ ਦੇ ਉੱਧਰ ਨਹੀਂ ਪਾਉਣੇ। ਸਾਲਮ ਪੰਜਾ ਜ਼ਰੂਰ ਖਾਣ ਕਰ, ਸਾਲਮ ਪੰਜਾ, ਸਫੈਦ ਮੁਸਲੀ, ਪਿੱਪਲ ਲਾਖ ਜਿਹੜੀ ਨਾ ਕੁਛ ਨਹੀਂ ਵਿਗੜਦਾ। 25-25 ਗ੍ਰਾਮ ਪੀਸ ਲਓ। ਇੱਕ ਚੁਟਕੀ ਥੋੜੀ ਜਿਹੀ, ਅੱਧਾ ਤੋਂ ਅੱਧਾ ਤੀਜਾ ਹਿੱਸਾ ਚਮਚੇ ਦਾ ਥੋੜਾ ਜਿਹਾ ਘਿਓ ਪਾ ਕੇ ਤੇ ਉਹ ਤੁਸੀਂ ਖਾ ਲਿਓ। ਉੱਤੋਂ ਗਰਮ ਦੁੱਧ ਪੀ ਲਓ ਤੇ ਇਹਦਾ ਦਰਦਾਂ ਨੂੰ ਬਹੁਤ ਹਟਦੀ। ਮੈਂ ਤਾਂ ਆਪ ਗੋਡਿਆਂ ਗਾਡਿਆਂ ਤੋਂ ਖਾ ਲੈਂਦੀ ਸੀ, ਹੁਣ ਮੈਨੂੰ ਕੁਛ ਨਹੀਂ ਹੈਗਾ। ਇੱਕ ਚੂਨਾ ਕਣਕ ਵਾਲਾ ਜਿਹੜਾ ਨਾ, ਆਪਣਾ ਪਾਣ ਵਾਲਾ ਚੂਨਾ, ਕਣਕ ਦੇ ਦਾਣੇ ਜਿੰਨਾ, ਥੋੜੇ ਦਹੀਂ 'ਚ ਘੋਲ ਕੇ ਖਾਇਆ ਕਰੋ, ਪਾਣੀ ਨਾਲ ਨਾ ਲਿਆ ਕਰੋ। ਪਾਣੀ ਨਾਲ ਨਹੀਂ ਫਰਕ ਪੈਂਦਾ ਹੁੰਦਾ ਜਿੰਨਾ ਹੁੰਦਾ। ਜਿੰਨਾ ਵੀ ਉਹਨਾਂ ਦੇ ਜੇ ਮਰੰਗੇ ਦੇ ਦਰਖਤ ਹੋਣ ਨਾ, ਰੋਜ਼ ਦੇ ਪੱਤੇ ਤੋੜ ਕੇ ਤੇ 5-7 ਖਾ ਲੈਣ ਤੇ ਚਾਹ 'ਚ ਉਬਾਲ ਕੇ ਪੀ ਲੈਣ ਤੇ ਉਹਦੀਆਂ ਫਲੀਆਂ ਦਾ ਅਚਾਰ ਖਾ ਲੈਣ ਤੇ ਜਿਹੜੀਆਂ ਉਹਦੇ ਫੁੱਲ ਨੇ ਉਹਦੀ ਸਬਜ਼ੀ ਬਣਾ ਕੇ ਖਾ ਲੈਣ ਤੇ ਲੂਪਸ ਲਾਪਸ ਜਿਹੜੀ ਹੈਗੀ ਹੈ ਸਾਰੀ ਖਤਮ ਹੋ ਜਾਂਦੀ ਹੈ। ਤਾਂ ਐਵੇਂ ਆਪਾਂ ਨੂੰ ਉਹ ਹੀ ਹੁੰਦਾ ਹੈ ਵੀ ਜਿਵੇਂ ਵੀ ਦਰਦਾਂ ਜਿਹੜੀਆਂ ਹਟ ਜਾਂਦੀਆਂ ਨੇ ਇਹਦੀਆਂ। ਇਹ ਤਾਂ ਲੂਪਸ ਵਾਲੀ ਮੈਂ ਦੱਸ ਦਿੱਤੀ ਹੈ ਜਿਨ੍ਹਾਂ ਨੂੰ ਸੀ। ਬਾਕੀ ਇਹ ਹੈਗਾ ਵੀ ਔਲੇ ਦਾ ਉਹ ਕਰਨਾ ਹੈ। ਮੈਂ ਤੁਹਾਨੂੰ ਦੁਬਾਰਾ ਫੋਨ ਫਿਰ ਮਿਲਾਣੀ, ਮੇਰੀ ਕਾਲ ਆ ਗਈ ਵਿੱਚ। ਠੀਕ ਹੈ, ਥੈਂਕ ਯੂ ਬਹੁਤ ਧੰਨਵਾਦ ਜੀ। ਤੇ ਤੁਸੀਂ ਕਾਲ ਕਰ ਸਕਦੇ ਹੋ 4082725200। ਗੁਰਦੇਵ ਕੌਰ ਜੀ, ਗੁਰਦੇਵ ਕੌਰ ਜੀ, ਹਾਂਜੀ ਕੀ ਪੁੱਛਣਾ ਜੀ? ਹਾਂਜੀ ਹੈਲੋ, ਹਾਂਜੀ 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 ਗੁਰਦੇਵ ਕੌਰ ਬੋਲਦੀ ਹਾਂ ਮੈਂ। ਹਾਂਜੀ ਗੁਰਦੇਵ ਕੌਰ, ਉਹ ਏਦਾਂ ਜੀ ਵੀ 50 ਸਾਲ ਦੀ ਕੁੜੀ ਆ, ਉਹਦੇ ਮਤਲਬ ਦੰਦ ਦਾੜ ਦੁਖਦੀ ਆ, ਵਿੱਚ ਖੋੜ ਲੱਗਦੀ ਆ। ਅੱਛਾ ਜੀ, ਤੇ ਉਹਦਾ ਕੋਈ ਹੋਮ ਰੈਮਡੀ ਦੱਸਿਓ ਕੋਈ। ਜ਼ਰੂਰ ਸੁਣਦੇ ਰਹੋ ਜੀ। ਅੱਛਾ ਜੀ, ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੇ ਸਾਡੇ ਹਰਮਿੰਦਰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਵੀ ਦਾੜਾਂ ਬਾਰੇ ਪੁੱਛਣਾ ਸੀਗਾ ਤੇ ਮੈਨੂੰ ਕਿਸੇ ਨੇ ਦੱਸਿਆ ਕਿ ਫਟਕਰੀ ਦੀ ਕਰੋੜੀ ਕਰੋ, ਮੈਂ ਉਹ ਵੀ ਕੀਤੀ, ਲੌਂਗਾਂ ਦਾ ਤੇਲ ਯੂਜ਼ ਕੀਤਾ, ਬਟ ਮੇਰੇ ਦਰਦ ਬਹੁਤ ਹੁੰਦੀ ਆ। ਮੇਰੀ ਅਪਾਇੰਟਮੈਂਟ ਡਾਕਟਰ ਨੇ ਡਿਲੇ ਕਰ ਦਿੱਤੀ ਜਿੱਦਾਂ, ਤੇ ਪਰ ਮੈਨੂੰ ਕੋਈ ਹੋਮ ਰੈਮਡੀ ਹੈਗੀ ਤਾਂ ਪਲੀਜ਼ ਦੱਸਿਓ ਜ਼ਰੂਰ। ਜ਼ਰੂਰ ਪੁੱਛਦੇ ਹਾਂ ਜੀ, ਸੁਣਦੇ ਰਹੋ, ਸ਼ਾਇਦ ਕੋਈ ਹੋਰ ਦੱਸਦਾ ਅੱਜ। ਹਾਂਜੀ ਸਤਿ ਸ਼੍ਰੀ ਅਕਾਲ। ਹਰਮਿੰਦਰ ਸਤਿ ਸ਼੍ਰੀ ਅਕਾਲ। ਭੁਪਿੰਦਰ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਬਹੁਤ ਪਰਉਪਕਾਰ ਦਾ ਕੰਮ ਕਰਦੇ ਹੋ। ਮੇਰੇ ਇੱਕ ਦੋ ਸਵਾਲ ਨੇ। ਤੇ ਇੱਕ ਤਾਂ ਮਾਲ ਕੰਗਣੀ ਦਾ ਤੇਲ ਮੈਂ ਪੁੱਛਣਾ ਸੀ ਵੀ ਕਾਹਦੇ ਵਾਸਤੇ ਮੈਂ ਮੰਗਾਇਆ ਸੀਗਾ, ਵੀ ਕਾਹਦੇ ਵਾਸਤੇ ਵਰਤੀ ਦਾ। ਤੇ ਦੂਜਾ, ਇੱਕ ਮਿਸਿਜ ਨੂੰ ਗਲਾ ਤੇ ਜ਼ੁਕਾਮ ਜਿਹਾ ਬਹੁਤ ਆ, ਕਿੰਨੇ ਦਿਨ ਹੋ ਗਏ, ਮਤਲਬ ਕਾਫੀ ਕੁਝ ਖਾਧਾ ਉਹਨਾਂ ਨੇ, ਉਹ ਠੀਕ ਨਹੀਂ ਹੋਇਆ। ਫੁਆਰਾ ਵੀ ਬਹੁਤ ਜ਼ਿਆਦਾ ਤਾਂ ਹੁਣ। ਹਾਂਜੀ, ਗਲਾ ਤੇ ਜ਼ੁਕਾਮ ਜਿਹਾ ਬਹੁਤ ਹੀ ਆ। ਠੀਕ ਹੈ ਜੀ, ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬੱਚੋ ਐਤਕੀ ਆ ਜਿਹੜਾ ਗਲਾ ਜ਼ੁਕਾਮ ਆ ਨਾ, ਇਹਦਾ ਫੁਆਰਾ ਬਹੁਤ ਹੈਗਾ, ਇਹ ਬਹੁਤ ਆ ਲੋਕਾਂ ਨੂੰ। ਇਹ ਤੋਂ ਕੋਸ਼ਿਸ਼ ਕਰੋ ਆਪਣੀਆਂ ਹੋਮ ਰੈਮਡੀਜ਼, ਕਾੜੇ ਕੂੜੇ ਪੀਣ ਦੀ। ਬਾਹਰੋਂ ਵੀ ਇਸ ਵੇਲੇ ਬਹੁਤ ਹੋ ਰਿਹਾ, ਮੌਸਮ ਵੀ ਚੇਂਜ ਆ, ਮੌਸਮ ਵੀ ਥੋੜ੍ਹਾ ਡਿਫਰੈਂਟ ਹੀ ਆ ਪਹਿਲਾਂ ਨਾਲੋਂ, ਸੋ ਉਹਦਾ ਜ਼ਰੂਰ ਖਿਆਲ ਰੱਖੋ। ਰਣਜੀਤ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਇੱਕ ਤਾਂ ਮੈਂ ਪੁੱਛਣਾ ਸੀਗਾ, ਜਿਹੜਾ ਕੱਪ ਵਾਲਾ ਬਣਾਉਂਦੇ ਆ ਹਨਾ,
ਤੇ ਹਾਂਜੀ ਅਦਰਕ ਲਸਣ ਪਾ ਕੇ ਉਹ ਨਿੰਬੂ ਵਗੈਰਾ। ਕੋਈ ਨਹੀਂ ਦੱਸ ਦਿੰਦੇ ਅੱਜ। ਨਹੀਂ ਜੀ, ਮੈਂ ਉਹ ਬਣਾਇਆ ਸੀਗਾ। ਅੱਛਾ ਠੀਕ ਆ। ਹਾਂਜੀ ਬਣਾ ਲਿਆ, ਪਰ ਉਹ ਨਾ ਮੈਂ ਫਰੈਸ਼ ਕੱਢਿਆ ਸਾਰਾ ਕੁਛ, ਪਰ ਉਹ ਬਣਾਉਣ ਤੋਂ ਹਰਾ ਹਰਾ ਜਿਹਾ ਹੋ ਗਿਆ, ਰੰਗ ਚੇਂਜ ਹੋ ਗਿਆ। ਕੋਈ ਨਹੀਂ, ਉਹ ਨਾਰਮਲੀ ਕੋਈ ਪ੍ਰੋਬਲਮ ਤਾਂ ਨਹੀਂ ਉਹਦੇ ਵਿੱਚ? ਨਹੀਂ। ਉਹ ਜਿਹੜਾ ਲਸਣ ਦਾ ਬਾਅਦ ਦੇ ਵਿੱਚ ਬਚਿਆ ਸੀਗਾ, ਉਹ ਜਿਹੜਾ ਰੱਬ ਦੇ ਮੋਹਰੇ ਨਿਕਲਦਾ, ਉਹ ਵੀ ਹਰਾ ਹਰਾ ਹੋ ਗਿਆ। ਤੇ ਉਹ ਮੇਰਾ ਜਿਹੜਾ ਬਣਾਇਆ ਸੀ ਮੈਂ, ਉਹ ਵੀ ਸਾਰਾ ਹਰਾ ਹਰਾ ਹੋ ਗਿਆ ਰਿੰਨਣ ਤੋਂ ਬਾਅਦ। ਹੋ ਜਾਂਦਾ ਰੰਗ ਬਦਲ। ਹਾਂਜੀ, ਪਰ ਅੱਗੇ ਮੈਂ ਬਣਾਇਆ ਸੀ ਉਹਦੇ ਨਹੀਂ ਸੀ ਹੋਇਆ। ਕੀ ਪਤਾ ਨਹੀਂ ਇਹ ਜਿਹੜੇ ਲਸਣ ਤਾਂ ਆ ਨਾ ਆਪਾਂ ਲੈ ਕੇ ਆਉਂਦੇ ਆ, ਉਹਦੇ ਤੇ ਡਿਪੈਂਡ ਆ। ਕਈਆਂ ਦਾ ਹੋ ਜਾਂਦਾ, ਕਈਆਂ ਦਾ ਨਹੀਂ ਹੁੰਦਾ। ਹਾਂਜੀ, ਮੈਂ ਤਾਂ ਲਸਣ ਵਿੱਚ ਦਾ ਫਰੈਸ਼ ਛਿੱਲ ਕੇ ਹਨਾ ਉਹਦਾ ਹੀ ਕੱਢਿਆ। ਤੇ ਹਾਂਜੀ, ਤੇ ਇੱਕ ਮੈਂ ਪੁੱਛਣਾ ਆ ਵੀ ਜਿਹੜਾ ਬੇਸਣ ਬਣਾਈ ਦਾ ਫਟਕੜੀ ਵਾਲਾ, ਹਾਂਜੀ, ਉਹ ਜਿਹੜਾ ਘਿਓ ਕਾੜ ਕੇ ਫਟਕੜੀ ਵਾਲਾ ਹੁੰਦਾ, ਉਹਦੇ ਵਿੱਚ ਵੀ ਆਪਾਂ ਬੇਸਣ ਭੁੰਨ ਸਕਦੇ ਆ ਕਿ ਦੂਜੇ ਘਿਓ 'ਚ ਹੀ ਭੁੰਨਣਾ ਆ? ਦੂਜੇ 'ਚ ਹੀ ਭੁੰਨਦੇ ਆ, ਕਿਉਂਕਿ ਦੂਜੇ ਦੇ ਵਿੱਚ ਜਦੋਂ ਆਪਾਂ ਭੁੰਨਦੇ ਆ ਤੇ ਉਹ ਘਿਓ ਘੱਟ ਰਹਿ ਜਾਂਦਾ ਭੁੰਨਣੇ ਦੇ ਲਈ। ਤਾਂ ਕਿ ਹੋਰ ਪਾ ਲਓ, ਕੋਈ ਜ਼ਰੂਰੀ ਥੋੜੀ ਆ ਕਿ ਜਿੰਨਾ ਘਿਓ ਉਨਾ ਹੀ ਪਾਉਣਾ ਆ। ਹਾਂਜੀ, ਜਾਂ ਫਿਰ ਸੁੱਕਾ ਬੇਸਣ ਭੁੰਨ ਕੇ ਪਾ ਸਕਦੇ ਆ ਆਪਾਂ, ਪਹਿਲਾਂ ਤੇ ਘਿਓ ਰਲਾਈਏ। ਮਤਲਬ ਉਹਦੇ ਉਸ ਘਿਓ 'ਚ ਨਹੀਂ ਭੁੰਨ ਸਕਦੇ? ਪੁੱਛ ਲੈਣੇ, ਉਹ 'ਚ ਨਹੀਂ ਭੁੰਨਦੇ ਹੁੰਦੇ, ਆਪਾਂ ਪੁੱਛ ਲੈਣੇ ਵੈਸੇ। ਹਾਂਜੀ, ਅੱਜ ਪੁੱਛ ਲਓ ਜੀ, ਕਿਸੇ ਨੂੰ ਪਤਾ ਹੋਵੇ। ਥੈਂਕ ਯੂ ਜੀ। ਹਾਂਜੀ, ਤੇ ਤੀਜਾ ਮੇਰਾ ਕੁਐਸਚਨ ਸੀਗਾ, ਜਿਹੜਾ ਚਮਨਪ੍ਰਾਸ਼ ਹੁੰਦਾ ਉਹ ਕਾਹਦੇ ਲਈ ਖਾਈਦਾ ਆ? ਕਿਹੜੀ ਚੀਜ਼ ਫਾਇਦੇ ਹੁੰਦੀ? ਹਾਂਜੀ, ਥੈਂਕ ਯੂ ਭੈਣ ਜੀ। ਥੈਂਕ ਯੂ ਜੀ। ਉਹ ਵੀ ਦੱਸ ਜਾਓ ਜੀ ਜੇ ਕਿਸੇ ਨੂੰ ਪਤਾ ਹੋਇਆ। ਬਲਵਿੰਦਰ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਪੁੱਛਣਾ ਹੈ ਕਿ ਮੇਰਾ ਬੇਟਾ ਹੈ, ਉਹ 22 ਸਾਲ ਦਾ ਹੈ, ਤੇ ਜਿੱਦਾਂ ਮਰਵਾਨਾ ਬਹੁਤ ਜ਼ਿਆਦਾ ਕਰਦਾ ਰਹਿੰਦਾ, ਸਮੋਕ। ਹਾਂ ਠੀਕ ਹੈ, ਉਹਦੀ ਆਦਤ ਛਡਾਉਣੀ ਚਾਹੁੰਦੇ ਆ। ਹਾਂਜੀ, ਉਹਦੀ ਆਦਤ ਛਡਾਉਣੀ, ਤੇ ਕੀ ਉਹਨੂੰ ਦਿੱਤਾ ਜਾਵੇ ਜਿਹਦੇ ਨਾਲ ਉਹ ਬਿਲਕੁਲ ਨਾ ਖਾ ਚੱਲ ਜਾਏ ਉਹਦੀ? ਠੀਕ ਹੈ ਭੈਣ ਜੀ, ਠੀਕ ਹੈ, ਪੁੱਛ ਲੈਣ। ਮਰਵਾਨੇ ਤੋਂ ਭੰਗ ਤੋਂ ਭਾਣਖਾ ਕਿਵੇਂ ਜਾਵੇ? ਜੇ ਕਿਸੇ ਨੂੰ ਪਤਾ ਤੇ ਪਲੀਜ਼ ਜ਼ਰੂਰ ਸ਼ੇਅਰ ਕਰਿਓ। 4082725200। ਗੁਰਨਾਮ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਤੇ ਮੇਰੇ ਮੰਮੀ ਹੈਗੇ ਜੀ, ਉਹਨਾਂ ਦੀ ਉਮਰ 80 ਸਾਲ ਦੇ ਲਾਗੇ ਹੈਗੀ ਹੈ, ਅਤੇ ਉਹ ਨਾ ਉਹਨਾਂ ਨੂੰ BP ਵੀ ਹੈਗਾ, BP ਵੀ ਤਾਂ ਦਵਾਈ ਖਾਂਦੇ ਆ, ਅਤੇ ਸ਼ੂਗਰ ਵੀ ਆ, ਇੰਸੂਲਿਨ ਲੈਂਦੇ ਆ। ਪਰ ਜਦੋਂ ਵੀ ਕਿਤੇ ਨਾ ਉੱਠ ਕੇ ਖੜ੍ਹਦੇ, ਲੰਮੇ ਪਏ ਹੁੰਦੇ, ਖੜ੍ਹਦੇ ਆ ਅਤੇ ਉਹਨਾਂ ਨੂੰ ਚੱਕਰ ਆਉਂਦੇ ਆ, ਅਤੇ ਜਾਂ ਥੱਲੇ ਝੁਕਣ ਉਦੋਂ ਉਹਨਾਂ ਨੂੰ ਸਿਰ ਚੱਕਰ ਆਉਂਦਾ। ਅਤੇ ਇਹਦੇ ਵਾਸਤੇ ਕੋਈ ਹੋਮ ਰੈਮਡੀ ਹੋਵੇ, ਕਿਸੇ ਨੂੰ ਪਤਾ ਹੋਵੇ ਕਿੱਦਾਂ? ਉਹਨਾਂ ਨੂੰ BP ਜ਼ਿਆਦਾ ਕਰਕੇ ਚੱਕਰ ਆਉਂਦਾ ਜਾਂ ਉੱਦਾਂ ਆਉਂਦਾ ਨਾਰਮਲੀ? BP ਤਾਂ ਠੀਕ ਨਾਰਮਲ ਹੀ ਆ, ਜਿੱਦਾਂ ਮਾੜਾ ਜਿਹਾ ਕਿਤੇ ਝੁਕਿਆ ਵੀ ਹੈ ਨਾ ਅਤੇ ਉੱਦਾਂ ਚੱਕਰ ਆਉਂਦਾ। ਜਦੋਂ ਲੰਮੇ ਪੈ ਕੇ ਉੱਠਦੇ ਆ ਅਤੇ ਉਦੋਂ ਵੀ ਚੱਕਰ ਆਉਂਦੇ। ਠੀਕ ਆ। ਹਾਂਜੀ, ਜਦੋਂ ਥੱਲੇ ਮਾੜਾ ਝੁਕੇ ਵੀ ਆ, ਜਿੱਦਾਂ ਨਾ ਸਿਰ ਹੁਣ ਚਕਰਾਉਣ ਲੱਗਾ ਮੇਰਾ, ਇੱਦਾਂ ਲੱਗਦਾ। ਠੀਕ ਆ, ਆਪਾਂ ਪੁੱਛ ਲੈਂਦੇ। ਠੀਕ ਆ। ਪਹਿਲਾਂ ਤਾਂ ਜਿਹਨਾਂ ਨੂੰ ਇੱਦਾਂ ਚੱਕਰ ਆਉਂਦਾ ਨਾ, ਇੱਕਦਮ ਨਾ ਉੱਠਿਆ ਕਰੋ, ਤੁਸੀਂ ਬੈਠ ਜਾਇਆ ਕਰੋ ਕਿ ਦੇਰ, ਵੈਸੇ ਫੜ ਕੇ ਖੜੇ ਹੋਵੋ। ਕਈ ਵਾਰੀ ਉਹ ਕਹਿ ਦਿੰਦੇ ਨਾ ਕ੍ਰਿਸਟਲ ਵਾਟਰ ਕੰਨਾਂ ਦੇ ਪਿੱਛੇ, ਉਹ ਹਿੱਲਿਆ, ਉਹਦੀਆਂ ਐਕਸਰਸਾਈਜ਼ ਹੁੰਦੀਆਂ ਜੇ ਕੋਈ ਦੱਸਦਾ। ਕੁਲਵਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਤੁਹਾਨੂੰ ਪੁੱਛਣਾ ਸੀ ਨਾ, ਲਾਸਟ ਵੀਕ ਤੁਸੀਂ ਦੱਸਿਆ ਸੀਗਾ ਜਿਹੜਾ ਸਿਰ ਦਾ ਉਹ ਕੀ ਹੁੰਦਾ, ਜਿਹੜਾ ਸਿਰ ਨੂੰ ਕਹਿੰਦੇ ਸਿਰ 'ਤੇ ਸੱਟ ਵੱਜ ਜਾਂਦੀ ਕਈ ਵਾਰੀ, ਉਹ ਕੀ ਉਹਨੂੰ ਕਹਿ ਦਿੰਦੇ? ਨਹੀਂ ਹੋਇਆ ਕੀ ਆ, ਤੁਸੀਂ ਉਹ ਐਕਸਪਲੇਨ ਕਰ ਦਿਓ। ਹਾਂਜੀ, ਉਹਨੇ ਜਿੱਦਾਂ ਨਾ ਕੋਈ ਡਾਕਟਰ ਤੋਂ ਰੌਂਗ ਟੀਕਾ ਲੱਗ ਗਿਆ ਸੀਗਾ, ਕਿਉਂਕਿ ਉਹਦੇ ਐਮਰਜੈਂਸੀ 'ਚੋਂ ਆਈ ਆ ਵੀ ਉਹਦੇ ਬ੍ਰੇਨ 'ਤੇ ਥੋੜ੍ਹਾ ਜਿਹਾ ਫਾਲਟ ਆ, ਜਿੱਦਾਂ ਸੈੱਲ ਦੇ ਵਿੱਚ, ਹੈ ਨਾ। ਅੱਛਾ। ਹਾਂ, ਕਈ ਵਾਰੀ ਉਹ ਦੂਜੇ ਚੌਥੇ ਦਿਨ ਉਹ ਸਿਰ ਜਿੱਦਾਂ ਜਾਂ ਉੱਠਦੀ ਜਿਹੜੇ ਸਿਰ ਵੱਜਣ ਲੱਗ ਪੈਂਦਾ, ਬਹੁਤ ਨਰਵਸ ਜਿਹੀ ਹੋ ਜਾਂਦੀ ਆ ਫਿਰ। ਹਾਂਜੀ, ਉਹ ਮੈਨੂੰ ਦਿਮਾਗ 'ਚ ਸੀਗਾ, ਕਹਿੰਦੇ ਸੀ ਉਹ ਇਹ ਕਈ ਤਰ੍ਹਾਂ ਦੇ ਹੁੰਦੇ ਆ ਨਾ। ਲਾਸਟ ਵੀਕ ਦੱਸਿਆ ਸੀਗਾ ਵੀ ਇਹ ਕੀ ਹੁਣ ਸਿਰ ਹਿੱਲਣ ਲੱਗ ਪੈਂਦਾ ਜਾਂ? ਹਾਂਜੀ ਪਾਰਕਿੰਸਨ ਆ? ਹਾਂਜੀ, ਉਹੀ ਕਹਿ ਸਕਦੇ, ਪਰ ਮੈਨੇ ਹੁਣ ਲਾਸਟ ਵੀਕ ਮੈਨੂੰ ਲੱਗਾ ਦੱਸਿਆ ਸੀਗਾ ਕੁਛ ਉਹਦਾ। ਹੁਣ ਕੋਈ ਨਹੀਂ, ਆਪਾਂ ਹੈਗੇ 5:30 ਤਾਈਂ, ਕਰੋ ਯਾਦ। ਹਾਂਜੀ, ਮੈਂ ਤੁਹਾਨੂੰ ਫਿਰ ਕਾਲ ਕਰਦਾ। ਠੀਕ ਹੈ। ਥੈਂਕ ਯੂ ਜੀ, ਥੈਂਕ ਯੂ। ਬਿਲਕੁਲ, ਕਈ ਵਾਰੀ ਯਾਦ ਭੁੱਲ ਜਾਂਦਾ। ਸਨੀ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਤਾਂ ਪੁੱਛਣਾ ਸੀ ਤਾਂ ਮੇਰੇ ਨਾ ਕੰਨਾਂ 'ਚ ਜਿਵੇਂ ਪਹਿਲਾਂ ਇੱਕ ਕੰਨ ਟੀ ਕਰਨ ਲੱਗਿਆ, ਫਿਰ ਥੋੜ੍ਹੇ ਕੁ ਚਿਰ ਬਾਅਦ ਜਿੱਦਾਂ ਮਹੀਨਾ ਕੁ ਹੋ ਗਿਆ, ਹੁਣ ਦੂਸਰਾ ਕਰਨ ਲੱਗ ਗਿਆ, ਅਤੇ ਉਹ ਵਾਧਾ ਘੱਟਦਾ ਰਹਿੰਦਾ ਜੀ। ਅਤੇ ਸੈਕਿੰਡਲੀ ਹਾਂ, ਜਿਵੇਂ ਟੀ ਕਰਦੇ ਰਹਿੰਦੇ ਆ ਕੰਟੀਨਿਊਸਲੀ, ਟੀ ਸੀ ਜੀ ਹੁੰਦੀ ਰਹਿੰਦੀ ਕੰਨਾਂ 'ਚ। ਅੱਛਾ। ਅਤੇ ਦੂਸਰਾ ਇੱਕ ਮੈਮਰੀ ਵੀ ਬਹੁਤ ਮਤਲਬ ਵੀ ਡਾਊਨ ਹੋਈ ਜਾ ਰਹੀ ਹੈ ਜੀ। ਮੇਰੀ ਏਜ ਹੈਗੀ ਹੈ 46। ਹਜੇ ਤਾਂ ਤੁਸੀਂ ਯੰਗ ਆ। ਉਹੀ ਹੈ ਜੀ, ਬਸ ਸਟਰੈਸ, ਟੈਨਸ਼ਨਾਂ, ਜੋ ਮਰਜ਼ੀ ਲਾ ਲਓ। ਤੇ ਉਹਦੇ ਲਈ ਪੁੱਛਣਾ ਸੀ ਕੋਈ ਰੈਮਡੀ ਵੀ ਜਿਹਦੇ ਨਾਲ ਜਿੱਦਾਂ ਆਪਣਾ ਹੈਡ ਸਟਰੋਂਗ ਹੋਵੇ ਜਾਂ ਮੈਮਰੀ ਸਟਰੋਂਗ ਹੈ, ਕੋਈ ਇਹੋ ਜਿਹੀ ਰੈਮਡੀ ਆਪਣੀ ਘਰ 'ਚ ਜਿੱਦਾਂ ਆਪਾਂ ਨੂੰ। ਹਾਂਜੀ, ਮੈਮਰੀ ਤੇ ਜਿਹੜੀ ਆ ਟੀ ਜੀ ਹੁੰਦੀ ਹੈ ਕੰਨਾਂ 'ਚ, ਇਹ ਜ਼ਿਆਦਾ ਬੌਦਰ ਕਰਦੀ ਹੈ ਜੀ। ਠੀਕ ਹੈ ਜੀ। ਠੀਕ ਹੈ ਜੀ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਇਹ ਤਾਂ 46 year old, too young।
ਤੇ ਆਪਾਂ ਇੱਕ ਛੋਟੀ ਜਿਹੀ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਪ੍ਰੋਗਰਾਮ ਸਿਹਤ ਸੰਭਾਲ, ਜਿਸ ਦੇ ਵਿੱਚ ਆਪਾਂ ਹੋਮ ਰੈਮਡੀ ਦੀ ਗੱਲ ਕਰਦੇ ਹਾਂ। ਡਾਕਟਰ ਸਾਡੇ ਕੋਲ ਕੋਈ ਨਹੀਂ ਹੁੰਦਾ, ਜਿਸ ਦੇ ਵਿੱਚ ਤੁਹਾਡੇ ਤੋਂ ਫੀਡਬੈਕ ਜ਼ਰੂਰ ਮੰਗੀ ਜਾਂਦੀ ਹੈ ਕਿ ਕਿਹੜਾ ਇਲਾਜ ਕੀਤਾ ਸੀਗਾ ਤੁਸੀਂ, ਕਿਹੜੀ ਤੁਹਾਨੂੰ ਬਿਮਾਰੀ ਸੀਗੀ, ਕਿਹੜੀਆਂ ਚੀਜ਼ਾਂ ਖਾਧੀਆਂ ਸੀਗੀਆਂ। ਵੈਸੇ ਤਾਂ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਆਪਣੀ ਸਿਹਤ ਦਾ ਆਪ ਖਿਆਲ ਕਰਨਾ ਨੈਚੁਰਲ ਚੀਜ਼ਾਂ ਦੇ ਨਾਲ, ਠੀਕ ਹੈ। ਕਦੀ ਕਦੀ ਤੁਹਾਨੂੰ ਦਵਾਈ ਵੀ ਖਾਣੀ ਪੈਂਦੀ ਹੈ ਚੀਜ਼ਾਂ ਨੂੰ, ਬਿਮਾਰੀਆਂ ਨੂੰ ਕੰਟਰੋਲ ਕਰਨੇ ਦੇ ਲਈ, ਪਰ ਕੋਸ਼ਿਸ਼ ਕਰੋ ਕਿ ਉਹਨਾਂ ਦਵਾਈਆਂ ਤੋਂ, ਐਲੋਪੈਥੀ ਤੋਂ ਆਪਾਂ ਕਿਵੇਂ ਛੁਟਕਾਰਾ ਪਾਉਣਾ। ਇੱਕਦਮ ਨਹੀਂ ਛੱਡਣੀਆਂ, ਹੌਲੀ ਹੌਲੀ ਆਪਣੇ ਇਲਾਜ ਆ ਉਹ ਕਰਦੇ ਰਹੋ। ਸਰੀਰ ਤੁਹਾਡਾ ਆ ਅਤੇ ਇਹਨਾਂ ਦੇ ਕੋਈ ਸਾਈਡ ਇਫੈਕਟ ਨਹੀਂ ਹੁੰਦੇ, ਉਹ ਜ਼ਰੂਰ ਕਰਦੇ ਰਿਹਾ ਕਰੋ। ਡਾਕਟਰ ਸਾਡੇ ਕੋਲ ਕੋਈ ਨਹੀਂ ਹੈਗਾ, ਆਪਾਂ ਹੋਮ ਰੈਮਡੀ ਦੀ ਹੀ ਗੱਲ ਕਰਦੇ ਹਾਂ। ਜਿਹੜੇ ਸਾਡੇ ਬਜ਼ੁਰਗ ਕਰਦੇ ਸੀ, ਇਹ ਬਹੁਤ ਵੱਡਾ ਇੱਕ ਬਣ ਚੁੱਕਾ ਆ ਕਿ ਲੋਕ ਜਦ ਪੰਜਾਬ ਜਾਂਦੇ ਜਾਂ ਇੰਡੀਆ ਜਾਂਦੇ ਆ ਜਾਂ ਚਾਈਨਾ ਦੇ ਵਿੱਚ ਚਲੇ ਜਾਓ, ਉੱਥੇ ਬਹੁਤਾ ਆਯੁਰਵੈਦਿਕ ਨੂੰ ਹੀ ਜਿਹੜਾ ਆ ਉਹ ਹੁਣ ਲੋਕ ਮੰਨਣ ਲੱਗ ਗਏ। ਇਹ ਨਹੀਂ ਕਿ ਤੁਸੀਂ ਡਾਕਟਰ ਦੀ ਦਵਾਈ ਛੱਡ ਲੈਣੀ ਆ, ਪਰ ਪਹਿਲਾਂ ਇਹਨਾਂ ਨੂੰ ਖਾ ਕੇ ਆਪਣੇ ਸਰੀਰ ਨੂੰ ਠੀਕ ਕਰੋ, ਇਮਿਊਨ ਸਿਸਟਮ ਆਪਣਾ ਠੀਕ ਕਰੋ, ਜਾਨ ਪਾਓ ਆਪਣੇ ਸਰੀਰ, ਅਤੇ ਫਿਰ ਤੁਸੀਂ ਜਿਹੜੀਆਂ ਦਵਾਈਆਂ ਤੋਂ ਛੱਡਣ ਦਾ ਛੁਟਕਾਰਾ ਪਾਓ। ਬਹੁਤ ਸਾਰੀਆਂ ਚੀਜ਼ਾਂ ਬਾਰੇ ਪੁੱਛਿਆ ਵੀ ਗਿਆ, ਉਹਦੇ ਬਾਰੇ ਤੁਸੀਂ ਦੱਸ ਸਕਦੇ ਆ। ਨਾਮਰਾਦ ਜਿਹੜੀਆਂ ਆਦਤ ਆ, ਭੰਗ ਦੀ ਪ੍ਰੋਬਲਮ ਹੋਈ ਆ ਲੋਕਾਂ ਨੂੰ, ਉਹਦੇ ਤੋਂ ਕਿਵੇਂ ਛੁਟਕਾਰਾ ਪਾਉਣਾ, ਜੇ ਕੋਈ ਦੱਸ ਸਕਦਾ ਤਾਂ ਪਲੀਜ਼ ਜ਼ਰੂਰ ਤੁਸੀਂ ਦੱਸਦਾ। ਹੋਰ ਵੀ ਪੁੱਛਿਆ ਗਿਆ, ਕੰਨਾਂ ਬਾਰੇ ਪੁੱਛਿਆ ਗਿਆ ਆ, ਕਿਸੇ ਨੂੰ ਕੋਈ ਬਿਮਾਰੀ ਆ ਪੁੱਛਿਆ ਗਿਆ, ਜ਼ਰੂਰ ਦੱਸੋ। ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਬੀਸਲਾ ਪਰਿਵਾਰ, ਤੇਜਿੰਦਰ ਸਿੰਘ ਗਿੱਲ, ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮਾਂਗਟ ਓਹਾਇਓ, ਸੰਤ ਸਿੰਘ ਤੇ ਦੇਬਾ ਕਰਨੈਲ ਸਿੰਘ ਰੰਧਾਵਾ ਟਰਲਿਕ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਜੁਬਾ ਸੀਰੀ, ਬਲਜੀਤ ਸਿੰਘ, ਹਰਦੀਪ ਕੌਰ ਧਾਂਸੀ ਸੈਕਰਾਮੈਂਟੋ, ਕੁਲਵੰਤ ਸਿੰਘ, ਨਵਿੰਦਰ ਕੌਰ ਡਬਲਨ, ਜਚਾਰ ਸਿੰਘ, ਸੁਰਿੰਦਰ ਕੌਰ ਗਿੱਲ ਐਲਗਰੋਵ, ਮੁਸ਼ਿਆਣਾ ਪਰਿਵਾਰ ਜੂਨੀਅਰ ਸਿਟੀ, ਸੁਰਿੰਦਰ ਕੌਰ, ਸੁਰਿੰਦਰਜੀਤ ਸਰੰਟਾ ਕਲੇਰਾ, ਹਰਜੀਤ ਸਿੰਘ ਲੈਥਰੋ, ਗਰਮੀਤ ਸਿੰਘ ਚੱਲੀ ਐਸਕਲੋਨ, ਸਨਰੀਤ ਕੌਰ ਸ਼ੇਰਗਿੱਲ ਬੇਕਰਸਫੀਲਡ, ਬਹਾਦਰ ਸਿੰਘ, ਜਿਨ੍ਹਾਂ ਦਾ ਨੰਬਰ 5592890013। ਇਹਨਾਂ ਤੋਂ ਤੁਸੀਂ ਹੋਮੋਪੈਥੀ ਦੀ ਇਨਫੋਰਮੇਸ਼ਨ ਲੈ ਸਕਦੇ ਹੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਪ੍ਰੋਗਰਾਮਾਂ ਨੂੰ ਸਪੋਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। ਤੁਸੀਂ ਕਾਲ ਕਰਕੇ ਪੁੱਛਣਾ ਆ ਉਹ ਤੁਸੀਂ ਪੁੱਛ ਸਕਦੇ ਆ, ਅਤੇ ਤੁਸੀਂ ਫੀਡਬੈਕ ਵੀ ਦਿਓ, ਅਤੇ ਜੇ ਕਿਸੇ ਬਿਮਾਰੀ ਬਾਰੇ ਪਤਾ ਹੈ ਤਾਂ ਜ਼ਰੂਰ ਦੱਸੋ। ਸਾਡੇ ਨਾਲ ਜੁੜੇ ਨੇ ਸੁਖਦੇਵ ਸਿੰਘ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਪਣੇ ਕਹਿੰਦੇ ਸੀ ਭੈਣ ਜੀ ਨੂੰ ਜ਼ਿਆਦਾ ਦੁਖਦੀਆਂ ਅਤੇ ਲੌਂਗਾਂ ਦਾ ਤੇਲ ਲਾਇਆ ਹਟਿਆ ਨਹੀਂ, ਉਹ 2 ਦਿਨ ਲਾਉਣਾ ਨਹੀਂ ਹੈ ਨਾ, ਲਗਾਤਾਰ 5-4 ਦਿਨ ਹੈ ਨਾ ਹਫ਼ਤਾ ਲਾਉਣਾ ਪੈਣਾ। ਅੱਛਾ, ਕੁਛ ਦਿਨ ਲਾਉਣਾ ਪਊ। ਅਤੇ ਹਾਂ, ਉਹ ਜਿਹੜਾ ਕੰਨਾਂ 'ਚ ਤੇਲ ਨਾਲ ਹੁੰਦਾ ਨਹੀਂ ਤੁੰਬਾ ਜਿਹਾ, ਉਹ ਇੱਕ ਪਾਸੋਂ ਭੇ ਲੈਣਾ, ਅਤੇ ਘੱਟੋ ਘੱਟ 4-5 ਮਿੰਟ ਜਿੱਥੇ ਦੁਖਦੀ ਦਾੜ ਜਾਂ ਮਸੂੜਾ ਉੱਥੇ ਮਲੀ ਜਾਣਾ ਹੈ। ਇਹ ਨਹੀਂ ਮਾੜਾ ਜਿਹਾ ਲਾ ਕੇ ਛੱਡ ਦਿਓ, 4-5 ਮਿੰਟ ਮਲੋ, ਜਿੰਨਾ ਪਾਣੀ ਨਿਕਲਦਾ ਥੱਲੇ ਨੂੰ ਕੋਈ ਜਾਣ ਦਿਓ। ਠੀਕ ਹੈ ਜੀ। ਇਹਦੇ ਨਾਲ ਹੋ ਸਕਦਾ ਮਤਲਬ ਲੌਂਗ ਗਰਮ ਹੁੰਦਾ, ਖੁਸ਼ਕ ਹੁੰਦਾ, ਅਤੇ ਮੂੰਹ ਵੀ ਪੱਕੇ ਥੋੜ੍ਹਾ ਬਹੁਤਾ, ਤਾਂ ਕੋਈ ਗੱਲ ਨਹੀਂ। ਘੱਟੋ ਘੱਟ 5-6 ਦਿਨ ਲਾਓ, ਛੇ ਹਟਣੀਆਂ ਪੈਣਾ। ਜਿਹਨਾਂ ਦੇ ਇੱਕ ਹੋਰ ਕਹਿੰਦੇ ਸੀ ਦਾੜ ਆ ਖੋੜ 'ਚ ਗੁੱਡੀ, ਦੇ ਉਹ ਵੀ ਇੱਦਾਂ ਕਰਕੇ ਦੇਖਣਾ। ਠੀਕ ਹੈ ਜੀ। ਅਤੇ ਇੱਕ ਕਹਿੰਦੇ ਸੀ ਆਪਣੇ ਚਮਨਪ੍ਰਾਸ਼ ਕਾਹਦੇ ਨਾਲ ਖਾਈਦਾ, ਇਹ ਦੁੱਧ ਨਾਲ ਖਾਇਆ ਕਰੋ। ਕਹਿੰਦਾ ਸੀ ਕਿਉਂ ਖਾਈਦਾ? ਇਹਨਾਂ ਮਤਲਬ ਜਿੱਦਾਂ ਜ਼ੁਕਾਮ ਨਜ਼ਲਾ ਰਹਿੰਦਾ, ਉਹਨਾਂ ਦੇ ਠੀਕ ਹੁੰਦਾ ਕਈਆਂ ਦਾ। ਹਾਂਜੀ ਹਾਂਜੀ, ਸਿਸਟਮ ਥੋੜਾ ਗੁੱਡ ਹੋ ਜਾਂਦਾ। ਠੀਕ ਹੈ। ਹਾਂਜੀ ਹਾਂ, ਮਤਲਬ ਜਿੱਦਾਂ ਕਈਆਂ ਨੂੰ ਥੋੜਾ ਨਜ਼ਲਾ ਰਹਿੰਦਾ ਨਾ, ਉਹਦੇ ਵਾਸਤੇ ਬੈਟਰ ਹੈ। ਠੀਕ ਹੈ। ਹਾਂਜੀ, ਠੀਕ ਹੈ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਭਜਨ ਕੌਰ ਜੀ, ਭਜਨ ਕੌਰ ਜੀ। ਹਾਂਜੀ, ਭਜਨ ਕੌਰ ਜੀ। ਹਾਂਜੀ ਹਾਂਜੀ ਹਾਂਜੀ, ਮੈਂ ਸਤਿ ਸ਼੍ਰੀ ਅਕਾਲ ਬਰਿੰਦਰ ਜੀ, ਬਹੁਤ ਸੋਹਣਾ ਪ੍ਰੋਗਰਾਮ ਚੱਲਦਾ ਆ। ਥੈਂਕ ਯੂ। ਹਾਂਜੀ, ਮੈਂ ਨਾ ਦੱਸਣਾ ਸੀਗਾ, ਹੁਣੇ ਪੁੱਛ ਕੇ ਗਏ ਆ ਨਾ ਵੀ ਲਸਣ ਹਰਾ ਹਰਾ ਹੋ ਜਾਂਦਾ ਆ। ਹਾਂਜੀ, ਇਹ ਲਸਣ ਅੱਜ ਕੱਲ੍ਹ ਹਰਾ ਹੁੰਦਾ, ਵਿੱਚ ਉਂਗਰਿਆ ਹੁੰਦਾ ਆ। ਅੱਛਾ। ਹਾਂਜੀ, ਇਹ ਤਾਂ ਕਰਕੇ ਹਰਾ ਹੁੰਦਾ ਆ। ਉਦੋਂ ਜਦੋਂ ਆਪਾਂ ਨਵਾਂ ਲਸਣ ਨਿਕਲਦਾ ਨਾ, ਉਦੋਂ ਬਣਾਈਏ, ਉਦੋਂ ਚਿੱਟਾ ਹੁੰਦਾ ਉਹ। ਠੀਕ ਹੈ, ਠੀਕ ਹੈ। ਇਹਦੇ ਵਿੱਚ ਕੋਈ ਕਸਰ ਨਹੀਂ ਹੈਗੀ, ਜਿੱਦਾਂ ਦਾ ਮਰਜ਼ੀ ਇਹ ਹੈਗਾ ਹਰਾ ਜਿਹੜਾ, ਇਹ ਠੀਕ ਆ। ਮੈਂ ਵੀ ਬਣਾਉਣੀ ਆ ਇਹ। ਠੀਕ ਹੈ ਜੀ। ਹਾਂਜੀ ਹਾਂਜੀ, ਇਹ ਦੱਸਿਆ ਸੀ। ਓਕੇ ਜੀ, ਧੰਨਵਾਦ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਜਸਵੀਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ 2 ਕੁਐਸਚਨ ਪੁੱਛਣੇ ਆ ਜੀ, ਅਤੇ ਇੱਕ ਫੀਡਬੈਕ ਦੇਣੀ ਸੀਗੀ ਜੀ। ਹਾਂਜੀ। ਅਤੇ ਕੁਐਸਚਨ ਪਹਿਲਾਂ ਇਹ ਹੈ ਜੀ, ਜਿੱਦਾਂ ਬੇਟਾ ਜੀ 12 ਸਾਲਾਂ ਦਾ, ਅਤੇ ਉਹ ਜਾਂ ਟੋਇਲਟ ਜਾਂਦਾ ਜੀ, ਅਤੇ ਉਹਨੂੰ ਬਲੱਡ ਆਉਂਦਾ ਟੋਇਲਟ ਦੇ ਨਾਲ, ਅਤੇ ਜਿੱਦਾਂ ਆਪਾਂ ਕਹਿ ਸਕਦੇ ਜੀ ਬਵਾਸੀਰ ਹੋਈ ਆ, ਜਿਹਨੂੰ ਕਹਿ ਦਿੰਦੇ ਆ। ਅਤੇ ਦੂਜਾ ਜੀ, ਮੇਰੀਆਂ ਅੱਖਾਂ ਜਿੱਦਾਂ ਮੈਂ 5 ਮਿੰਟ ਵੀ ਜੀ ਆਪਣੇ ਫੋਨ ਦੇਖ ਲਵਾਂ ਨਾ, ਮੇਰੀਆਂ ਅੱਖਾਂ ਜਿੱਦਾਂ
ਟਾਈਟ ਹੋ ਜਾਂਦੀਆਂ। ਤੇ ਡਾਕਟਰ ਨੂੰ ਚੈੱਕ ਕਰਾਈਆਂ ਸੀਗੀਆਂ ਤੇ ਉਹ ਕਹਿੰਦਾ ਵੀ ਤੁਹਾਡੇ ਅੱਖਾਂ ਡਰਾਈਨੈਸ ਆ। ਅੱਛਾ। ਹਾਂਜੀ, ਇਹ ਤੋਂ ਪੁੱਛਣਾ ਸੀਗਾ। ਤੇ ਫੀਡਬੈਕ ਇਹ ਸੀਗੀ ਜੀ, ਜੇ ਆਪਣੇ ਕਿਸੇ ਨੂੰ ਫਲੂ ਹੋਇਆ ਆ, ਨੱਕ ਦੀ ਬਲੋਕੇਜ ਹੋ ਜਾਂਦੀ ਰਾਤ ਨੂੰ ਸੁੱਤੇ ਪਏ ਨੂੰ, ਸਵੇਰ ਨੂੰ ਛਿੱਕਾਂ ਆਉਂਦੀਆਂ ਜੀ, ਤੇ ਉਹਦੇ ਵਾਸਤੇ ਜੀ ਆ ਕਾਲੀ ਮਿਰਚ, ਮਗਜ਼ ਚਿੱਟੇ, ਖਸਖਸ, ਬਦਾਮ ਤੇ ਮਿਸ਼ਰੀ ਇਹਨੂੰ ਜੀ ਪੀਟ ਕੇ ਰੱਖ ਲੈਣਾ ਆ। ਤੇ ਆਪਣੇ ਰਾਤ ਨੂੰ ਦੁੱਧ ਦੇ ਨਾਲ 1 ਚਮਚਾ ਤੁਸੀਂ ਮਹੀਨਾ 1 ਲੈ ਲਓ। ਜਾਣੀ ਕਿ ਮੈਨੂੰ ਤਾਂ ਦੂਜੀ ਵੀਕ 'ਚ ਹੀ ਫਰਕ ਪੈ ਗਿਆ ਸੀਗਾ ਜੀਗਾ। ਬਹੁਤ ਵਧੀਆ ਚੀਜ਼ਾਂ ਦੱਸੀਆਂ ਤੁਸੀਂ। ਹਾਂਜੀ ਹਾਂਜੀ, ਤੇ ਮੈਂ ਤਾਂ ਮੇਰੇ ਦਿਮਾਗ 'ਚ ਇੱਥੇ ਤੱਕ ਫੀਲਿੰਗਾਂ ਆਉਂਦੀਆਂ ਹੁੰਦੀਆਂ ਸੀ ਕਿ ਮੈਂ ਕਿਹਾ ਵੀ ਨਹੀਂ ਹੁਣ ਉਹ ਕੈਨੇਡਾ ਛੱਡ ਹੀ ਦੇਣਾ, ਲੱਗਦਾ ਵੀ ਇੱਥੇ ਨਹੀਂ ਸਹੀ ਹੋ ਰਿਹਾ, ਵੀ ਜਾ ਕੇ ਪੰਜਾਬ ਹੀ ਰਹੂੰਗਾ ਹੁਣ ਤਾਂ ਲੱਗਦਾ। ਠੀਕ ਹੈ, ਪਰ ਦੇਖ ਲਓ 4 ਚੀਜ਼ਾਂ ਨੇ ਹਟਾਤਾ ਸਭ ਕੁਛ। ਹਾਂਜੀ ਜੀ, ਮੈਨੂੰ ਬਹੁਤ ਪੁਰਾਣਾ ਸੀਗਾ ਜੀ, ਘੱਟੋ ਘੱਟ ਨਹੀਂ 8-9 ਸਾਲ ਹੋ ਗਏ ਮੈਂ ਕੋਈ ਹੋਮੋਪੈਥਿਕ ਵਾਲਾ ਨਹੀਂ ਛੱਡਿਆ ਤੇ ਫੈਮਿਲੀ ਡਾਕਟਰ ਨੇ ਵੀ ਜ਼ੋਰ ਲਾ ਲਿਆ ਜੀ। ਤੇ ਆ ਬਾਬੇ ਦੀ ਕਿਰਪਾ ਨਾਲ ਇੱਥੇ ਰੇਡੂਏ ਤੇ ਸੁਣਿਆ ਸੀ ਤੇ ਆਹ ਕੀਤਾ ਤਾਂ ਜੀ ਇਹਨਾਂ ਬਹੁਤ ਜਾਣੀ ਵੀ 100% ਹੀ ਠੀਕ ਆ ਜੀ ਹੁਣ। ਥੈਂਕ ਯੂ ਜਸਵੀਰ ਜੀ, ਥੈਂਕ ਯੂ। ਹਾਂਜੀ, ਓਕੇ ਜੀ, ਬਾਏ। ਥੈਂਕ ਯੂ। ਦੇਖੋ ਮੈਂ ਤੁਹਾਨੂੰ ਇਹੀ ਕਹਿੰਦੀ ਹੁੰਦੀ ਵੀ ਜੇ ਕਈ ਵਾਰੀ ਨਾ ਆਰਾਮ ਤੁਹਾਨੂੰ ਬਹੁਤ ਤਕੜੀਆਂ ਦਵਾਈਆਂ ਦੇ ਨਾਲ ਵੀ ਨਹੀਂ ਆਉਂਦਾ, ਪਰ ਤੁਹਾਡੇ ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਆ, ਉਹਨਾਂ ਨੂੰ ਕਿਸ ਤਰ੍ਹਾਂ ਮਿਕਸ ਕਰਨਾ ਹੈ ਕਰਕੇ ਖਾ ਲਓ, ਤੁਹਾਡਾ ਇਮਿਊਨ ਸਿਸਟਮ ਗੁੱਡ ਹੋ ਗਿਆ ਤਾਂ ਤੁਸੀਂ ਠੀਕ ਠਾਕ ਆ। ਪਰਮਜੀਤ ਸਤਿ ਸ਼੍ਰੀ ਅਕਾਲ। ਪਰਮਜੀਤ ਹੈਲੋ, ਸਤਿ ਸ਼੍ਰੀ ਅਕਾਲ ਦੀਦੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਹੈ, ਮੇਰੀ ਬੇਟੀ ਆ ਜਿੱਦਾਂ 14-15 ਸਾਲ ਦੀ, ਤੇ ਉਹਦੀ ਨਾ ਕੱਛ ਦੇ ਥੱਲੇ ਕੁਛ ਏਦਾਂ ਗੜੀ ਜਿਹੀ ਹੋ ਗਈ, ਜਿਹਨੂੰ ਕਸ਼ਿਆਲੀ ਸ਼ਾਇਦ ਪਤਾ ਨਹੀਂ ਕੀ ਕਹਿੰਦੇ ਹੋਗੇ। ਤੇ ਮੈਂ ਡਾਕਟਰ ਦੇ ਅੱਜ ਲੈ ਕੇ ਗਈ ਤੇ ਡਾਕਟਰ ਕਹਿੰਦੇ ਕਿ ਇਹਨੂੰ ਐਮਰਜੈਂਸੀ ਲੈ ਕੇ ਜਾਓ, ਕਿ ਉਹ ਚੀਰਾ ਦੇ ਕੇ ਉਹਨੂੰ ਨਾ ਏਦਾਂ ਦੇ ਵਿੱਚੋਂ ਕੱਢੂਗੇ, ਉਹਦੇ ਏਦਾਂ ਭਰ ਜਿਹਾ ਗਿਆ ਆ ਥੋੜਾ। ਅੱਛਾ। ਪਰ ਉਹਦਾ ਮੂੰਹ ਵਗੈਰਾ ਨਹੀਂ ਬਣਿਆ ਹੈਗਾ ਜਿੱਦਾਂ ਕੁਛ ਵੀ। ਠੀਕ ਆ। ਤੇ ਉਹਦੇ ਤੇ ਪੁੱਛਣਾ, ਤੇ ਉਹਦੇ ਤੇ ਕੁਛ ਏਦਾਂ ਲਾ ਸਕਦੇ ਵੀ ਜਿਹੜਾ ਘਰੇ ਉਹਨੂੰ ਏਦਾਂ ਵੀ ਉਹ ਪੱਕ ਕੇ ਆਪਣੇ ਆਪ ਜਿੱਦਾਂ ਸਹੀ ਹੋ ਜਾਵੇ ਨਾ। ਇਲਾਜ ਹੀ ਪਹਿਲਾਂ ਘਰ ਕਰਦੇ ਸੀ ਇਹਦਾ, ਪੁੱਛ ਲੈਣੇ ਆਪਾਂ। ਕੁਛ ਹਾਂਜੀ ਘਰੇ ਕਰਦੇ ਸੀ ਜਿੱਦਾਂ ਬੰਦੇ ਹੁੰਦੇ। ਹਾਂਜੀ, ਕੁਛ ਬੰਦੇ ਹੁੰਦੇ। ਹਾਂਜੀ, ਮੈਂ ਵੀ ਉਹੀ ਪੁੱਛਣਾ ਵੀ ਉੱਥੇ ਕੀ ਬੰਨੀਏ ਆਪਾਂ ਨਾ। ਠੀਕ ਹੈ ਜੀ, ਠੀਕ ਹੈ। ਹਾਂਜੀ, ਓਕੇ ਜੀ। ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਘਰੇ ਕੁਛ ਬੰਨਿਆ ਜਾਂਦਾ ਸੀ, ਕਜਰਾਲੀਆਂ ਤਾਂ ਆਮ ਹੁੰਦੀਆਂ ਸੀਗੀਆਂ। ਰਣਜੀਤ ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਦੁਬਾਰਾ ਆਈ ਹਾਂ ਭੈਣ ਜੀ। ਇੱਕ ਤਾਂ ਹੁਣ ਜਿਹੜਾ ਕਚਰਾਲੀ ਵਾਲੇ ਪੁੱਛਦੇ ਸੀਗੇ ਹੈ ਨਾ ਭੈਣ ਜੀ, ਹਾਂਜੀ, ਇਹ ਆਪਾਂ ਸਵੇਰ ਨੂੰ ਉੱਠ ਕੇ ਥੁੱਕ ਲਾਉਣ ਉਹਦੇ ਤੇ। ਠੀਕ ਆ। ਹਾਂਜੀ, ਤੇ ਦੂਸਰਾ ਮੈਂ ਉਹ ਦਾੜ ਦਾ ਦੱਸਣਾ ਸੀਗਾ। ਇੱਕ ਤਾਂ ਉਹ ਭੈਣ ਜੀ ਕਹਿੰਦੇ ਸੀ ਦਾੜ ਬਹੁਤ ਦੁਖਦੀ ਆ। ਹਾਂਜੀ, ਉਹ ਲਸਣ ਦਾ ਜੂਸ ਕੱਢ ਕੇ ਉਹ ਤੁੰਬੇ ਦੇ ਨਾਲ ਲਾ ਲੈਣ ਉਹਦੇ ਤੇ। ਤੇ ਇੱਕ ਦੰਦਾਂ ਦੇ ਦਰਦ ਲਈ ਜਿੱਦਾਂ ਕਿ ਕੋਈ ਵੀ ਦਾੜ ਦੰਦ ਦੁਖਦਾ ਆ, 50 ਗ੍ਰਾਮ ਲੌਂਗ ਤੇ 50 ਗ੍ਰਾਮ ਕਾਲੀਆਂ ਮਿਰਚਾਂ ਤੇ 250 ਗ੍ਰਾਮ ਠੀਕਰੀ ਸੈਂਦਰ ਲੈ ਕੇ ਤੇ ਉਹਨੂੰ ਪੀਸ ਕੇ ਰੱਖ ਲਓ। ਤੇ ਉਹ ਕਦੇ ਵੀ ਮਤਲਬ ਲਗਾਤਾਰ ਪਹਿਲਾਂ ਕਰ ਲਓ, ਜੇ ਤੁਹਾਡਾ ਠੀਕ ਹੈ ਹਫ਼ਤੇ 'ਚ 1-2 ਵਾਰੀ ਵੈਸੇ ਵੀ ਕਰੀ ਚੱਲੋ ਤੇ ਬਹੁਤ ਵਧੀਆ ਨੁਕਸਾ ਆ। ਠੀਕ ਹੈ ਜੀ। ਹਾਂਜੀ, ਇਹ ਵਰਤਿਆ ਹੀ ਆਪਣਾ ਤੇ ਇਹ ਜ਼ਰੂਰ ਕਰਕੇ ਦੇਖ ਲੈਣ ਹੈ ਨਾ। ਬਾਕੀ ਥੈਂਕ ਯੂ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਧੰਨਵਾਦ। ਤੁਸੀਂ ਇੰਨਾ ਚਿਰ ਹੋਲਡ ਕਰਕੇ ਇਲਾਜ ਦੱਸਦੇ ਆ, ਬਹੁਤ ਬਹੁਤ ਧੰਨਵਾਦ। ਸੁਖਚੈਨ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭੈਣ। ਮੈਂ ਆਪਦੀ ਤਕਲੀਫ ਦੱਸਣ ਲੱਗਿਆ। ਮੈਨੂੰ ਤਕਰੀਬਨ ਮਹੀਨਾ ਹੋ ਗਿਆ, ਇੰਨਾ ਜ਼ੁਕਾਮ ਹੋਇਆ ਹੋਇਆ ਨਾ, ਮੇਰਾ ਨੱਕ ਹਰ ਵਕਤ ਵਗੀ ਜਾਂਦਾ। ਸਿਰਫ ਉਹਨਾਂ ਚਿਰ ਆਰਾਮ ਰਹਿੰਦਾ ਜਿੰਨਾ ਚਿਰ ਮੈਂ ਸੁੱਤਾ ਹੋਵਾਂ। ਅੱਛਾ, ਵਗਦਾ ਹੀ ਰਹਿੰਦਾ? ਹਾਂ, ਵਗੀ ਜਾਂਦਾ। ਅੱਧੇ ਘੰਟੇ ਬਾਅਦ ਮੈਨੂੰ ਨੱਕ ਸਾਫ਼ ਕਰਨਾ ਹੀ ਪੈਂਦਾ। ਠੀਕ ਹੈ। ਹਾਂ, ਮੈਂ ਅੱਗੇ ਦੂਸਰੀ ਜਿਹੜੀ ਕਾਲੀ ਗੋਲੀ ਹੁੰਦੀ ਆ ਉਹ ਵੀ ਮੈਂ ਟਰਾਈ ਕਰਕੇ ਦੇਖ ਲਈ, ਉਹਨਾਂ ਨਾਲ ਯਾਨੀ ਇੱਕ ਦਿਨ ਠੀਕ ਰਹਿੰਦਾ, ਜਿੰਨਾ ਚਿਰ ਉਹਦਾ ਕੋਈ ਅਸਰ ਰਹਿੰਦਾ ਉਸ ਤੋਂ ਬਾਅਦ ਦੁਬਾਰਾ ਫੇਰ ਰੁਕਣੇ ਹੋ ਜਾਂਦਾ। ਠੀਕ ਹੈ ਜੀ, ਚਲੋ ਪੁੱਛ ਲੈਂਦੇ ਆਪਾਂ। ਹਾਂਜੀ, ਪੁੱਛ ਲੈਂਦੇ ਹਾਂ। ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ ਅੰਦਰੋਂ ਨਿਕਲਦੀਆਂ ਆ, ਇਹ ਤਾਂ ਤੁਹਾਡਾ ਆਪਣੀ ਕਾਮਨ ਸੈਂਸ ਹੁੰਦੀ ਆ ਕਈ ਵਾਰੀ ਕਿ ਆਪਣੇ ਖਾਣ ਪੀਣ ਦਾ ਖਿਆਲ ਰੱਖਣਾ ਪੈਂਦਾ। ਦੁੱਧ ਦਹੀਂ ਤੋਂ ਥੋੜ੍ਹਾ ਜਿਹਾ ਥੋੜ੍ਹੇ ਕੁ ਦਿਨ ਉਹ ਵੀ ਕਾਬੂ ਪਾ ਸਕਦੇ। ਬਾਕੀ ਰੇਸ਼ਾ ਰੂਸ਼ਾ ਵਾਲੀਆਂ ਚੀਜ਼ਾਂ ਤੋਂ ਤੁਸੀਂ ਕਾਬੂ ਪਾ ਸਕਦੇ ਆ। ਤਾਂ ਵੈਸੇ ਆਪਾਂ ਪੁੱਛ ਵੀ ਲੈਂਦੇ ਹਾਂ, ਬਹੁਤਿਆਂ ਨੂੰ ਅੱਜ ਕੱਲ੍ਹ ਇਹਨਾਂ ਚੀਜ਼ਾਂ ਨੇ ਤੰਗ ਕੀਤਾ ਹੋਇਆ ਆ। ਸੰਦੀਪ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀਗਾ, ਜਿੱਦਾਂ ਲਾਸਟ ਵੀਕ ਕਿਸੇ ਨੇ ਦੱਸਿਆ ਸੀਗਾ ਖੰਘ ਦਾ ਨੁਕਸ, ਤੇ ਉਹਨਾਂ ਨੇ ਇਹ ਨਹੀਂ ਸੀ ਦੱਸਿਆ ਕਿ ਉਹ ਸਾਰੀਆਂ ਚੀਜ਼ਾਂ ਜਿੱਦਾਂ ਉਹ ਸੁੰਡ, ਕਾਲੀ ਮਿਰਚ, ਜਿੱਦਾਂ ਉਹਨਾਂ ਨੂੰ ਬੋਇਲ ਕਰਕੇ ਖਾਣਾ, ਪਾਣੀ ਵਿੱਚ ਬੋਇਲ ਕਰਕੇ ਪਾਣੀ ਉਹਨਾਂ ਦਾ ਪੀਣਾ, ਕਿ ਸਭ ਤੋਂ ਹਾਂਜੀ ਸੰਦੀਪ, ਸਭ ਤੋਂ ਈਜ਼ੀ ਤਰੀਕਾ ਹੁੰਦਾ, ਕਈ ਲੋਕ ਨਾ ਇਹਨਾਂ ਸੁੱਕੀਆਂ ਚੀਜ਼ਾਂ ਨੂੰ ਖਾ ਨਹੀਂ ਸਕਦੇ, ਹੁੱਥੂ ਆ ਜਾਂਦਾ ਆ। ਹਾਂਜੀ, ਸੌਖਾ ਤਰੀਕਾ ਤਾਂ ਇਹੀ ਹੁੰਦਾ ਹੈ, ਫਿਰ ਉਬਾਲ ਕੇ ਪੀ ਲਓ।
ਜਾਂ ਮੈਂ ਉਹਨਾਂ ਦਾ ਪੇਸਟ ਬਣਾ ਕੇ ਖਾਧਾ ਸੀ। ਮੈਨੂੰ ਖੰਘ ਜਿੱਦਾਂ ਮਹੀਨੇ ਤੋਂ ਕਾਫੀ ਹੋਈ ਆ ਤੇ ਪਰ ਮੈਨੂੰ ਉਹਨਾਂ ਕੋਈ ਫਰਕ ਨਹੀਂ ਪਿਆ। ਹਾਂਜੀ ਜਿੱਦਾਂ ਹਾਂਜੀ ਉਹ ਮੈਂ ਖਾਧਾ ਉਹਦਾ ਪੇਸਟ ਜੇ ਬਣਾ ਕੇ ਤੇ ਮੈਂ ਉਹ ਮੇਕ ਸ਼ੋਰ ਕਰਨਾ ਸੀਗਾ ਕਿ ਉਹਨਾਂ ਪਾਣੀ 'ਚ ਬੋਇਲ ਕਰਕੇ ਉਹਨਾਂ ਦਾ ਪਾਣੀ ਪੀਣਾ ਕਿ ਜਾਂ ਉਹ ਪੇਸਟ ਬਣਾ ਕੇ ਖਾਣਾ ਆ ਜਿੱਦਾਂ ਚਟਣਾ ਆ ਕਹਿੰਦੇ। ਅੱਛਾ ਅੱਛਾ। ਕਾਲੀ ਮਿਰਚ ਸੀ, ਹੋਰ ਕੀ ਸੀ ਵਿੱਚ? ਕਾਲੀ ਮਿਰਚ ਸੀਗੀ, ਸੁੰਡ ਸੀਗੀ ਤੇ ਇੱਕ ਮੱਗ ਸੀਗੀ, ਕਹਿੰਦੇ ਇੱਕ ਮੱਗ ਪਾਉਣੀ ਆ ਤੇ ਵਿੱਚ ਕਾਲੀ ਇਲਾਚੀ ਪਾਉਣੀ ਆ ਤੇ ਸ਼ਹਿਦ ਮਿਕਸ ਕਰਨਾ ਆ। ਹਾਂ ਚੀਜ਼ਾਂ ਤਾਂ ਬਹੁਤ ਸੋਹਣੀਆਂ ਖਾਧੀਆਂ ਤੁਸੀਂ। ਹਾਂਜੀ ਹਾਂਜੀ ਤੇ ਜਿੱਦਾਂ ਥੋੜ੍ਹੀਆਂ ਗਰਮ ਚੀਜ਼ਾਂ ਵੀ ਆ, ਮੈਨੂੰ ਜਿੱਦਾਂ ਗਰਮ ਚੀਜ਼ਾਂ ਥੋੜ੍ਹੀਆਂ ਸਿਖਾਉਂਦੀਆਂ ਵੀ ਨਹੀਂ ਆ। ਮੈਂ ਉਹਨਾਂ ਨੂੰ ਪੁੱਛਣਾ ਹੈ ਕਿ ਜਿੱਦਾਂ ਬੋਇਲ ਪਾਣੀ ਕਰਕੇ ਉਹਨਾਂ ਦਾ ਪੀਣਾ ਆ ਕਿ ਜਾਂ ਉਹ ਇੱਦਾਂ ਹੀ ਕਰਕੇ ਖਾਣੀ। ਮੈਂ ਉਹਨਾਂ ਦਾ ਪੇਸਟ ਬਣਾਇਆ ਸੀਗਾ ਪਰ ਮੈਨੂੰ ਕੋਈ ਫਰਕ ਨਹੀਂ ਪਿਆ। ਮੈਨੂੰ ਖੰਘ ਜਿੱਦਾਂ ਕਾਫੀ 1 ਮਹੀਨੇ ਤੋਂ ਆ ਰਹੀ ਆ। ਹਾਂਜੀ ਤੇ ਇੱਕ ਮੈਂ ਹੋਰ ਪੁੱਛਣਾ ਸੀਗਾ ਜੇ ਕਿਸੇ ਨੂੰ ਪਤਾ ਹੋਵੇ ਨਾ, ਮੇਰੇ ਹਸਬੈਂਡ ਆ ਜਿੱਦਾਂ ਉਹਨਾਂ ਦੇ 38-39 ਸਾਲ ਦੇ ਆ ਤੇ ਉਹਨਾਂ ਜਿੱਦਾਂ ਦੂਜੇ ਤੀਜੇ ਦਿਨ ਜਦੋਂ ਉੱਠਦੇ ਆ ਤੇ ਉਹਨਾਂ ਨੂੰ ਸਵੇਰੇ ਠੰਡ ਲੱਗ ਕੇ ਜਿੱਦਾਂ ਸਵੇਰੇ ਟੁੱਟ ਭੱਜ ਸਰੀਰ ਨੂੰ ਬਹੁਤ ਹੁੰਦੀ ਆ ਤੇ ਹੁੰਦਾ ਜਿੱਦਾਂ ਦੂਜੇ ਤੀਜੇ ਦਿਨ ਹੀ ਆ। ਹਾਂਜੀ ਤੇ ਫਿਰ ਸਾਰਾ ਦਿਨ ਜਿੱਦਾਂ ਉਹ ਸਰੀਰ 'ਚ ਉਹਨਾਂ ਦੇ ਸੱਤਿਆ ਜੀ ਨਹੀਂ ਰਹਿੰਦੀ, ਕਹਿੰਦੇ ਮੇਰੇ ਕੋਲ ਉੱਠ ਨਹੀਂ ਹੁੰਦਾ ਆ। ਇਹ ਪਤਾ ਨਹੀਂ ਕੀ ਪ੍ਰੋਬਲਮ ਆ। ਹਾਂਜੀ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਣ, ਨਹੀਂ ਤੇ ਜਗਵੀਰ ਅੰਕਲ ਤੇ ਮੈਨੂੰ ਦੱਸ ਦੇਣ ਕਿ ਇਹ ਜਿੱਦਾਂ ਇਹਨਾਂ ਨੂੰ ਕੀ ਕਰਨਾ ਚਾਹੀਦਾ ਆ। ਜ਼ਰੂਰ ਜੀ ਜ਼ਰੂਰ। ਹਾਂਜੀ ਤੇ ਇੱਕ ਮੈਂ ਆਪਣੇ ਬੇਟੇ ਦਾ ਵੀ ਪੁੱਛਣਾ ਸੀਗਾ। ਉਹਨੂੰ ਨਾ ਜਿੱਦਾਂ ਰਾਤ ਨੂੰ ਸਾਹ ਬੜਾ ਫਾਸਟ ਲੈਂਦਾ ਸੁੱਤਾ ਪਿਆ ਤੇ ਹੁਣ 2-3 ਦਿਨ ਹੋ ਚੱਲੇ ਜਿੱਦਾਂ ਹੁੰਗਦਾ ਜਿਹਾ ਵੀ ਬੜਾ। ਤੁਹਾਨੂੰ ਪਤਾ ਹੁੰਗਦਾ ਕੀ ਹੁੰਦਾ ਆ? ਜਿੱਦਾਂ ਆਵਾਜ਼ਾਂ ਜਿਹੀਆਂ ਵੀ ਉੱਚੀ ਉੱਚੀ ਕੱਢਦਾ। ਹਾਂਜੀ ਤੇ ਮੈਂ ਉਹ ਪੁੱਛਣਾ ਸੀ। ਹਾਂਜੀ ਹਾਂਜੀ ਮੈਂ ਜਿੱਦਾਂ ਡਾਕਟਰ ਨੂੰ ਟੈਸਟ ਵੀ ਕਰਾਏ, ਉਹਦੇ ਸਾਰੇ ਐਕਸਰਾ ਵਗੈਰਾ ਵੀ ਹੋਏ ਆ, ਚੈਸਟ ਐਕਸਰੇ, ਪਰ ਕੁਛ ਨਹੀਂ ਹੈਗਾ। ਡਾਕਟਰ ਕਹਿੰਦਾ ਸਾਰਾ ਕੁਝ ਸਹੀ ਆ ਪਰ ਉਹ ਸਾਹ ਬੜੇ ਫਾਸਟ ਲੈਂਦਾ ਰਾਤ ਨੂੰ। ਹਾਂਜੀ ਸੁੱਤਾ ਪਿਆ ਤੇ ਇੱਕ ਹੁਣ 2-3 ਦਿਨ ਹੋ ਚੱਲੇ ਉਹ ਜਿੱਦਾਂ ਉੱਚੀ ਉੱਚੀ ਹੁੰਗਦਾ ਬਹੁਤ ਆ। ਜਿੱਦਾਂ ਅਸੀਂ ਰਾਤ ਨੂੰ ਸਾਰੇ ਉੱਠ ਜਾਂਦੇ ਫਿਰ ਇੰਨਾ ਉੱਚੀ ਹੁੰਦਾ ਆ ਉਹ। ਜੇ ਹਾਂਜੀ ਜੇ ਕਿਤੇ ਕਿਸੇ ਨੂੰ ਪਤਾ ਹੋਵੇ ਤੇ ਮੈਨੂੰ ਜ਼ਰੂਰ ਦੱਸਣ। ਉਹਨੂੰ ਬੁਖਾਰ ਨਹੀਂ ਚੜਦਾ ਰਾਤ ਨੂੰ? ਨਾ ਨਹੀਂ ਨਹੀਂ ਬੁਖਾਰ ਨਹੀਂ ਆ, ਕੁਛ ਨਹੀਂ ਆ। ਹਾਂਜੀ ਬੁਖਾਰ ਵੀ ਨਹੀਂ ਆ, ਓਦਾਂ ਹੀ ਹੁੰਗਦਾ 2-3 ਦਿਨ ਹੋ ਚੱਲੇ ਆ। ਸਾਹ ਜਿਹੜੇ ਫਾਸਟ ਲੈਂਦਾ ਉਹ ਤੇ 1-2 ਮਹੀਨੇ ਹੋ ਚੱਲੇ ਏਦਾਂ ਕਰਦਾ, ਪਰ ਮੈਂ ਉਹਦੇ ਸਾਰੇ ਟੈਸਟ ਵਗੈਰਾ ਕਰਾਏ, ਸਾਰਾ ਕੁਝ ਸਹੀ ਆ। ਠੀਕ ਹੈ। ਹਾਂਜੀ ਤੇ ਉਹ ਮੈਂ ਪੁੱਛਣਾ ਸੀਗਾ ਵੀ ਜੇ ਕਿਸੇ ਨੂੰ ਪਤਾ ਹੋਵੇ ਮੈਨੂੰ ਜ਼ਰੂਰ ਦੱਸਣ। ਜਗਵੀਰ ਅੰਕਲ ਤੇ ਦੱਸ ਦੇ ਰੁਕਸੇ ਉਹਨੂੰ, ਉਹ ਮੈਨੂੰ ਦੱਸ ਦੇਣ। ਮੈਂ ਆਪਣੇ ਹਸਬੈਂਡ ਦਾ ਅੱਗੇ ਵੀ ਪੁੱਛਿਆ ਸੀਗਾ ਪਰ ਮੈਨੂੰ ਕਿਸੇ ਨੇ ਦੱਸਿਆ ਨਹੀਂ। ਜਿੱਦਾਂ ਮੈਂ ਫਿਰ ਸੁਣੂਗੀ ਪਰ ਮੈਨੂੰ ਜੇ ਕਿਸੇ ਨੂੰ ਪਤਾ ਹੋਵੇ ਮੈਨੂੰ ਜ਼ਰੂਰ ਦੱਸਣ। ਠੀਕ ਹੈ ਜੀ। ਹਾਂਜੀ ਓਕੇ ਥੈਂਕ ਯੂ ਜੀ। ਥੈਂਕ ਯੂ। ਕਈ ਵਾਰੀ ਨਾ ਇਹ ਸੁਣਿਆ ਕਹਿੰਦੇ ਹੋਏ ਵੀ ਉਹਨਾਂ ਕੜਛੀ ਸੜਾ ਦੋ ਬੁਖਾਰ ਨਹੀਂ। ਪਤਾ ਨਹੀਂ ਇਸ ਬੁਖਾਰ ਦੇ ਨਾਲ ਹੀ ਕਹਿੰਦੇ ਹੁੰਦੇ ਕੜਛੀ ਸੜਾ ਦੋ ਬੁਖਾਰ ਨਹੀਂ ਆਉਂਦਾ, ਪਤਾ ਨਹੀਂ ਕਿਸੇ ਹੋਰ ਬੁਖਾਰ ਦੇ ਨਾਲ ਕਹਿੰਦੇ ਹੁੰਦੇ ਆ। ਪਰ ਆਪਾਂ ਪੁੱਛਦੇ ਹਾਂ ਕਿ ਬੁਖਾਰ ਵੀ ਕਿਉਂ ਚੜ੍ਹਦਾ ਆ? ਵੈਸੇ ਕਹਿੰਦੇ ਬੁਖਾਰ ਨੂੰ ਖੰਘ ਨੂੰ ਭਜਾਉਣ ਲਈ ਕਾਲੀ ਮਿਰਚ ਅਤੇ ਕੜੀ ਪੱਤਾ ਕਈ ਲੋਕ ਇਹਦੀ ਚਾਹ ਬਣਾ ਕੇ ਪੀਂਦੇ ਆ, ਉਬਾਲ ਕੇ ਕਰ ਸਕਦੇ ਪਰ ਆਪਾਂ ਪੁੱਛਦੇ ਹਾਂ। ਪਲਵਿੰਦਰ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਉਸਨੇ ਮੇਰੇ ਹੈ ਨਾ ਸਾਡੀ ਬੇਟੀ ਆ 40 ਸਾਲ ਦੀ ਹੈ ਨਾ, ਉਹ ਪਿੱਛੇ ਜਿਹੇ ਜਿੱਦਾਂ ਬਿਮਾਰ ਹੋ ਗਈ ਸੀਗੀ ਹੈ ਨਾ। ਹੁਣ ਜਦੋਂ ਉਹ ਠੀਕ ਆ ਜਿੱਦਾਂ ਉਹਦੇ ਕਈ ਵਾਰੀ ਤੀਜੇ ਚੌਥੇ ਕੁ ਦਿਨ ਸਵੇਰੇ ਜਦੋਂ ਉੱਠਦੀ ਆ ਉਹਦੇ ਸਿਰ ਨੂੰ ਸੀਜ਼ਰ ਹੁੰਦਾ ਹੀ ਹੋ ਜਾਂਦੀ ਆ ਕਾਫੀ। ਫਿਰ ਬਹੁਤ ਫਿਰ ਥੋੜ੍ਹਾ ਬੋਲਣ ਲੱਗ ਪੈਂਦੀ, ਰੋਣ ਲੱਗ ਪੈਂਦੀ ਆ, ਫਿਰ ਉੱਠਦੀ ਨਹੀਂ ਹੈਗੀ। ਜਿੱਦਾਂ ਲਾਸਟ ਵੀਕ ਦੱਸਿਆ ਸੀ ਵੀ ਇਹ ਸਿਰ ਦੇ ਵਿੱਚ ਹੁੰਦਾ ਆ ਕੋਈ ਵੀ ਜਿੱਦਾਂ ਬ੍ਰੇਨ ਦੇ ਵਿੱਚ ਵੀ ਕੋਈ ਖਰੀਂਡ ਜਿਹਾ ਆ ਜਾਂਦਾ ਆ। ਉਹਦੇ ਬਾਰੇ ਕੋਈ ਦੱਸਿਆ ਨਹੀਂ ਸੀ ਵੀ ਕੀ ਉਹਦੇ ਬਾਰੇ ਕਰਨਾ ਚਾਹੀਦਾ। ਠੀਕ ਹੈ ਜੀ ਪੁੱਛ ਲੈਂਦੇ ਆਪਾਂ। ਹਾਂਜੀ ਉਹ ਵੀ ਇੱਦਾਂ ਹੋਈ ਸੀ ਨਾ ਜਿੱਦਾਂ ਨਰਸ ਕੋਲ ਜਾਂਦੀ ਸੀਗੀ ਹੋਸਪੀਟਲ 'ਚ ਤੇ ਉਹਦੇ ਬੇਬੀ ਹੈ ਨਹੀਂ ਸੀ। ਨਰਸ ਕੋਲ ਜਾਂਦੀ ਸੀ ਸਾਲ ਦੀ। ਉਹਨਾਂ ਨੇ ਕਿੱਦਾਂ ਕਿਹਾ ਸੀ ਵੀ ਤੁਹਾਨੂੰ ਕੋਈ ਚੈੱਕਅਪ ਕਰਨੀ ਆ ਵੀ ਟੀਕਾ ਲਾਇਆ ਸੀ, ਉਹਦਾ ਸਾਰਾ ਸਟੱਕ ਕਰਤਾ ਉਹਨੂੰ। ਜਿੱਦਾਂ ਐਮਰਜੈਂਸੀ 3 ਮਹੀਨੇ ਰਹੀ ਆ ਉਹ ਤਾਂ ਮਸੀਂ ਬਚੀ ਆ। ਡਾਕਟਰਾਂ ਦਾ ਜਵਾਬ ਦਿੱਤਾ ਸੀਗਾ। ਹਾਂਜੀ ਚਲੋ ਸ਼ੁਕਰ ਕਰੋ ਹੈ ਠੀਕ ਆ। ਹਾਂ ਹਾਂਜੀ ਪਰ ਥੋੜਾ ਬ੍ਰੇਨ ਤੇ ਹੋ ਗਿਆ। ਉਹ ਜਦੋਂ 5-6 ਦਿਨ ਉੱਠਦੀ ਆ ਉਹ ਸੀਜ਼ਰ ਜਿਹਾ ਹੋ ਜਾਂਦਾ ਸਿਰ ਨੂੰ। ਹਾਂਜੀ ਉਹ ਵੈਸੇ ਡਾਕਟਰ ਦਵਾਈ ਚੱਲਦੀ ਹੈ। ਕਈ ਵਾਰੀ ਐਂ ਹੁੰਦਾ ਵੀ ਰਸਤੇ 'ਚ ਖਰਿੰਡ ਜਿਹਾ ਆ ਜਾਂਦਾ ਮੂਹਰੇ ਜਿੱਦਾਂ ਬ੍ਰੇਨ ਦੇ ਵਿੱਚ ਜਾਂ ਉਦੋਂ ਕਰਦੀ ਆ ਫਿਰ ਤੁਰਦੀ ਨਹੀਂ। ਕਈ ਵਾਰੀ ਅੱਜ ਵੀ ਕਹਿੰਦੀ ਮੈਂ ਤੁਰਨਾ ਨਹੀਂ, ਮੈਂ ਟਾਈਡ ਆ। ਉਹਨੂੰ ਤੁਰਾਉਂਦੇ ਆ ਬਿਠਾਉਂਦੇ ਆ, ਨਾ ਤੁਰ ਸਕਦੀ ਨਾ ਬੈਠ ਸਕਦੀ ਆ। ਹਾਂਜੀ ਠੀਕ ਹੈ ਕੋਈ ਨਹੀਂ ਆਪਾਂ ਪੁੱਛਦੇ ਹਾਂ। ਹਾਂਜੀ ਕਹਿੰਦੇ ਸੀਜ਼ਰ ਕਈ ਤਰ੍ਹਾਂ ਦਾ ਹੁੰਦਾ ਨਾ। ਇਹ ਲਾਸਟ ਵੀਕ ਮੈਂ ਸੁਣਿਆ ਸੀ ਵੀ ਸੀਜ਼ਰ ਕਾਫੀ ਤਰ੍ਹਾਂ ਦਾ ਹੁੰਦਾ ਹੈ ਜਿਹੜਾ ਬ੍ਰੇਨ ਦਾ ਸੀਜ਼ਰ ਉਹਦੇ ਬਾਰੇ। ਹਾਂਜੀ ਕੋਈ ਹੋਵੇ ਤਾਂ ਓਕੇ ਥੈਂਕ ਯੂ। ਥੈਂਕ ਯੂ ਜੀ। ਆਸ ਜ਼ਰੂਰ ਰੱਖਿਆ ਕਰੋ, ਯਕੀਨ ਜ਼ਰੂਰ ਰੱਖਿਆ ਕਰੋ ਵੀ ਜਿਹੜੀ ਚੀਜ਼ ਤੁਸੀਂ ਲੈਂਦੇ ਆ ਉਹਦੇ ਤੋਂ ਤੁਹਾਨੂੰ ਆਰਾਮ ਆ ਜਾਣਾ। ਵੱਡੀ ਗੱਲ ਇਹੀ ਹੁੰਦੀ ਆ ਤੁਹਾਡਾ ਯਕੀਨ। ਪੋਜ਼ੀਟਿਵ ਜ਼ਰੂਰ ਰਿਹਾ ਕਰੋ, ਪੋਜ਼ੀਟਿਵ ਰਹਿਣਾ ਬਹੁਤ ਜ਼ਰੂਰੀ ਆ। ਸਮਾਰਟੀ ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਮੈਮ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਮ ਮੈਂ ਪੁੱਛਣਾ ਸੀ ਮੈਮ ਮੇਰੇ ਸਿਰ 'ਚ ਨਾ ਮਤਲਬ ਸਿੱਕਰੀ ਬਹੁਤ ਆ। ਠੀਕ ਆ। ਹਾਂਜੀ ਹਾਂਜੀ ਮੈਮ ਇਹਦਾ ਦੱਸਿਓ ਕੋਈ ਇਲਾਜ ਮਤਲਬ। ਜ਼ਰੂਰ ਜ਼ਰੂਰ, ਤੁਸੀਂ ਸੁਣਦੇ ਰਹੋ ਹੁਣ। ਹਾਂਜੀ ਹਾਂਜੀ ਠੀਕ ਆ। ਬਹੁਤੀ ਵਾਰੀ ਤਾਂ ਕਈਆਂ ਦੀ ਤਾਂ ਜਿਹੜੀ ਥੋੜ੍ਹੀ ਸਿੱਕਰੀ ਹੁੰਦੀ ਆ ਨਾ, ਵਾਲਮਾਰਟ 'ਚ ਜਾਂਦੇ ਆ ਜਾਂ ਕਿਸੇ ਹੋਰ ਸਟੋਰ 'ਚ ਜਾਂਦੇ ਆ ਅਤੇ 2% ਸੈਲਸਨ ਬਲੂ ਹੁੰਦਾ ਆ, ਉਹਦਾ ਢੱਕਣ ਉਹਦਾ ਜਾਲੋ ਹੁੰਦਾ ਆ ਐਕਚੁਅਲੀ, ਜਿਹੜਾ ਲੋਕ ਆਮ ਯੂਜ਼ ਕਰਦੇ ਉਹਦੇ ਨਾਲ ਵੀ ਹਟ ਜਾਂਦਾ। ਬਹੁਤ ਐਕਸਪੈਂਸਿਵ ਜਿਹੜੇ ਆ ਸ਼ੈਂਪੂ ਆ ਉਹਨਾਂ ਨੂੰ ਨਾ ਵਰਤੋ, ਕਿਉਂਕਿ ਉਹਦੇ ਨਾਲ ਵੀ ਲੋਕਾਂ ਨੂੰ ਪ੍ਰੋਬਲਮ ਹੁੰਦੀ ਆ। ਵੈਸੇ ਇਹ ਤਾਂ ਕਈ ਪ੍ਰੋਬਲਮ ਕਈ ਥਾਂ ਤੋਂ ਹੁੰਦੀ ਹੈ, ਕਈ ਗੱਲਾਂ ਤੋਂ, ਪਰ ਤੁਸੀਂ ਕੋਸ਼ਿਸ਼ ਕਰਨੀ ਆ ਦੇਸੀ ਚੀਜ਼ਾਂ ਦੀ। ਹੋਰ ਵੀ ਪੁੱਛ ਲੈਣੇ ਆਪਾਂ। ਬਲਜਿੰਦਰ ਭੈਣ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਤਾਂ ਮੈਂ ਪੁੱਛਣਾ ਸੀਗਾ, ਜਿੱਦਾਂ ਮੇਰੇ ਪੈਰਾਂ 'ਚ ਦਾ ਸੇਕ ਵੀ ਨਿਕਲਦਾ ਤਾਂ ਦੁਖਦੇ ਵੀ ਬਹੁਤ, ਉੱਪਰੋਂ ਵੀ ਤਾਂ ਥੱਲਿਓਂ ਵੀ, ਉਂਗਲਾਂ ਵੀ ਪੈਰਾਂ ਦੀਆਂ ਬਹੁਤ ਦੁਖਦੀਆਂ ਆ। ਤਾਂ ਇੱਕ ਮੈਂ ਦੱਸਣਾ ਸੀਗਾ ਕੁਛ। ਹੈਲੋ। ਹਾਂਜੀ ਹਾਂਜੀ ਹਾਂਜੀ। ਇੱਕ ਜਿਹੜਾ ਕਹਿੰਦੇ ਕਚਰਾਲੀਆਂ ਆ ਨਾ, ਉਹ ਸਰੋਂ ਦੇ ਤੇਲ ਦੇ ਵਿੱਚ ਨਾ ਆਟੇ ਨੂੰ ਜਿੱਦਾਂ ਕੜਾਹ ਬਣਾਈ ਤਾਂ ਏਦਾਂ ਬਣਾ ਕੇ ਉਹਦੀ ਟਿੱਕੀ ਬਣਾ ਲੈਣੀ ਪੋਲੀ ਜਿਹੀ, ਫਿਰ ਉਹ 'ਤੇ ਮਿਲਦਾ ਹੁੰਦਾ ਆ ਉਹ ਸੁਹਾਗਾ। ਹਾਂਜੀ। ਉਹ ਉੱਤੇ ਪਾ ਕੇ ਮਾੜਾ ਜਿਹਾ ਜੇ ਲੂਣ ਪਾਉਣਾ ਉਹ ਪਾ ਲਓ। ਉਹ ਉਹਦੀ ਕੱਛ ਦੇ ਵਿੱਚ ਬੰਨਣ ਟਿੱਕੀ ਦਾ, ਮਗਰ ਫੈਆ ਜਿਹਾ ਬਣਾ ਕੇ ਉੱਪਰ ਰੂੰ ਦਾ ਜਾਂ ਕੱਪੜੇ ਦਾ, ਫਿਰ ਉਹਦੇ ਪੱਟੀ ਕਰ ਦੇਣ, ਫਿਰ 2-3 ਵਜੇ ਬੰਨਣ, ਉਹ ਫਿਰ ਥੈਂ ਹੀ ਬਹਿ ਜਾਣਾ ਜਾਂ ਮੂੰਹ ਹੋ ਜਾਣਾ ਉਹਦਾ ਫਿਰ। ਹਾਂਜੀ ਹਾਂਜੀ ਫੁੱਟ ਜਾਊਗਾ। ਹਾਂ ਹਾਂਜੀ ਉਹ ਫਟ ਜਾਣਾ ਫਿਰ। ਹਾਂਜੀ ਬਸ ਮੈਂ ਇਹੀ ਦੱਸਣਾ। ਮੇਰੇ ਪੈਰਾਂ ਬਾਰੇ ਜ਼ਰੂਰ ਦੱਸਿਓ, ਪੈਰਾਂ ਦੀ ਬਹੁਤ ਪ੍ਰੋਬਲਮ ਹੈ ਮੈਨੂੰ। ਠੀਕ ਹੈ ਜੀ। ਹਾਂਜੀ ਓਕੇ ਜੀ। ਥੈਂਕ ਯੂ ਜੀ। ਵਾਈਟਮਿਨ ਵੀ ਖਾਇਆ ਕਰੋ, ਕੋਈ ਨਾ ਕੋਈ ਮਲਟੀ ਵਾਈਟਮਿਨ ਖਾਇਆ ਕਰੋ, ਜਿਹੜੇ ਰੋਜ਼ ਖਾਂਦੇ ਆ ਲੋਕ। ਸਾਡੇ ਅਗਲੇ ਕਾਲਰ ਨੇ ਜੀ ਬਲਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਇੱਕ ਭਾਜੀ ਪੁੱਛਣ ਦੇ ਨਜ਼ਲਾ ਜਾਂ ਇੱਕ ਹੁੰਦਾ ਨੱਕ 'ਚੋਂ। ਹਾਂਜੀ ਹਾਂਜੀ ਉਹਦੇ ਵਾਸਤੇ ਕਾਲੀ ਮਿਰਚ, ਸੁੰਡ, ਮਗਾ ਹਾਂਜੀ ਤੇ ਮਨੱਕਾ, ਇਹਨਾਂ ਚਾਰਾਂ ਚੀਜ਼ਾਂ ਨੂੰ ਪੀਸ ਕੇ ਨਾ ਤੇ ਗੋਲੀ ਬਣਾ ਕੇ ਖਾਣਾ। ਇੱਕ ਗੋਲੀ ਸਵੇਰੇ, ਇੱਕ ਸ਼ਾਮੀ, ਰਾਤ ਨੂੰ। ਹਾਂਜੀ ਤੇ ਠੀਕ ਹੋ ਜਾਣਗੇ। ਕਾਲੀ ਮਿਰਚ, ਸੁੰਡ ਤੇ ਮਗਾ। ਠੀਕ ਹੈ। ਤੇ ਦੂਸਰੇ ਭਾਜੀ ਕਹਿੰਦੇ ਨਾ ਅੱਖਾਂ ਡਰਾਈ ਜਿਹੜੀਆਂ ਰਹਿੰਦੀਆਂ, ਹਾਂਜੀ ਇੱਕ ਤੇ ਉਹ ਮਿਲਦਾ ਆਪਣੇ ਇਹਨਾਂ ਸਟੋਰਾਂ ਤੋਂ ਜਾਂ ਮੈਡੀਕਲ ਸਟੋਰ ਤੋਂ ਮਿਲ ਜਾਣਾ। ਅੱਖਾਂ ਨੂੰ ਨਾ ਉਹ ਕਰਨ ਵਾਲਾ, ਲੁਬਰੀਕੇਟ ਕਰਨ ਵਾਲਾ ਮਿਲਦਾ ਦਾਰੂ ਜਿਹਾ, ਉਹਨੂੰ ਰੀਫਰੈਸ਼ ਕਹਿੰਦੇ ਆ। ਦੂਸਰਾ ਨਹੀਂ ਤਾਂ ਜਿਹੜਾ ਤੁਸੀਂ ਨੁਕਤਾ ਦੱਸਦੇ ਹੁੰਦੇ, ਤੁਹਾਡੇ ਇੱਕ ਵਾਰ ਰੇਡੀਓ 'ਤੇ ਦੱਸਿਆ ਉਹਨਾਂ ਨੇ, ਜਿਹੜਾ ਗੰਢੇ ਵਾਲਾ ਤੇ ਗੰਢੇ ਰਸ ਵਾਲਾ ਤੇ ਅਦਰਕ ਦਾ ਰਸ ਪਾ ਕੇ ਵਿੱਚ, ਹਾਂਜੀ, ਤੇ ਵਿੱਚ ਸ਼ਹਿਦ ਪਾ ਕੇ ਹਾਂਜੀ ਉਹ ਵੀ ਪਾਉਣ, ਤੇ ਉਹਨਾਂ ਵੀ ਬਹੁਤ ਫਰਕ ਪੈਂਦਾ। ਠੀਕ ਹੈ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਅਗਲੇ ਸਾਡੇ ਕਾਲਰ ਮਨਜੀਤ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਭੈਣ ਜੀ ਬਹੁਤ ਵਧੀਆ ਪ੍ਰੋਗਰਾਮ ਚੱਲਦਾ ਆਪਣਾ। ਥੈਂਕ ਯੂ। ਤੇ ਹਾਂਜੀ ਮੈਂ ਇਹੀ ਸ਼ਰਾਲੀ ਵਾਸਤੇ ਦੱਸਣਾ ਸੀਗਾ, ਇਹ ਤੇ ਬੰਨਣੇ ਪੈਣਾ ਜਿੱਦਾਂ ਭੈਣ ਨੇ ਦੱਸਿਆ, ਕੜਾਹ ਬਣਾ ਕੇ ਉਹ ਵੀ ਠੀਕ ਆ, ਤੇ ਨਹੀਂ ਤਾਂ ਪੱਥਰ ਜੱਟ ਮਿਲ ਜਾਵੇ ਤਾਂ ਉਹ ਸਭ ਤੋਂ ਵਧੀਆ ਮਿਲ ਜਾਂਦਾ। ਬਸ ਗਰਮ ਕਰਕੇ ਤੇਲ ਲਾ ਕੇ ਗਰਮ ਕਈ ਵਾਰ ਬੰਨੀ ਜਾਣ ਤੋਂ ਬਸ ਉਹਦੇ ਨਾਲ ਹਟ ਜਾਣਾ। ਇੱਥੇ ਸਾਡੇ ਇੱਕ ਬੀਬੀ ਦੇ ਸੀਗਾ ਗੁਆਂਢੀਆਂ ਦੇ, ਤੇ ਉਹ ਪੱਥਰ ਜੱਟ ਦੇ ਨਾਲ ਹੀ ਠੀਕ ਹੋ ਗਏ ਸੀ ਸ਼ਰਾਲੀ ਜਿੱਦਾਂ। ਹਾਂਜੀ। ਬਾਕੀ ਨਜ਼ਲੇ ਦਾ ਜਿਹੜਾ ਵੀਰ ਜੀ ਕਹਿੰਦੇ ਸੀ ਵੀ ਨਜ਼ਲਾ ਨਹੀਂ ਹਟਦਾ, ਤੇ ਉਹ ਇਹਦਾ ਕਾਰਨ ਖਸਖਸ ਲੈ ਲੈਣ। ਖਸਖਸ ਤੇ ਬੇਸਣ ਦਾ ਕੜਾਹ ਬਣਾ ਕੇ, ਹਾਂਜੀ, ਪਤਲਾ ਜਿਹਾ ਪੀਣਾ ਹੀ ਆ, ਰੋਜ਼ਾਨਾ ਪੀਣ ਹਫ਼ਤਾ, ਹਨਾ, ਉਹਦੇ ਨਾਲ ਹਟ ਜਾਣਾ। ਤੇ ਦੂਸਰਾ ਇਲਾਜ ਕਰਨ ਤੇ ਗਰਾਲੇ ਲੂਣ ਪਾ ਕੇ ਜਾਂ ਫਟਕੜੀ ਪਾ ਕੇ 2-2 ਵਾਰੀ ਦਿਹਾੜੀ ਦੇ ਕਾਰਨ, ਸੁੱਤੇ ਉੱਠਦੇ ਕਾਰਨ, ਠੀਕ ਹੈ, ਤੇ ਉਹਦੇ ਨਾਲ ਫਰਕ ਪੈ ਜਾਣਾ। ਜੇ ਉਹ ਇੱਕ ਹੋਰ ਇਲਾਜ ਕਰ ਸਕਣ, ਸਵੇਰ ਨੂੰ ਉੱਠ ਕੇ ਪਾਣੀ ਗਰਮ ਕਰਕੇ ਲੂਣ ਵਿੱਚ ਪਾ ਕੇ ਨਾ 2 ਗਲਾਸ ਪੀ ਲੈਣ। ਇੱਕ ਪੀ ਹੁੰਦਾ ਇੱਕ, ਜੇ 2 ਪੀ ਲੈਣ ਤਾਂ ਸਭ ਤੋਂ ਵਧੀਆ। ਉਹ ਫਿਰ ਸੰਘ ਚੁੰਗਲੀ ਪਾ ਕੇ ਜਿੱਦਾਂ ਕੁੰਜਲ ਕਿਰਿਆ ਨਹੀਂ ਕਹਿ ਦਿੰਦੇ, ਅੱਡੀਆਂ ਚੱਕ ਕੇ ਤਾਂ ਆਪਣਾ ਇਹਦਾ ਢਿੱਡ ਫੜ ਲੈਣਾ ਇੱਕ ਹੱਥ ਨਾਲ, ਤੇ ਉਹ ਜੇ ਕਰ ਲੈਣ ਤਾਂ ਉਹਦਾ ਜਿੰਨੀ ਵੀ ਅੰਦਰ ਦਿਲ ਤੇ ਰੇਸ਼ਾ ਜੰਮਿਆ ਹੁੰਦਾ ਨਜ਼ਲਾ ਸਾਰਾ ਹੀ ਨਿਕਲ ਜਾਣਾ। ਠੀਕ ਹੈ। ਵੀਕ ਵਿੱਚ 2 ਵਾਰ ਕਰਦੇ ਰਹਿਣ, ਹੁਣ ਉਹ ਲਗਾਤਾਰ 2-3 ਦਿਨ ਕਰ ਲੈਣ, ਸਾਰੀ ਰੇਸ਼ਾ ਨਜ਼ਲਾ ਉਹਨਾਂ ਦਾ ਖਤਮ ਹੋ ਜਾਊਗਾ ਭੈਣ ਜੀ। ਠੀਕ ਹੈ ਜੀ। ਹਾਂਜੀ ਇਹ ਸ਼ਰਤੀਆ ਇਲਾਜ ਆ, ਕਰਕੇ ਦੇਖਣ। ਕਈ ਵਾਰ ਮੂੰਹ ਦੇ ਛਾਲੇ ਕਈਆਂ ਦੇ ਹੋ ਜਾਂਦੇ ਆ, ਉਹ ਹਲਦੀ ਰਹਿਣੀ ਆ, 1 ਚਮਚਾ ਹਲਦੀ ਦਾ ਪਾ ਕੇ ਗਲਾਸ ਪਾਣੀ 'ਚ ਉਬਾਲ ਲਓ, ਤੇ ਉਹਨੂੰ ਠੰਡਾ ਕਰੋ ਤੇ ਗਰਾਰੇ ਕਰੋ। ਉਹਦੇ ਨਾਲ ਬਹੁਤ ਛੇਤੀ ਆਰਾਮ ਆ ਜਾਂਦਾ ਆ। ਦੂਜਾ ਹੈਗਾ ਛਾਲਿਆਂ ਦਾ, ਦੇਸੀ ਘੀ ਕੋਸਾ ਕਰਕੇ ਮੂੰਹ 'ਚ ਥੋੜ੍ਹਾ ਚਿਰ ਪਾ ਕੇ ਰੱਖੋ, ਫਿਰ ਬਾਹਰ ਥੁੱਕ ਦਵੋ, ਉਹਦੇ ਨਾਲ ਵੀ ਤੁਹਾਡੇ ਮੂੰਹ ਦੇ ਛਾਲਿਆਂ ਨੂੰ ਫਰਕ ਪੈਂਦਾ। ਤੀਜਾ ਇਹਦਾ ਇਲਾਜ ਹੈਗਾ ਆ ਨਿੰਬੂ ਪਾਣੀ। ਨਿੰਬੂ ਪਾਣੀ ਦੀਆਂ ਵੀ ਕੌਲੀਆਂ ਕਰੀਏ ਤਾਂ ਉਹਦੇ ਨਾਲ ਵੀ ਮੂੰਹ ਦੇ ਛਾਲਿਆਂ ਨੂੰ ਬਹੁਤ ਛੇਤੀ ਫਰਕ ਪੈ ਜਾਂਦਾ। ਇਹ ਇਲਾਜ ਕਰੋ ਤਾਂ ਲਾਹਾ ਲਵੋ ਜੀ, ਸਾਰਿਆਂ ਨੂੰ ਆਰਾਮ ਆਉਣਾ ਚਾਹੀਦਾ। ਮਹਾਰਾਜ ਤੰਦਰੁਸਤੀ ਦੇਵੇ ਸਾਰਿਆਂ ਨੂੰ।
ਓਕੇ ਜੀ, ਧੰਨਵਾਦ ਤੁਹਾਡਾ ਟਾਈਮ ਦੇਣ ਦਾ ਭੈਣ ਜੀ। ਓਕੇ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਰਾਜ ਰਾਣੀ ਸਤਿ ਸ਼੍ਰੀ ਅਕਾਲ। ਹਾਂਜੀ, ਹੈਲੋ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਦੱਸਣਾ ਇੱਕ ਸਰਾਲੀਆਂ ਤੋਂ ਵੀ ਮੇਰੇ ਤਾਂ ਆਪਣੇ ਬਹੁਤ ਹੁੰਦੀਆਂ ਸੀ ਇੰਡੀਆ ਵਿੱਚ। ਇੱਕ ਹਟਦੀ ਸੀ ਤੇ ਦੂਜੇ ਕਿ ਵੀ ਦੋ ਇਕੱਠੀਆਂ ਹੋ ਜਾਂਦੀਆਂ ਸੀਗੀਆਂ ਜੀ। ਤੇ ਫਿਰ ਮੈਨੂੰ ਤਾਂ ਕਿਸੇ ਨੇ ਦੱਸਿਆ ਸੀਗਾ ਵੀ ਉਹਦੇ ਨਾਲ ਬਹੁਤ ਛੇਤੀ ਆਰਾਮ ਆਇਆ ਸੀ। ਇੱਕ ਤਾਂ ਰੀਠਾ ਜਿਹੜਾ ਹੁੰਦਾ ਸੀ, ਰੀਠਾ ਉੱਪਰਲਾ ਜਿਹੜਾ ਹਿੱਸਾ ਜਿਹਦੀ ਝੱਗ ਬਣਦੀ ਹੁੰਦੀ ਹੈ ਨਾ, ਉਹ ਰੀਠਾ ਉਹ ਘਸਾਉਣਾ ਪੱਥਰ ਤੇ, ਚਾਹੇ ਸਿਲਵੱਟਾ ਹੋਵੇ ਉਹਦੇ ਤੇ ਘਸਾ ਲੈਣਾ। ਤੇ ਇੱਕ ਜਿਹੜੀ ਆਪਾਂ ਗੂਗਲ ਦੀ ਧੂਫ ਕਰਦੇ ਹੁੰਦੇ ਉਹਦੀ ਡਲੀ ਜੀ ਮਿਲ ਜਾਵੇ ਗੂਗਲ, ਉਹ ਘਸਾਉਣੀ। ਤੇ ਇੱਕ ਹਲਦੀ ਕੱਚੀ ਦੀ ਗੱਠੀ ਲੈ ਲੈਣੀ। ਇਹ ਤਿੰਨ ਚੀਜ਼ਾਂ ਹੀ ਘਸਾਉਣੀਆਂ ਤੇ ਉਹ ਜਿਸ ਤਰ੍ਹਾਂ ਝੱਗ ਜੀ ਬਣ ਜਾਂਦੀ ਹੈ ਤਿੰਨਾਂ ਚੀਜ਼ਾਂ ਦੀ। ਜੇ ਨਹੀਂ ਗੱਠੀ ਮਿਲਦੀ ਹਲਦੀ ਦੀ ਤਾਂ ਦੂਜੀ ਪਾ ਲਓ ਸੁੱਕੀ। ਉਹ ਬਣਾ ਕੇ ਪੇਸਟ ਜਿਹਾ ਲਾਓ ਤੇ ਉਹ 1 ਜਾਂ 2 ਵਾਰੀ ਲਾਉਣ ਦੇ ਨਾਲ ਜਿੱਡੀ ਮਰਜ਼ੀ ਹੋਵੇ ਉਹਦਾ ਮੂੰਹ ਬਣ ਕੇ ਫੁੱਟ ਜਾਂਦੀ ਹੈ। ਨਾ ਤਕਲੀਫ ਹੁੰਦੀ ਆ ਨਾ ਕੁਛ। ਗੰਦ ਨਿਕਲ ਜਾਂਦਾ। ਹਾਂਜੀ, ਸਾਰਾ ਗੰਦ ਨਿਕਲ ਜਾਂਦਾ। ਜਾਣੀ ਸੂਤੀ ਕੱਪੜੇ ਦਾ ਗੋਲ ਜਿਹਾ, ਜਾਣੀ ਕਿ ਕੱਪੜਾ ਓਨਾ ਕੁ ਕੱਟ ਕੇ ਜਿੱਡਾ ਹੈਗਾ ਉਹ ਤੋਂ ਥੋੜ੍ਹਾ ਵੱਡਾ, ਤੇ ਗੱਬੇ ਉਹਦੇ ਜਿੱਥੇ ਮੂੰਹ ਬਣਾਉਣਾ ਜਾਂ ਕਿਤੇ ਵੀ ਇੱਕ ਥਾਂ ਜਾਣੀ ਉਹਨੂੰ ਗੋਲ ਜੀ ਗਲੀ ਕਰ ਲਓ, ਉਹਦੇ ਵਿੱਚ ਸਾਰਾ ਨਿਕਲ ਜਾਣੀ ਬਸ, ਮੁੜ ਕੇ ਹੁੰਦੀਆਂ ਨਹੀਂ। ਮੇਰੇ ਤਾਂ 10-15 ਸਾਲ ਹੋ ਗਏ ਮੁੜ ਕੇ ਨਹੀਂ। ਮੈਂ ਤਾਂ ਬਹੁਤ ਤਕਲੀਫ ਰਹੀ ਮੈਨੂੰ ਤਾਂ। ਹਟਦੀਆਂ ਹੀ ਨਹੀਂ ਸੀ ਉਹਦੇ ਨਾਲ, ਹਟੀਆਂ ਦਾੜੀ ਚੱਕ ਹੋ ਗਈ। ਨਾ ਫੁੱਟਣੀ ਹੋਵੇ, ਛੋਟੀ ਹੋਵੇ ਤਾਂ ਫਿਰ ਵਿੱਚ ਹੀ ਭਸਮ ਕਰ ਦਿੰਦੀਆਂ ਇਹ ਚੀਜ਼ਾਂ ਤਿੰਨੇ। ਰੀਠਾ, ਗੂਗਲ ਤੇ ਇਹ ਜਾਣੀ ਆਪਣੀ ਹਲਦੀ, ਇਹੀ ਰਗੜਨੀਆਂ। ਪਾਣੀ ਲਾ ਲਾ ਕੇ ਰਗੜ ਲੈਣੀਆਂ, ਮਲਮ ਜੀ ਬਣ ਜਾਂਦੀ, ਕੌਲੀ 'ਚ ਪਾਈ ਜਾਓ। ਉਹ ਪਾ ਲਓ 2-3 ਵਾਰੀ ਲਾ ਲਓ ਬਸ, ਉਹਦੇ ਨਾਲ ਠੀਕ ਹੋ ਜਾਣੀ ਜੜ ਤੋਂ ਹੀ। ਤੇ ਇੱਕ ਮੈਂ ਦੱਸਣਾ ਸੀਗਾ ਵੀ ਅੱਗੇ ਮੈਂ ਤੁਹਾਨੂੰ ਉਦੋਂ ਪਿੱਛੇ ਜਿਹੇ ਪੁੱਛਿਆ ਸੀਗਾ, 4-5 ਮਹੀਨੇ ਹੋ ਗਏ ਮੇਰੇ ਗਲ 'ਚ ਰਸੌਲੀ ਹੋ ਗਈ ਸੀ ਵੱਡੀ ਸਾਰੀ ਕਾਫੀ। ਤੇ ਉਦੋਂ ਮੈਂ ਕਿਹਾ ਸੀ ਵੀ ਨਾਗ ਮੇਲ ਇੱਥੋਂ ਤਾਂ ਮਿਲੀ ਨਹੀਂ ਸੀ, ਇੰਡੀਆ ਤੋਂ ਮੰਗਾਈ ਸੀ ਤਾਂ ਅਸੀਂ। ਪਰ ਉਹ ਤੋਂ ਪਹਿਲਾਂ ਹੀ ਮੈਂ ਇਹ ਨਾਲ ਤਾਂ ਆਪਾਂ ਇਹਦਾ ਪੀਂਦੀ ਰਹੀ ਮੈਂ ਕਲੌਂਜੀ ਦਾ ਤੇਲ, ਉਹਦੇ ਨਾਲ ਥੋੜਾ ਘੱਟ ਘਟਿਆ, ਉਹਦੇ ਨਾਲ ਨਹੀਂ ਇੰਨਾ ਘਟਿਆ। ਫਿਰ ਮੈਂ ਐਲੋਵੇਰਾ ਦੀ ਸਬਜ਼ੀ ਬਣਾ ਕੇ ਖਾਂਦੀ ਰਹੀ। ਤੇ ਥੋੜੇ ਜਿਹੇ ਪਕੌੜੇ ਜਿਹੇ ਬਣਾ ਕੇ ਰੱਖ ਲਏ, ਜਾਣੀ ਇਕੱਲਾ ਬੇਸਣ ਤੇ ਲੂਣ ਲਾ ਕੇ। ਫਿਰ ਉਹ ਸਵੇਰੇ ਇੱਕ ਗਰਮ ਪਾਣੀ ਨਾਲ ਲੈਂਦੀ ਰਹੀ ਤੇ ਉਹਦੇ ਨਾਲ ਮੇਰੇ ਬਹੁਤ ਛੇਤੀ ਸਾਰੀ ਉਹ ਨਿਕਲ ਗਈ। ਮੇਰੇ ਤਾਂ ਬਾਇਓਪਸੀ ਵੀ ਕਰੀ, ਬਹੁਤ ਕੁਛ ਕਰਿਆ ਉਹਨਾਂ ਨੇ ਮਸ਼ੀਨਾਂ 'ਚ ਪਾ ਕੇ ਡਾਕਟਰਾਂ ਨੇ ਤਾਂ। ਤੇ ਆਪਰੇਸ਼ਨ ਦੀ ਵੀ ਤਰੀਕ ਦੇ ਦਿੱਤੀ ਸੀਗੀ। ਤੇ ਪਰ ਉਹ ਤੋਂ ਪਹਿਲੋਂ ਮੇਰੇ ਉਹ ਸਾਰੀ ਸਾਫ਼ ਹੋ ਗਈ। ਜਦੋਂ ਫਿਰ ਅਸੀਂ ਆਪਰੇਸ਼ਨ ਵਾਲੇ ਕੋਲ ਗਏ ਤੇ ਉਹ ਡਾਕਟਰ ਫਿਰ ਕਹਿੰਦਾ ਹੁਣ ਨਹੀਂ ਹੋਣਾ, ਵੀ ਸਭ ਕੁਛ ਨਿਕਲ ਗਿਆ। ਤਾਂ ਮੈਨੂੰ ਆਪ ਨੂੰ ਵੀ ਪਤਾ ਲੱਗ ਵੀ ਹੈ ਨਹੀਂ ਹੁਣ ਮੇਰੇ। ਨਹੀਂ, ਮੇਰੇ ਤਾਂ ਜਿੰਨਾ ਮੱਕੀ ਦਾ ਪੇੜਾ ਕਾਫੀ ਵੱਡਾ ਸਾਰਾ ਹੋ ਗਿਆ ਸੀ ਇੱਕ ਪਾਸੇ ਨੂੰ, ਸੱਜੇ ਪਾਸੇ ਗਲ 'ਚ। ਵੀ ਉਹਦੇ ਨਾਲ ਮੈਨੂੰ ਆਰਾਮ ਆ ਗਿਆ ਵੀ ਜੇ ਕਿਸੇ ਨੂੰ ਹੋਵੇ ਤਾਂ ਇਹ ਲਿਖ ਕੇ ਰੱਖ ਲੈਣ, ਕੋਈ ਵੀ ਇਹਨਾਂ ਨੂੰ ਜੇ ਕਿਸੇ ਨੂੰ ਤਕਲੀਫ ਆ। ਇੱਕ ਉਦੋਂ ਕਹਿੰਦੀ ਸੀ ਇੱਕ ਤੀਵੀਂ ਮੈਨੂੰ ਵੀ, ਜਦੋਂ ਮੈਂ ਪੁੱਛਿਆ ਸੀ ਤੁਹਾਨੂੰ ਉਦੋਂ ਉਹ ਵੀ ਕਹਿੰਦੀ ਸੀ ਇੱਕ ਤੀਵੀਂ ਪਹਿਲਾਂ ਵੀ ਮੇਰੇ ਵੀ ਹੋਇਆ ਇਸ ਤਰ੍ਹਾਂ। ਵੀ ਇਹ ਜਦੋਂ ਦੇ ਟੀਕੇ ਲੱਗੇ ਆ ਨਾ, ਟੀਕਿਆਂ ਕਰਕੇ ਵੀ ਕੁਛ ਕੇ ਇਹ ਕਈਆਂ ਨੂੰ ਕੋਈ ਸਾਈਡ ਇਫੈਕਟ ਕਾਫੀ ਹੋ ਗਿਆ। ਹਾਂਜੀ, ਮੇਰੇ ਵੀ ਗੋਡੇ ਖੜ ਗਏ ਸੀ ਪਿਛਲੇ ਸਾਲ ਤਾਂ ਬਹੁਤ ਜ਼ਿਆਦਾ। ਤੀਜਾ ਟੀਕਾ ਲਵਾਇਆ ਤਾਂ ਨਾਲ ਦੀ ਨਾਲ ਹੀ ਖੜ ਗਏ ਸੀ। ਮੈਂ ਇੰਡੀਆ ਜਾਣਾ ਸੀ, ਉੱਥੇ ਜਾ ਕੇ ਬਹੁਤ ਬੁਰਾ ਹਾਲ ਰਿਹਾ। ਤੇ ਉਹ ਹਟਿਆ ਤੇ ਇੱਧਰ ਆਈ ਤਾਂ ਨਾਲ ਦੀ ਨਾਲ ਹੀ ਮੇਰੇ ਗਲ ਦੇ ਵਿੱਚ ਇੱਕ ਲੱਤ ਹੀ ਹੋ ਗਿਆ। ਇਹ ਵੀ ਹੌਲੀ ਹੌਲੀ ਗੱਠ ਬਣੀ, ਇੱਕੋ ਵਾਰੀ ਪੇੜਾ ਜਿਹਾ ਨਿਕਲਿਆ ਆ ਬਾਹਰ ਨੂੰ, ਪਤਾ ਵੀ ਨਹੀਂ ਲੱਗਿਆ। ਚਲੋ ਠੀਕ ਹੋ ਗਿਆ, ਤੁਸੀਂ ਆਰਾਮ ਆ ਗਿਆ। ਹਾਂਜੀ, ਐਨ ਠੀਕ ਆ। ਹਾਂਜੀ, ਮੈਂ ਤਾਂ ਦੱਸਣਾ, ਮੈਂ ਕਿਹਾ ਵੀ ਚੱਲ ਜੇ ਕਿਸੇ ਦੇ ਇਵੇਂ ਹੋਵੇ ਤਾਂ ਆਰਾਮ ਆ ਜਾਂਦਾ। ਜ਼ਿਆਦਾ ਤਾਂ ਇਹਦੇ ਐਲੋਵੇਰੇ ਦੀ ਸਬਜ਼ੀ ਬਣਾ ਕੇ ਖਾ ਲਵੇ, ਠੀਕ ਵਾਰ ਆਪਾਂ ਕਹਿ ਦਿੰਦੇ ਹਾਂ। ਹਾਂਜੀ, ਕਿਵੇਂ ਤੇ ਇਹੀ ਦੱਸਣਾ ਸੀ। ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਤੁਸੀਂ ਜੁੜੇ ਹੋਏ ਪੰਜਾਬੀ ਰੇਡੀਓ USA ਦੇ ਨਾਲ। ਤੇ ਪ੍ਰੋਗਰਾਮ ਚੱਲ ਰਿਹਾ ਜੀ ਸਿਹਤ ਸੰਭਾਲ, ਜਿਸ ਦੇ ਵਿੱਚ ਸਾਡੇ ਨਾਲ ਕੋਈ ਡਾਕਟਰ ਨਹੀਂ ਹੁੰਦਾ, ਸਿਰਫ ਤੇ ਸਿਰਫ ਸਾਡੇ ਸਰੋਤੇ ਹੁੰਦੇ ਆ। ਉਹੀ ਸਾਡੇ ਮਰੀਜ਼ ਹੁੰਦੇ ਆ, ਉਹੀ ਸਾਡੇ ਡਾਕਟਰ ਹੁੰਦੇ ਆ। ਅਤੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਇਹ ਪ੍ਰੋਗਰਾਮ ਮੰਗਲਵਾਰ ਨੂੰ ਹੁੰਦਾ ਆ 4 ਤੋਂ 5:30 ਅਤੇ ਐਤਵਾਰ ਨੂੰ ਇਸ ਦਾ ਰਿਪੀਟ ਹੁੰਦਾ। ਅਤੇ ਉਸ ਵੇਲੇ ਤੁਸੀਂ ਜਗਵੀਰ ਸਿੰਘ ਨੂੰ ਵੀ ਸੁਣ ਰਹੇ ਹੁੰਦੇ ਆ। 4082725200 ਸਟੂਡੀਓ ਦਾ ਫੋਨ ਨੰਬਰ ਚੱਲਦਾ। ਤੁਹਾਡੀਆਂ ਕਾਲਸ ਬਾਲ ਸਾਡੇ ਨਾਲ ਜੁੜੇ ਨੇ। ਜੀਤ, ਸਤਿ ਸ਼੍ਰੀ ਅਕਾਲ। ਜੀਤ ਸਿੰਘ, ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਜੀ ਉੱਥੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਭੈਣ ਜੀ, ਮੈਂ 2 ਇਲਾਜ ਦੱਸਣੇ ਚਾਹੁੰਦਾ। ਇੱਕ ਭੈਣ ਜੀ ਹੋਣੀ ਖੰਘ ਤੋਂ ਪਰੇਸ਼ਾਨ ਸੀਗੇ। ਤੇ ਖੰਘ ਤੋਂ ਤਾਂ ਇਹੀ ਆ ਵੀ ਜਾਣੀ ਕਿ ਰਾਤ ਨੂੰ ਤੁਸੀਂ ਹੈ ਨਾ ਦੁੱਧ ਗਰਮ ਕਰਕੇ ਪੀਣਾ ਹੈ ਤੇ ਨਾਲ ਉਹਦੇ 5-6 ਬਦਾਮ ਕੁੱਟ ਲੈਣੇ ਆ ਤੁਸੀਂ ਐਨ ਚੰਗੇ ਤਰੀਕੇ ਨਾਲ। ਤੇ ਵਿੱਚ ਤੁਸੀਂ ਅੱਧਾ ਕੁ ਚਮਚਾ ਕਾਲੀ ਮਿਰਚ ਦਾ ਪਾ ਲੈਣਾ ਆ। ਉਹ 2 ਹੀ ਚੀਜ਼ਾਂ ਤੁਸੀਂ ਦੁੱਧ ਦੇ ਨਾਲ ਲੈਣੀਆਂ ਆ ਤੇ 2 ਜਾਂ 3 ਦਿਨਾਂ ਦੇ ਵਿੱਚ ਤੁਹਾਡੀ ਖੰਘ ਜਿਹੜੀ ਆ ਉਹ ਦੂਰ ਹੋ ਜਾਊਗੀ। ਸ਼ਿਵ ਮੰਤਰ। ਹਾਂਜੀ, ਬਿਲਕੁਲ ਜੀ। ਇਹ ਮੈਂ ਕਾਫੀ ਜਣਿਆਂ ਨੂੰ ਇਲਾਜ ਦੱਸਿਆ ਜਿਹੜਾ ਕਿ ਸਾਰਿਆਂ ਨੂੰ ਹੀ ਇਹਦਾ ਬੈਨੀਫਿਟ ਹੋਇਆ, ਜਾਣੀ ਕਿ ਬਹੁਤ ਵਧੀਆ ਇਲਾਜ ਹੈ ਇਹ। ਹਾਂਜੀ, ਕਿਉਂਕਿ ਮੈਂ ਇਹ ਬੇਸ਼ੱਕ ਖੰਘ ਕਹਿੰਦੇ ਸਾਲ 'ਚ 2 ਸਾਲ ਪੁਰਾਣੀ ਦੀ ਹੋਵੇ ਤਾਂ ਵੀ ਉਹ ਇਸ ਇਲਾਜ ਦੇ ਨਾਲ ਦੂਰ ਹੋ ਜਾਂਦੀ ਆ। ਇਹ ਬਹੁਤ ਵਧੀਆ ਇਲਾਜ ਹੈ ਤੇ ਅਜਮਾ ਕੇ ਜ਼ਰੂਰ ਦੇਖਿਓ। ਹਾਂਜੀ। ਤੇ ਦੂਸਰਾ ਇਲਾਜ ਸੀਗਾ ਕਸ਼ਰਾਲੀ ਦਾ, ਜਿਹੜੇ ਕੱਛ ਦੇ ਵਿੱਚ ਹੋ ਜਾਂਦੀ ਆ
ਤੇ ਉਹ ਭੈਣ ਜੀ ਹੁਣੀ ਦੱਸ ਕੇ ਗਏ ਸੀ ਪੱਥਰ ਜੱਟ ਵਾਲਾ, ਉਹ ਵੀ ਬਹੁਤ ਵਧੀਆ ਇਲਾਜ ਹੈਗਾ ਆ। ਤੇ ਦੂਸਰਾ ਹੈਗਾ ਜਾਂ ਫਿਰ ਡੱਡੂ ਆ, ਡੱਡੂ ਦਾ ਬੇਬੀ ਜਾਣੀ ਕਿ ਤੁਸੀਂ ਉਹ ਕੱਚ ਦੇ ਵਿੱਚ ਬੰਨ੍ਹ ਲੈਣਾ ਆ, ਤੇ ਉਹਦਾ ਪਿਸ਼ਾਬ ਜਦੋਂ ਕਸ਼ਰਾਲੀ ਤੇ ਜਿੱਦਾਂ ਹੋ ਜਾਂਦਾ ਉਹਦੇ ਨਾਲ ਵੀ ਫਿਰ 1-2 ਦਿਨਾਂ ਦੇ ਵਿੱਚ ਹਟ ਜਾਂਦੀ ਆ। ਠੀਕ। ਸੋ ਇਹ ਹੈਗਾ। ਹਾਂਜੀ ਠੀਕ ਹੈ ਭੈਣ ਜੀ, ਧੰਨਵਾਦ ਜੀ, ਸ਼ੁਕਰੀਆ ਜੀ। ਧੰਨਵਾਦ ਜੀ। ਹਰਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਰੋਤੇ ਆਪਣੇ ਦੇਖ ਲਓ ਬੜਾ ਖਿਆਲ ਕਰਦੇ ਇੱਕ ਦੂਜੇ ਦਾ। ਹਾਂਜੀ। ਤੇ ਮੇਰੇ ਕੋਲ ਸਾਡੇ ਕੋਲ ਸਕਿਪ ਹੋ ਜਾਂਦਾ ਕਈ ਵਾਰੀ। ਮੈਂ ਸਰੋਤੇ ਸਾਰਿਆਂ ਨੂੰ ਬੇਨਤੀ ਕਰਦਾ ਹੁੰਦਾ ਕਿ ਆ ਦੇਖੋ ਐਪ ਡਾਊਨਲੋਡ ਕਰੋ ਜਿਹੜਾ ਫੋਨ ਤੇ ਆ ਤੁਹਾਡਾ, ਤੁਸੀਂ ਕਦੇ ਵੀ ਸੁਣ ਸਕਦੇ ਆ। ਨਹੀਂ ਵੀ ਸੁਣ ਸਕਦੇ ਸਕਿਪ ਕਰ ਦਿੰਦੇ ਕਈ ਵਾਰੀ, ਤੇ ਤੁਸੀਂ ਨੈਕਸਟ ਵੀਕ ਸੁਣ ਲਓ, ਜਾਂ ਤੁਸੀਂ YouTube ਤੇ ਜਾਓ ਹੈ ਨਾ। ਤੇ ਐਪ ਜ਼ਰੂਰੀ ਡਾਊਨਲੋਡ ਕਰੋ, ਸਾਰਿਆਂ ਦੇ ਕੋਲ ਹੋਣਾ ਚਾਹੀਦਾ। ਕਦੀ ਵੀ ਤੁਸੀਂ ਸੁਣ ਸਕਦੇ ਆ ਸਾਰਾ ਪ੍ਰੋਗਰਾਮ। ਇਹ ਜ਼ਰੂਰੀ ਨਹੀਂ ਪਈ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਹੀ ਆ ਤੁਸੀਂ ਸੁਣਨਾ ਹੈ ਨਾ। ਆਮ ਹੁਣ ਸਾਨੂੰ ਨਹੀਂ ਹੈਗੀ ਤਾਂ ਵੀ ਸੁਣੀਦਾ ਆ, ਚਲੋ ਕਿਸੇ ਨਾ ਕਿਸੇ ਦੇ ਕੰਮ ਆ ਜਾਂਦਾ, ਘਰ ਦੇ ਵਿੱਚ ਕਿਸੇ ਨੂੰ ਹੁੰਦੀ ਕੋਈ ਪ੍ਰੋਬਲਮ ਹੈ ਨਾ। ਤੇ ਇਹ ਜ਼ਰੂਰੀ ਆ। ਤੇ YouTube ਤੇ ਵੀ ਸਬਸਕ੍ਰਾਈਬ ਕਰੋ, ਉਹਦੇ 'ਚੋਂ ਵੀ ਤੁਸੀਂ ਬਹੁਤ ਕੁਝ ਲੱਭ ਸਕਦੇ ਆ, ਬਾਰ-ਬਾਰ ਸੁਣ ਸਕਦੇ ਆ, ਸਲੋ ਕਰਕੇ ਲਿਖ ਸਕਦੇ ਆ ਸਾਰਾ ਕੁਝ ਹੈ ਨਾ। ਆ ਪਿੱਛੇ ਹਾਰਟ ਬਰਨ ਵਾਸਤੇ ਮੈਂ ਅੱਗੇ ਵੀ ਦੱਸਿਆ ਸੀਗਾ, ਕਿਸੇ ਪਿੱਛੇ ਕਾਲ ਆਈ ਸੀ ਕਿਸੇ ਦੀ। ਹਾਂਜੀ। ਉਹਨਾਂ ਨੂੰ ਵਿਨੇਗਰ ਦੱਸਿਆ ਸੀ, ਚਲੋ ਵਿਨੇਗਰ ਵੀ ਪੀਣਾ ਚਾਹੀਦਾ। ਅਗਰ ਨਹੀਂ ਚੰਗਾ ਲੱਗਦਾ ਤਾਂ ਤੁਸੀਂ ਡਿਲ ਪਿਕਲ ਲਵੋ, ਜਿਹੜਾ ਵਿਨੇਗਰ ਵਾਲਾ ਹੁੰਦਾ, ਤੁਸੀਂ ਪਿਕਲ ਲਵੋ, ਉਹਨੂੰ ਰੋਟੀ ਦੇ ਨਾਲ ਖਾਓ, ਜਾਂ ਅੱਗੇ ਪਿੱਛੇ ਜਦੋਂ ਵੀ ਅੱਧਾ ਤੁਸੀਂ ਖਾ ਸਕਦੇ ਆ। ਬਹੁਤ ਚੰਗਾ ਹੁੰਦਾ ਸਿਹਤ ਵਾਸਤੇ। ਉਹ ਹਾਰਟ ਬਰਨ, ਐਸਿਡਿਟੀ ਬਣੀ ਹੋਵੇ ਕੋਈ ਵੀ, ਸਾਰਾ ਸਹੀ ਹੋ ਜਾਂਦਾ। ਤੇ ਜਿਹੜੇ ਕਹਿੰਦੇ ਸੀ ਢਿੱਡ ਵਿੱਚ ਪ੍ਰੋਬਲਮ ਆਉਂਦੀ ਆ ਤੇ ਵਾਰ-ਵਾਰ ਲੈਟਰਿਨ ਵੀ ਜਾਣਾ ਪੈਂਦਾ ਕਈ ਵਾਰੀ, ਉਹ ਇਹ ਸ਼ਰਤੀਆ ਇਲਾਜ ਆ। ਸਾਡੇ ਇੰਪਲਾਈ ਤੋਂ ਸਹੀ ਹੋਇਆ ਉਹ, ਤੇ ਆਪਾਂ ਵੀ ਕਈ ਵਾਰ ਯੂਜ਼ ਕਰੀਦਾ। ਜਿੱਦਾਂ ਚੀਆ ਸੀਡ ਰਾਤ ਨੂੰ ਭੇਜ ਕੇ ਰੱਖ ਦਿਓ 2 ਚਮਚ, ਸਵੇਰੇ ਲਵੋ। ਤੁਸੀਂ ਹਫ਼ਤਾ ਟਰਾਈ ਤਾਂ ਕਰੋ। ਕਈ ਸੱਜਣ ਮਿੱਤਰ ਸਾਡੇ ਫੈਮਿਲੀ 'ਚ ਵੀ ਏਦਾਂ ਦੇ ਬੰਦੇ ਹੁੰਦੇ, ਆਪਣੇ ਘਰਾਂ 'ਚ ਹੀ ਹੁੰਦੇ ਆ, ਜਿਹੜੇ ਚੀਜ਼ ਤੇ ਲਿਆ ਕੇ ਰੱਖ ਲੈਂਦੇ ਤਾਂ ਖਾਂਦੇ ਨੀ ਗੇ, ਤੇ ਹਫ਼ਤੇ ਕੁ ਬਾਅਦ ਕਹਿਣਾ ਮੈਨੂੰ ਆਰਾਮ ਨਹੀਂ ਆਇਆ। ਆਰਾਮ ਤਾਂ ਹੀ ਆਉਣਾ ਜੇ ਤੁਸੀਂ ਕਰੋਗੇ ਤਾਂ। ਇਹ ਵੀ ਸੁਣ ਲਿਆ ਤੇ ਤੁਸੀਂ 10 ਦਿਨਾਂ ਬਾਅਦ ਕਾਲ ਕਰੋ, ਇੱਕ ਦਿਨ ਜੀ ਖਾਧਾ ਸੀਗਾ ਜੀ ਮੁੜ ਕੇ ਆਰਾਮ ਨਹੀਂ, ਕਰੋ ਸਹੀ। ਫਿਰ ਏਰੀਏ 'ਚ ਤੁਸੀਂ ਕਾਲ ਕਰਕੇ ਦੱਸੋ ਵੀ ਹਾਂ ਵੀ ਮੈਨੂੰ ਇਸ ਚੀਜ਼ ਨਾਲ ਆਰਾਮ ਆਇਆ। ਤੇ ਬਾਕੀ ਕਬਜ਼ ਵਾਸਤੇ ਪਿੱਛੇ ਸਾਰਿਆਂ ਨੇ ਦੱਸਿਆ ਵੀ ਆ, ਬਹੁਤ ਚੰਗੇ ਇਲਾਜ ਦੱਸਦੇ ਆ। ਤੇ ਜਿਹਨੂੰ ਬਹੁਤ ਜ਼ਿਆਦਾ ਕਬਜ਼ ਦੀ ਪ੍ਰੋਬਲਮ ਹੋਵੇ ਤਾਂ ਜਿੱਦਾਂ ਗ੍ਰੀਨ ਟੀ ਮਿਲਦੀ ਆ ਅੱਜ ਕੱਲ੍ਹ ਤਾਂ ਇੰਡੀਅਨ ਸਟੋਰਾਂ ਤੇ ਵੀ ਰੱਖ ਲਈ, ਜੇ ਤੇ ਐਕਸਟਰਾ ਲਿਖਿਆ ਹੋਵੇ, ਐਕਸਟਰਾ ਸਟਰੋਂਗ, ਉਹ ਲੈਣੀ ਆ। ਤੇ ਉਹ ਤੁਸੀਂ ਪੁੜੀ ਲੈ ਲਓ, 2 ਪੁੜੀਆਂ ਚਾਹ ਵਾਂਗੂ, ਚਾਹ 'ਚ ਨਹੀਂ ਪਾਉਣੀ, ਉੱਦਾਂ ਗਰਮ ਪਾਣੀ 'ਚ ਘੋਲ ਕੇ ਪੀਓ, ਉਹ ਨਾਲ ਸਹੀ ਹੋ ਜਾਂਦਾ। ਤੇ ਬਾਕੀ ਜਿੱਦਾਂ ਸੌਂਫ ਗਰਮ ਕਰਕੇ, ਸੌਂਫ ਪਾ ਕੇ ਪਾਣੀ ਗਰਮ ਕਰੋ, ਤੇ ਵਿੱਚ ਰਿੰਡ ਦਾ 1 ਚਮਚ ਪਾ ਲਓ। ਜਿਹਨੂੰ ਬਹੁਤ ਜ਼ਿਆਦਾ ਆ 2 ਵੀ ਪਾ ਸਕਦੇ, ਲੇਕਿਨ ਜ਼ਿਆਦਾ ਹੋ ਜਾਂਦਾ। ਤੇ ਜਿਹਨੂੰ ਬਹੁਤ ਜ਼ਿਆਦਾ ਹੋਵੇ ਤੇ ਤੁਸੀਂ ਹਫ਼ਤੇ ਬਾਅਦ ਤੁਸੀਂ ਨਾ ਪੇਟ ਸਾਫ਼ ਕਰ ਸਕਦੇ ਹੋ। ਤੇ ਬਾਕੀ ਸਰੋਤਿਆਂ ਨੂੰ ਬੇਨਤੀ ਹੈ ਵੀ ਕਰਿਆ ਜ਼ਰੂਰ ਕਰੋ। ਜੇ ਕੋਈ ਪ੍ਰੋਬਲਮ ਹੈਗੀ ਆ ਤੇ ਹੌਲੀ ਜਿਹੜੀਆਂ ਦੂਜੀਆਂ ਦਵਾਈਆਂ ਖਾਂਦੇ ਆ ਨਾ ਵੀ ਨਾ ਛੱਡੋ, ਤੁਸੀਂ ਕੋਈ ਕਰੋ, ਉਹਨਾਂ ਨੂੰ ਘੱਟ ਖਾਓ। ਇਹ ਦੇਸੀ ਇਲਾਜ ਕਰੋ ਤੇ ਸਿਹਤ ਨੂੰ ਤੰਦਰੁਸਤ ਬਣਾਓ ਜੀ। ਸਾਰਿਆਂ ਨੂੰ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। ਦਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪਿਆਰੀ। ਤੁਹਾਡੀ ਆਵਾਜ਼ ਇੰਨੀ ਪਿਆਰੀ ਆ, ਮੇਰੇ ਜੀ ਕਰਦਾ ਰਿਹਾ ਸੁਣਦੀ ਰਹਾਂ। ਆਵਾਜ਼ ਸੁਣ ਕੇ ਖੁਸ਼ ਹੋ ਜਾਂਦੀ ਮੈਂ। ਥੈਂਕ ਯੂ ਜੀ। ਥੈਂਕ ਯੂ। ਮੈਨੂੰ ਲੱਗਦਾ ਅੱਧੇ ਡਾਕਟਰ ਤਾਂ ਸਿਖਾਉਂਦੀ ਆ। ਧੰਨਵਾਦ ਜੀ। ਹਾਂਜੀ। ਅੱਛਾ ਮੈਂ ਨਾ ਉਹ ਦੱਸਣਾ ਸੀ ਵੀ ਜਿਹੜੇ ਕਹਿੰਦੇ ਆ ਕਿ ਵੀ ਉਹਨਾਂ ਨੂੰ ਰੇਸ਼ਾ ਬਹੁਤ ਗਿਰਦੀ ਆ। ਹਾਂਜੀ ਮੈਨੂੰ ਵੀ ਇਹ ਸੀ ਸਮੱਸਿਆ। ਮੈਨੂੰ ਡਾਕਟਰ ਨੇ ਕਿਹਾ ਕਿ ਵੀ ਤੁਸੀਂ ਨਾ ਉਹ ਸਾਈਨਸ ਦੀ ਰਿਲੀਫ ਲਈ ਇੱਕ ਪਲਾਸਟਿਕ ਦੀ ਬੋਟਲ ਮਿਲਦੀ ਆ ਫਾਰਮੇਸੀ ਤੋਂ, ਹੈ ਨਾ। ਤੇ ਉਹਦੇ ਵਿੱਚ ਉਹ ਨੀਲਮਿਡ ਇੱਕ ਛੋਟਾ ਜਿਹਾ ਸਾਲਟ ਵੀ ਹੁੰਦਾ ਹੈ, ਛੋਟੇ ਪੈਕਟ, ਉਹਦੇ ਨਾਲ ਵੀ ਥੋੜੇ ਆਉਂਦੇ, ਤੁਸੀਂ ਵੱਖਰੇ ਵੀ ਲੈ ਸਕਦੇ ਆ। ਉਹ ਇੱਕ ਪਾ ਦੇਣਾ ਪਾਣੀ ਦੇ ਵਿੱਚ ਤੇ ਉਹ ਬੋਟਲ ਭਰ ਲੈਣੀ, ਹੈ ਨਾ। ਜਿੱਥੇ ਕਿ ਬੋਟਲ ਉਹ ਪਾਣੀ ਦੀ, ਕੋਸੇ ਪਾਣੀ ਦੀ, ਸੋਹਣਾ ਜਿਹੜਾ ਸਾਫ਼ ਪਾਣੀ ਹੈ ਬਿਲਕੁਲ। ਤੇ ਉਹ ਭਰ ਕੇ ਵੀ ਉਹਨੂੰ ਤੁਸੀਂ ਹੱਥ ਨਾਲ ਗ੍ਰਿਪ ਕਰ ਲੈਣਾ ਏਦਾਂ, ਮਤਲਬ ਪੰਜੇ ਦੇ ਵਿੱਚ ਏਦਾਂ ਪੂਰੀ ਤਰ੍ਹਾਂ। ਤੇ ਉਹਨੂੰ ਇੱਕ ਜਿਹੜਾ ਨੱਕ ਦੀ ਸਾਈਡ ਆ ਉਹਨੂੰ ਦਬਾ ਕੇ ਰੱਖਣਾ, ਔਰ ਦੂਸਰੀ 'ਚ ਪਾਣੀ ਛੱਡਣਾ। ਤੇ ਫਿਰ ਉਹ ਜਦੋਂ ਪਾਣੀ ਭਰ ਜਾਂਦਾ ਫਿਰ ਉਹਨੂੰ ਛੱਡ ਦੇਣਾ ਦੂਸਰੀ ਨੂੰ, ਹੈ ਨਾ। ਤਕਰੀਬਨ ਜੇ ਜਦੋਂ ਤੁਹਾਨੂੰ ਆ ਜਾਂਦਾ ਅਭਿਆਸ, ਫਿਰ ਤੁਸੀਂ ਤਕਰੀਬਨ ਇੱਕੋ ਟਾਈਮ ਤੇ ਹੀ ਉਹਨੂੰ ਦਬਾਉਂਦੇ ਆ ਤੇ ਉਸੇ ਟਾਈਮ ਤੇ ਤੁਸੀਂ ਛੱਡ ਦਿੰਦੇ ਆ। ਤੇ ਇਹਦੇ ਨਾਲ ਜਿਹੜੀ ਤੁਹਾਡੀ
ਮੱਥੇ ਦੀ ਰੇਸ਼ਾ ਜਿਹੜੀ ਹੈ ਸਾਰੀ ਨਾ ਉਹ ਸਾਰਾ ਕਲੀਅਰ ਹੋ ਜਾਂਦਾ ਉਹਦੇ ਨਾਲ। ਅੱਛਾ ਠੀਕ ਹੈ। ਦੋਨਾਂ ਪਾਸਿਆਂ ਤੋਂ ਕਰਨਾ, ਨੱਕ ਵਿੱਚ ਨਾ ਸਵੇਰੇ ਅਰਲੀ ਉੱਠ ਕੇ ਕਰ ਲਓ, ਜਦੋਂ ਵੀ ਤੁਹਾਡਾ ਦਿਲ ਕਰੇ, ਮਤਲਬ ਚੰਗਾ 1-2 ਵਾਰ ਦਿਨ ਵਿੱਚ ਕਰੋ ਤੁਸੀਂ। ਠੀਕ ਹੈ। ਹਾਂਜੀ। ਤੇ ਆ ਜਿਹੜੇ ਕਹਿ ਰਹੇ ਸੀਗੇ ਕਿ ਵੀ ਦੰਦ ਤੋਂ ਬਹੁਤ ਦਰਦ ਹੋ ਰਿਹਾ ਆ ਦਾੜ ਵਿੱਚ, ਇਹਨਾਂ ਦਾ ਵੀ ਜੀ ਨੁਸਖਾ ਮੈਂ ਕਿਤੇ ਪੜ੍ਹਿਆ ਸੀਗਾ ਕਿ ਵੀ ਉਹ ਕਹਿੰਦੇ ਵੀ ਇਹਦੇ ਲਈ ਤੁਸੀਂ 5 ਗ੍ਰਾਮ ਜਿਹੜੀ ਸੌਂਠ ਆ ਪੀਸ ਕੇ ਗਰਮ ਪਾਣੀ ਨਾਲ ਪੀਵੋ, ਜਾਂ ਦੰਦਾਂ ਦੀ ਖੋੜ ਵਿੱਚ ਸੁਹਾਗਾ ਤੇ ਮੋਮ ਭਰ ਦਿਓ, ਤੇ ਜਾਂ ਸਰਸੋਂ ਦੇ ਤੇਲ ਅਤੇ ਨਮਕ ਮਿਲਾ ਕੇ ਮੰਜਨ ਕਰੋ, ਜਾਂ ਹਲਦੀ ਦੀ ਗੰਢੀ ਭੁੰਨ ਕੇ ਦੰਦਾਂ ਵਿੱਚ ਦਬਾ ਕੇ ਚੂਸੋ। ਹਾਂਜੀ। ਸੁਪਾਰੀ, ਸੁੱਕਾ, ਕੱਥਾ, ਪਿੱਪਲ ਮਿਲਾ ਕੇ ਚੂਰਨ ਬਣਾ ਕੇ ਸਾੜੋ, ਫਿਰ ਰਾਖ ਨੂੰ ਦੰਦਾਂ ਉੱਤੇ ਮਲੋ। ਇਹ ਚੀਜ਼ਾਂ ਉਹਨਾਂ ਨੇ ਕਰਕੇ ਦੇਖ ਲੈਣਾ। ਹਾਂਜੀ ਹਾਂਜੀ। ਬਸ ਇਹ ਚੀਜ਼ ਮੈਂ ਦੱਸਣਾ ਸੀ। ਥੈਂਕ ਯੂ ਬਹੁਤ ਧੰਨਵਾਦ ਜੀ। ਗੁਰਪ੍ਰੀਤ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਆਂਟੀ ਜੀ। ਮੈਂ ਕਹਿਣਾ ਸੀ ਕਿ ਮੈਨੂੰ ਬਹੁਤ ਪ੍ਰੋਬਲਮ ਹੈ, ਮੈਨੂੰ ਡਿਪਰੈਸ਼ਨ ਵੀ ਆ, ਮੈਨੂੰ ਮਾਈਗ੍ਰੇਨ ਵੀ ਆ, ਮੈਨੂੰ ਸਟਮਕ ਐਸਿਡ ਵੀ ਆ, ਤੇ ਡਾਕਟਰ ਨੇ ਮੈਨੂੰ ਕਿਹਾ ਹੈ ਕਿ ਮੈਨੂੰ ਹਰਨੀਆ, ਤੇ ਮੈਨੂੰ ਕੋਈ ਵੀ ਮੈਨੂੰ ਹਰਨੀਆ ਦਾ ਇਲਾਜ ਦੱਸੋ, ਕਿਉਂਕਿ ਮੈਂ ਸਟਮਕ ਐਸਿਡ ਨਾਲ ਬਹੁਤ ਦੁਖੀ ਹੋ ਗਈ ਹਾਂ। ਮੈਂ ਦਵਾਈਆਂ ਲੈ ਕੇ ਮੈਨੂੰ ਸਾਈਡ ਇਫੈਕਟ ਬਹੁਤ ਹੋ ਰਿਹਾ ਦਵਾਈਆਂ ਦਾ। ਠੀਕ ਹੈ ਮੈਨੂੰ ਕੋਈ ਹਾਂਜੀ। ਓਕੇ, ਥੈਂਕ ਯੂ। ਸੁਣਦੇ ਰਹੋ, ਪਰ ਤੁਸੀਂ ਬਹੁਤ ਲੇਟ ਨਾ ਆਏ ਆ। 4 ਵਜੇ ਜ਼ਰੂਰ ਆਇਆ ਕਰੋ, ਤੁਸੀਂ ਅਰਲੀ ਜ਼ਰੂਰ ਪੁੱਛਿਆ ਕਰੋ। ਸੁਰਿੰਦਰ ਕੌਰ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਉਹ ਜਿਹਨਾਂ ਦੇ ਪੈਰ ਦੁਖਦੇ, ਉਂਗਲੀਆਂ ਦੁਖਦੀਆਂ, ਉਹਨਾਂ ਨੂੰ ਕਹਿਣਾ ਸੀ, ਮੈਂ ਤੁਹਾਡੇ ਰੇਡੀਓ ਤੇ ਸੁਣਿਆ ਸੀ ਕਿ ਉਹ ਤੇਲ ਵਿੱਚ ਨਿੰਬੂ ਨਿਚੋੜ ਕੇ ਨਾ ਉਹ ਪੈਰਾਂ ਤੇ ਲਾਉਣ, ਥੱਲੇ ਵੀ ਤੇ ਉੱਪਰ ਵੀ। ਠੀਕ ਆ। ਹਾਂਜੀ ਉਹ ਦੱਸਿਆ ਸੀ। ਹਾਂਜੀ ਫੀਡ ਵੀ ਬਹੁਤ ਸੋਹਣੀ ਆਈ ਸੀ। ਹਾਂਜੀ। ਦੂਜਾ ਉਹ ਵਿਟਾਮਿਨ ਬੀ ਜ਼ਰੂਰ ਨਾਲ ਲੈਣਾ, ਉਹ ਜਿਹੜੀਆਂ ਉਂਗਲਾਂ 'ਚ ਦਰਦਾਂ ਹੁੰਦੀਆਂ ਉਹਨਾਂ ਦੇ ਨਾਲ ਹਟ ਜਾਂਦੀਆਂ। ਅੱਛਾ ਠੀਕ ਹੈ। ਹਾਂਜੀ। ਦੂਜਾ ਮੈਂ ਦੰਦਾਂ ਦਾ ਦੱਸਣਾ ਸੀ, ਜੇ ਕੋਈ ਨਹੀਂ ਮਾਈਂਡ ਕਰਦਾ, ਕਿਉਂਕਿ ਆਪਣੇ ਖਿਆਲ ਹੁੰਦੇ ਆ, ਜੇ ਉਹਨਾਂ ਦੇ ਘਰ ਡਰਿੰਕ ਹੈ ਉਹ ਵੀ ਜਿੱਦਾਂ ਉਹਨਾਂ ਦੀ ਵੀ ਕਰੂਰੀ ਕਰਨ। ਦੰਦਾਂ ਨੂੰ ਚੜ੍ਹ ਜਾਊਗੀ। ਹਾਂਜੀ ਮੈਂ ਕਹਿੰਦੀ ਪੀਣ, ਪਰ ਉਹਦਾ ਨਾ ਉਹ ਜਿਹੜੀ ਮੂੰਹ 'ਚ ਗਈ ਚੀਜ਼ ਉਹ ਗਈ। ਭਾਵੇਂ ਕੱਲ ਨੂੰ ਇਹਨਾਂ ਇੱਥੇ ਡਰਿੰਕ ਪੀਣ ਲਾਤੀਆਂ ਸਾਡੀਆਂ ਬੁੜੀਆਂ। ਹਾਂਜੀ 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 ਹਾਂਜੀ। ਚਲੋ ਉਹਨਾਂ ਦੀ ਮਰਜ਼ੀ ਹੈ, ਪਰ ਟਰਾਈ ਕਰਕੇ ਦੇ ਲੈਣ। ਥੈਂਕ ਯੂ ਜੀ। ਥੈਂਕ ਯੂ। ਗੁਰਦੀਪ ਕੌਰ ਜੀ। ਟਾਈਮ ਤਾਂ ਹੈਗਾ ਕੋਈ ਨਹੀਂ, ਇੱਕ ਅੱਧਾ ਦੱਸ ਦਿਓ ਹੁਣ ਤੁਸੀਂ। ਮੈਂ ਤਾਂ ਨਸ਼ੇ ਵਾਸਤੇ ਦੱਸਣਾ ਸੀ। ਦੇਖੋ ਆਪਣਾ ਹੱਲਣ ਵਾਸਤੇ ਅੱਗੇ ਦੱਸਦੇ ਕਿ ਲੰਮਾ ਨੁਕਸ਼ਾ ਹੈ। ਠੀਕ ਹੈ। ਜਿਹੜੇ ਕਹਿੰਦੇ ਨਸ਼ਾ ਛਡਾਉਣਾ ਕੀ ਖਾਂਦਾ ਭੰਗ ਭੁੰਗ। ਹਾਂਜੀ। ਲਾਲ ਮਿਰਚ, ਹਾਂਜੀ, ਲਾਲ ਹਰੇ ਖੱਟੇ ਅੰਗੂਰ, ਦਾਲਚੀਨੀ, ਇਮਲੀ, ਲੂਣ ਪਾ ਕੇ ਚਟਨੀ ਬਣਾ ਕੇ ਵਾਹਵਾ ਸਾਰੀ ਤੁਹਾਨੂੰ ਕਹੇ ਜਿਬ ਤੇ ਰੱਖ ਕੇ 2-2 4-4 ਚਮਚੇ ਖਾਵੇ, ਤੇ ਦਾਲਚੀਨੀ ਪਾਣੀ ਉਬਾਲ ਲੈ ਕੇ ਸ਼ਾਮ ਨੂੰ ਠੰਡਾ ਕਰਕੇ ਨਾ ਕਾਲਾ ਨਮਕ ਪਾ ਕੇ ਤੇ ਵਿੱਚ ਕਾਲਾ ਨਮਕ ਪਾ ਕੇ ਨਿੰਬੂ ਨਿਚੋੜ ਕੇ ਉਹ ਘੁੱਟ ਮੂੰਹ ਤੇ ਰੱਖ ਕੇ ਉਹ ਨਸ਼ਾ ਛੱਡ ਜਾਏਗਾ। ਭੰਗ ਵਾਲਾ ਤੇ ਇੱਕ ਭੰਗ ਵਾਲੇ 2 ਨੁਸਖੇ ਹੋ ਰਹੇ ਮੈਂ ਅਗਲੀ ਵਾਰੀ ਦੱਸ ਦਿਆਂਗੀ ਜ਼ਰੂਰ ਜੀ ਭੰਗ ਖਾਣ ਵਾਲਿਆਂ ਦੇ। ਤੇ ਹੁਣ ਤੁਸੀਂ ਕਰੋ ਬੰਦ। ਥੈਂਕ ਯੂ ਬਹੁਤ। ਬਲਵਿੰਦਰ ਜੀ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਵੈਸੇ ਟਾਈਮ ਹੈ ਨਹੀਂ, ਚਲੋ ਥੋੜਾ ਦੱਸ ਦਿੰਦੇ। ਹਾਂਜੀ ਜਿਹੜੇ ਜਿਨ੍ਹਾਂ ਦਾ ਸਟੋਮਕ ਬੋਦਰ ਕਰਦਾ ਨਾ, ਵੀ ਸਟੋਮਕ ਐਸਿਡ ਆ ਜਿਹਨਾਂ ਨੂੰ, ਆ ਕੁੜੀ ਨੇ ਕਿਹਾ ਨਾ, ਹਾਂਜੀ ਲਵੰਡਰ ਸੀਡ ਮਿਲ ਜਾਂਦੇ ਆ, ਮੈਂ ਲੈ ਕੇ ਆਈ ਹਾਂ। ਤੇ ਮੇਰੇ ਫਰੈਂਡ ਨੇ ਵਰਤੇ ਤੇ ਮੇਰੀ ਸਿਸਟਰ ਨੇ ਵਰਤੇ ਇੰਡੀਆ ਇਹਨਾਂ ਨੂੰ ਕਾਸ਼ਨੀ ਦੇ ਵੀ ਕਹਿੰਦੇ ਆ। ਕਾਸ਼ਨੀ ਦੇ ਵੀ। ਹਾਂਜੀ। ਤੇ ਇੱਥੇ ਲਵੰਡਰ ਸੀਡ ਮਿਲ ਜਾਂਦੇ ਆ ਹੈਲਥ ਫੂਡ ਸਟੋਰ ਤੇ। ਉਹ ਲੈ ਲੈਣਾ 1 ਚਮਚਾ, ਉਹਨਾਂ ਨੂੰ ਭਿਉਂ ਕੇ ਜਿਵੇਂ ਵੀ ਉਹਨਾਂ ਨੂੰ ਚਾਹੇ ਸਮੂਥੀ ਬਣਾ ਕੇ ਉਹਦੇ 'ਚ ਕਿਸੇ ਫਰੂਟ 'ਚ ਐਡ ਕਰਕੇ ਲੈ ਲੈਣ, ਜਾਂ ਜਿਵੇਂ ਹੁਣ ਕਾਸੇ ਦੇ ਵਿੱਚ ਵੀ ਕੋਈ ਜੂਸ ਦੇ ਵਿੱਚ ਮਿਲਾ ਕੇ ਉਹਨੂੰ ਗ੍ਰਾਈਂਡ ਕਰਕੇ ਪੀ ਲੈਣ। ਤੇ ਇੱਕ ਨਾ ਜਿਹੜਾ ਇਹਨਾਂ ਨੂੰ ਆਹ ਦੂਸਰੇ ਨੂੰ ਹੈਗਾ ਵਾ ਜਿਨ੍ਹਾਂ ਦੇ ਖਾਜ ਹੁੰਦੀ ਆ, ਸਕਿਨ ਦੀਆਂ ਪ੍ਰੋਬਲਮ ਆ, ਉਹਦੇ ਲਈ ਵੀ ਇਹ ਲਵੰਡਰ ਸੀਡ ਆ ਜਿਹੜੇ ਉਹ ਬਹੁਤ ਵਧੀਆ ਵਾ। ਤੇ ਜਿਹੜੇ ਇੱਕ ਉਹ ਕਹਿੰਦਾ ਸੀ ਬੱਚੇ ਨੂੰ, ਜਿਹੜੇ ਕਹਿੰਦੇ ਸੀਗੇ ਉਹਦਾ ਸਾਹ ਚੜ੍ਹਦਾ ਵਾ, ਸਾਹ ਚੜ੍ਹਦਾ ਜਾਂ ਬੁਖਾਰ ਆ, ਕੁਛ ਵੀ ਆ, ਬੁਖਾਰ ਲਈ ਕੜੀ ਪੱਤਾ ਦੇਣ ਉਹਨੂੰ, ਕਿਸੇ ਦਾ ਤਰ੍ਹਾਂ ਦਾ ਵੀ ਬੁਖਾਰ ਆ, ਚਾਹੇ ਹਾਂਜੀ 5-7 ਪੱਤੇ ਸੁੱਕੇ ਲੈ ਲੈਣ, ਜੇ ਹਰਾ ਮਿਲਦਾ ਹਰਾ ਉਹਨੂੰ ਕੁੱਟ ਕੇ ਤੇ ਉਹਨੂੰ ਚੰਗੀ ਤਰ੍ਹਾਂ ਉਬਾਲ ਕੇ ਉਹ ਥੋੜਾ ਜਿਹਾ ਜਦੋਂ ਅੱਧਾ ਕਰੇ ਜੀ ਉਹ ਦੇਣ। ਇਹ ਮੇਰੀ ਭੈਣ ਨੇ ਕਰੋਨਾ ਦੇ ਟਾਈਮ ਵੀ ਬੁਖਾਰ ਉਤਰਿਆ ਹੋਇਆ ਉਹਨੂੰ ਇਹਦੇ ਨਾਲ, ਕੜੀ ਪੱਤੇ ਨਾਲ। ਇੱਥੇ ਦੱਸਿਆ ਸੀ ਪੰਜਾਬੀ ਰੇਡੀਓ ਤੇ ਇਹਨਾਂ ਨੇ। ਹਾਂਜੀ। ਤੇ ਇੱਕ ਜਿਹੜਾ ਨਾ ਹੈਗਾ ਜਿਹਨਾਂ ਨੂੰ ਬ੍ਰੇਨ ਦੀ, ਉਹਨੂੰ ਮਾਈਗ੍ਰੇਨ ਆ ਕੁੜੀ ਨੂੰ,
ਤੇ ਇੱਥੇ ਸਾਡੇ ਤਾਂ ਮਿਲ ਗਿਆ ਸਟੋਰ ਤੋਂ, ਕਿਸੇ ਨੂੰ ਮੈਂ ਲਿਆ ਕੇ ਦਿੱਤਾ। ਸ਼ੰਖ ਪੁਸ਼ਪੀ ਦਾ ਤੇਲ ਆ ਮਿਲ ਜਾਂਦਾ, ਅਸ਼ਵਗੰਧਾ ਦਾ ਤੇਲ ਵੀ ਮਿਲਦਾ। ਚਾਹੇ ਤਾਂ ਉਹਨੇ ਵਰਤਿਆ ਸ਼ੰਖ ਪੁਸ਼ਪੀ ਦਾ ਤੇਲ, ਉਹਦੇ 2-2 ਬੂੰਦਾਂ ਨੱਕ 'ਚ ਉਹ ਪਾਉਂਦੇ ਆ ਤੇ 2 ਬੂੰਦਾਂ ਜੀਭ ਤੇ ਪਾਉਂਦੇ ਆ, ਨੀਂਦ ਆ ਜਾਂਦੀ ਆ ਇਹਨਾਂ ਨੂੰ। ਤੇ ਉਹ ਡਿਪਰੈਸ਼ਨ ਲਈ ਵੀ ਕਾਫੀ ਵਧੀਆ ਵਾ। ਅਸ਼ਵਗੰਧਾ ਦਾ ਵੀ ਤੁਸੀਂ ਟਰਾਈ ਕਰ ਸਕਦੇ ਆ ਤੇ ਇਹਦਾ ਵੀ ਕਰ ਸਕਦੇ ਆ। ਜਾਂ ਜਿਨ੍ਹਾਂ ਦੇ ਆਹ ਦਰਦਾਂ ਹੁੰਦੀਆਂ ਵਾ, ਜਾਂ ਜਿਨ੍ਹਾਂ ਦੀ ਕੋਈ ਸਟੋਮਿਕ ਦੀ ਪ੍ਰੋਬਲਮ ਆ, ਕੁਛ ਵੀ ਆ, ਇਹ ਨੈਟਲ ਸੀਡ ਵੀ ਮਿਲ ਜਾਂਦੇ ਆ ਇੱਥੋਂ। ਤੇ ਐਲਰਜੀ ਲਈ ਵੀ, ਜਿਹੜੀ ਸਕਿਨ ਦੀ ਐਲਰਜੀ ਆ, ਜੇ ਕਿਸੇ ਤਰ੍ਹਾਂ ਦੀ ਫੂਡ ਦੀ ਐਲਰਜੀ ਆ, ਉਹਦੇ ਲਈ ਵੀ ਬਹੁਤ ਵਧੀਆ। ਇਹ ਨੈਟਲ ਸੀਡ ਹੁੰਦੇ ਆ, ਜਿਹੜੇ ਪੁੱਠ ਕੰਡਾ ਹੁੰਦਾ ਜਿਹੜਾ, ਉਹਦੇ ਕੰਡੇ ਸਾਫ਼ ਕੀਤੇ ਹੁੰਦੇ ਆ ਇਹਨਾਂ ਨੇ। ਤੇ ਹਾਂਜੀ ਹਾਂਜੀ, ਉਹਦੇ ਕੰਡੇ ਆ ਜਿਹੜੇ ਉਹ ਸਾਫ਼ ਕਰਕੇ ਤੇ ਸਟਿੰਗ ਆ ਜਿਹੜੀ ਮੂਵ ਕੀਤੀ ਹੁੰਦੀ ਆ, ਉਹਨੂੰ ਨੈਟਲ ਸੀਡ ਕਹਿੰਦੇ ਆ। ਤੇ ਉਹ ਔਨਲਾਈਨ ਵੀ ਤੁਸੀਂ ਲੈ ਸਕਦੇ ਆ ਤੇ ਉਹ ਵੀ ਲੈ ਸਕਦੇ ਆ। ਤੁਸੀਂ ਇਹਦਾ ਪਾਊਡਰ ਬਣਾ ਕੇ ਲੈ ਸਕਦੇ ਆ, ਜਿਵੇਂ ਮਰਜ਼ੀ। ਦੰਦਾਂ ਦਾ ਦੱਸ ਦਿੰਦੇ ਆ, ਦੰਦਾਂ ਦਾ 1 ਚਮਚਾ, ਚਾਹੇ ਤਾਂ ਤਿਲ ਦੇ ਤੇਲ ਦੀ ਕੌਲੀ ਕਰ ਲਓ, ਉਹਨੂੰ 15 ਮਿੰਟ ਰੱਖਣਾ, ਫਿਰ ਉਹਨੂੰ ਕੱਢ ਦੇਣਾ। ਉਦੋਂ ਬਾਅਦ ਪਾਣੀ ਦੀ ਕੌਲੀ ਕਰ ਲਓ। ਤੇ ਚਾਹੇ ਕੋਕੋਨਟ ਨਾਰੀਅਲ ਦੇ ਤੇਲ ਦੀ ਕੌਲੀ ਕਰ ਲਓ, ਚਾਹੇ ਨਾਰੀਅਲ ਦੇ ਤੇਲ ਦੇ ਵਿੱਚ ਬੇਕਿੰਗ ਸੋਡਾ ਉਹ ਮਿਲਾ ਕੇ ਤੁਸੀਂ ਉਹਦੀ ਵੀ ਤੁਸੀਂ ਆਇਲ ਪੁਲਿੰਗ ਕਰ ਲਓ। ਆਇਲ ਪੁਲਿੰਗ ਮਤਲਬ ਆਇਲ ਦੀ ਕੌਲੀ ਤੇਲ ਦੀ। ਤੇ ਇੱਕ ਅੱਗੇ ਇੱਥੇ ਦੱਸਿਆ ਸੀ, ਉਹ ਸੀਗਾ ਤੇਜ ਪੱਤਾ, ਲੌਂਗ ਤੇ ਨਸ਼ਾਦਰ। ਤੇ ਇਹ ਤਿੰਨੇ ਚੀਜ਼ਾਂ ਕੁੱਟ ਕੇ, ਇਹ ਬਹੁਤਿਆਂ ਨੇ ਵਰਤਿਆ, ਇੰਡੀਆ ਵੀ ਵਰਤਿਆ ਮੇਰੇ ਜਾਣਕਾਰਾਂ ਨੇ। ਤੇ ਉਹ ਕੁੱਟ ਕੇ ਉਹਨੂੰ ਕੋਈ ਉਹਦੇ 'ਚ ਤੇਲ ਮਿਲਾ ਲੈਣ, ਉਹਦੀ ਪੇਸਟ ਜੀ ਬਣਾ ਕੇ ਉਹਨੂੰ ਮਤਲਬ ਉਹ ਕੌਲੀ ਕਰ ਲੈਣ, ਮਤਲਬ ਉਹਨੂੰ ਮਾਲਿਸ਼ ਕਰ ਲੈਣ ਉਹਦੇ 'ਤੇ। ਤੇ ਬੇਕਿੰਗ ਸੋਡਾ ਜ਼ਰੂਰ ਟਰਾਈ ਕਰਨ, ਬੇਕਿੰਗ ਸੋਡਾ ਤੇ ਹਲਦੀ। ਤੇ ਟੀ ਟਰੀ ਆਇਲ ਦੇ ਵਿੱਚ ਵੀ ਤੁਸੀਂ ਬੇਕਿੰਗ ਸੋਡਾ ਤੇ ਹਲਦੀ ਮਿਲਾ ਕੇ ਮਤਲਬ ਕੌਲੀਆਂ ਕਰ ਸਕਦੇ ਆ, ਮਾਲਿਸ਼ ਕਰ ਸਕਦੇ ਆ। ਤੇ ਇਹਦੀ ਬਾਕੀ ਸੀ ਸਾਲਟ ਦੀਆਂ ਵੀ, ਉਹਦੀਆਂ ਵੀ ਫੜਕੜੀ ਦੀਆਂ ਕੌਲੀਆਂ ਕਰ ਸਕਦੇ ਹੋ। ਓਕੇ, ਥੈਂਕ ਯੂ ਤੁਹਾਡਾ ਟਾਈਮ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਅਸਰਤ ਇਸੇ ਦੇ ਨਾਲ ਟਾਈਮ ਹੋ ਗਿਆ ਤੇ ਐਤਵਾਰ ਨੂੰ ਇਸ ਦਾ ਰਿਪੀਟ ਹੋਊਗਾ। ਸੁਣ ਸਕਦੇ ਹਾਂ ਹਰੇਕ ਮੰਗਲਵਾਰ ਨੂੰ 4 ਤੋਂ 5:30 ਵਜੇ ਤੱਕ ਕੈਲੀਫੋਰਨੀਆ ਟਾਈਮ ਇਹ ਪ੍ਰੋਗਰਾਮ ਹੁੰਦਾ ਹੈ। ਤੇ ਜਲਦੀ ਕਾਲ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਹੁਣ